ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਜੂਨ 2020 25 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਚਾਦੀ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਹੀ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਮੇਨ ਇਸ਼ੂ ਹੁੰਦੇ ਨੇ ਉਹਨਾਂ ਦੀ ਬਰੀਫਿੰਗ ਤੁਹਾਨੂੰ ਦਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 36 ਸਾਲ ਪਹਿਲਾਂ ਸਿੱਖ ਕੌਮ ਤੇ ਘੱਲੂਘਾਰਾ ਵਰਤਾਉਣ ਵਾਲੀ ਦਿੱਲੀ ਸਰਕਾਰ ਨੇ ਇਸ ਵਾਰੀ ਭਾਰਤੀ ਹਕੂਮਤ ਨੇ ਬੇਨਕਾਬ ਕਰਨ ਵਾਲੇ ਸਿੱਖ ਚੈਨਲਸ, ਵੈਬਸਾਈਟ ਅਤੇ YouTube, ਫੇਸਬੁੱਕ, ਟਿਕਟੌਕ, ਇੰਸਟਾਗ੍ਰਾਮ ਆਦਿ ਖੁੱਲਮ ਖੁੱਲਾ ਹਮਲਾ ਕਰਦਿਆਂ ਇਹਨਾਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਪਾਦਰਾਂ ਵੱਲੋਂ ਥਾਪੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਦੇ ਬਿਆਨ ਨੇ ਹਿੰਦੂ ਤਵੀਆਂ ਨੂੰ ਅੱਗ ਬਬੂਲਾ ਕਰ ਦਿੱਤਾ ਹੈ। ਹਰ ਪਾਸੇ ਸਿੱਖਾਂ ਦੇ ਖਿਲਾਫ ਅਵਾ ਤਵਾ ਬੋਲਿਆ ਜਾ ਰਿਹਾ ਹੈ ਔਰ ਜਾਲੀ ਕਿਸਮ ਦੇ ਸਿੱਖਾਂ ਤੋਂ ਖਾਲਿਸਤਾਨ ਦੀ ਮੰਗ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ। ਸੋ ਇਸ ਇਸ਼ੂ ਨੂੰ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕੁਵੈਤ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਲਾਮ ਵਿਰੋਧੀ ਹਿੰਦੂ ਤਵੀ ਲਹਿਰ ਦੇ ਚਲਦਿਆਂ ਕੁਵੈਤ ਸਰਕਾਰ ਭਾਰਤ ਨਾਲ ਸਿਹਤ ਮਾਮਲਿਆਂ ਸੰਬੰਧੀ ਕੀਤੇ ਗਏ ਸਾਰੇ ਵਾਅਦੇ ਰੱਦ ਕਰੇ। ਦੂਸਰੇ ਪਾਸੇ ਬੀਜੇਪੀ ਦੇ ਇੱਕ ਜਾਲੀ ਮੁਸਲਮਾਨ ਚਿਹਰੇ ਸੈਯਦ ਨਕਵੀ ਨੇ ਕਿਹਾ ਹੈ ਕਿ ਬੀਜੇਪੀ ਨੂੰ ਖਾਮਖਾ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਮੁਸਲਮਾਨ ਬਹੁਤ ਖੁਸ਼ ਹਨ। ਇਸ ਵਿਸ਼ੇ ਤੇ ਗੱਲਬਾਤ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਕੋਲੋਂ ਚੰਗੀ ਤਰ੍ਹਾਂ ਕੁੱਟ ਖਾਣ ਅਤੇ 60 ਵਰਗ ਮੀਲ ਇਲਾਕਾ ਚੀਨ ਦੇ ਹਵਾਲੇ ਕਰਨ ਦੇ ਬਾਵਜੂਦ ਬੀਜੇਪੀ ਵੱਲੋਂ ਆਪਣੀ ਪਿੱਠ ਤੇ ਥਾਪੀ ਦਿੱਤੀ ਜਾ ਰਹੀ ਹੈ ਅਤੇ ਪਾਕਿਸਤਾਨ ਨੂੰ ਧਮਕਾਇਆ ਜਾ ਰਿਹਾ ਹੈ। ਇਸ ਵਿਸ਼ੇ ਉੱਪਰ ਗੱਲਬਾਤ ਹੋਏਗੀ ਅਤੇ ਨਾਲ ਹੀ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਸੰਬੰਧੀ ਪਾਕਿਸਤਾਨੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਨਵਾਂ ਘੱਲੂਘਾਰਾ ਸ਼ੇਅਰ ਕੀਤੀ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰੇ ਵਿਸ਼ਿਆਂ ਉੱਪਰ? ਦੇਖੋ, ਅਜੇ ਘੱਲੂਘਾਰਾ ਹਫ਼ਤੇ ਦਾ ਮਾਨਸਿਕ ਜ਼ਿਹਨੀ ਪ੍ਰਭਾਵ ਚੱਲ ਰਿਹਾ ਬਰਾਬਰ ਜੀ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਜਿਸ 8 ਜੂਨ ਨੂੰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਠੀਕ 36 ਸਾਲ ਪਹਿਲਾਂ ਅੱਜ ਦੇ ਦਿਨ ਘੱਲੂਘਾਰਾ 84 ਦੀ ਆੜ ਦੇ ਵਿੱਚ ਸਿੱਖਾਂ ਦਾ ਇਤਿਹਾਸਕ ਖਜ਼ਾਨਾ ਸਾਡੀਆਂ ਲਗਭਗ 5.5 ਸਦੀਆਂ ਦੀਆਂ ਪੁਰਾਤਨ ਹੱਥ ਲਿਖਤ ਮੈਨਸਕ੍ਰਿਪਟਸ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ, ਗੁਰੂ ਸਾਹਿਬਾਨ ਦੇ ਹੁਕਮਨਾਮੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੇਅਰ ਕਿਤਾਬਾਂ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਬਿਲਕੁਲ ਆਊਟਸਕਰਟਸ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਸੀ, ਉਸ ਨੂੰ ਲੁੱਟਿਆ ਗਿਆ। ਹਜ਼ਾਰਾਂ ਜਿਹੜਾ ਇਸ ਕਿਸਮ ਦੇ ਦੁਰਲਭ ਨੁਸਖੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਅੱਜ ਸਾਡੇ ਕੋਲ ਨਹੀਂ ਨੇ ਔਰ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਦਰਜਨਾਂ ਫੌਜ ਦੇ ਟਰੱਕਾਂ ਦੇ ਵਿੱਚ ਉਹਨਾਂ ਨੂੰ ਲੱਦ ਕੇ ਲਿਜਾਇਆ ਗਿਆ
ਔਰ ਬਾਅਦ ਦੇ ਵਿੱਚ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ ਗਈ। ਔਰ ਜਦੋਂ ਸਿੱਖ ਕੌਮ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇਹ ਸਾਡਾ ਇਤਿਹਾਸਕ ਖਜ਼ਾਨਾ ਵਾਪਸ ਕਰੋ, ਤੇ ਕਿਹਾ ਜਾਂਦਾ ਹੈ ਕਿ ਜੀ ਉਹ ਤਾਂ ਅੱਗ ਲੱਗ ਗਈ ਸੀ ਔਰ ਅੱਗ ਨਾਲ ਸੜ ਗਿਆ। ਔਰ ਉਹਦੇ ਲਈ ਵੀ ਜਿਹੜਾ ਇਹ ਕਿਹਾ ਜਾਂਦਾ ਜੀ ਇੱਕ ਜੁਝਾਰੂ ਨੇ ਉੱਥੇ ਜਿਹੜੀ ਹੈ ਉਹ ਗੋਲੀ ਚਲਾਈ ਔਰ ਅੱਗ ਲੱਗ ਗਈ। ਜਦੋਂ ਕਿ ਅਸੀਂ ਦੇਖਦੇ ਹਾਂ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਟੈਂਕਾਂ ਦੀ ਉਸ ਜੰਗ ਤੋਂ ਬਾਅਦ 6 ਜੂਨ ਦੀ ਸਵੇਰ ਤੱਕ ਜਿੰਨੇ ਵੀ ਸਿੰਘ ਸਿੰਘਣੀਆਂ ਦਰਬਾਰ ਸਾਹਿਬ ਦੇ ਉਸ ਕੰਪਲੈਕਸ ਦੇ ਅੰਦਰ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਜਿਨ੍ਹਾਂ ਨੇ ਪੋਜੀਸ਼ਨਸ ਲਈਆਂ ਸੀ, ਉਹ ਸਾਰੇ ਸ਼ਹੀਦ ਹੋ ਚੁੱਕੇ ਸੀ। 7 ਜੂਨ ਦਾ ਦਿਨ ਵੀ ਪੂਰਾ ਪੀਸਫੁਲ ਸੀ, ਲੇਕਿਨ ਇਹਦੇ ਬਾਵਜੂਦ ਦਿੱਲੀ ਤੋਂ ਆਏ ਹੁਕਮਾਂ ਦੇ ਤਹਿਤ ਉਹ ਸਾਡੇ ਇਤਿਹਾਸਕ ਖਜ਼ਾਨੇ ਨੂੰ ਲੁੱਟਿਆ ਗਿਆ। ਕਿੱਥੇ ਉਹ ਪਿਆ? ਔਰ ਕਈ ਵਾਰ ਦਿੱਲੀ ਪਾਰਲੀਮੈਂਟ ਜਾਰਜ ਫਰਨਾਂਡਿਸ ਜਦੋਂ ਡਿਫੈਂਸ ਮਿਨਿਸਟਰ ਸੀ, ਉਹਨੇ ਮੰਨਿਆ ਸੀ ਕਿ ਸਾਡੇ ਕੋਲ ਪਿਆ, ਲੇਕਿਨ ਅਕਾਲੀ ਵੀ ਬਾਰ-ਬਾਰ ਉਹਨਾਂ ਦੀ ਨਾਲ ਵਜ਼ਾਰਤ ਬਣਾਉਂਦੇ ਨੇ। ਲੇਕਿਨ ਉਹਨਾਂ ਨੂੰ ਵੀ ਪਤਾ ਹੈ, ਜਦੋਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਨੈਫੇਰੀਅਸ ਏਜੰਡਾ ਹਿੰਦੂ ਤਵੀਆਂ ਦਾ ਚੱਲ ਰਿਹਾ ਹੈ, ਸਿੱਖਾਂ ਨੂੰ ਆਪਣੇ 'ਚ ਜਜ਼ਬ ਕਰਨ ਦਾ, ਕਿਵੇਂ ਉਹਨਾਂ ਮੈਨੂਸਕ੍ਰਿਪਟਸ ਦੇ ਨਾਲ ਛੇੜਛਾੜ ਕੀਤੀ ਜਾਏਗੀ, ਉਹਨਾਂ ਦਾ ਕੀ ਬਣਾਇਆ ਜਾਏਗਾ। ਆਲਰੇਡੀ ਇਹ ਵੀ ਹੈ ਕਿ ਉਹਨਾਂ 'ਚੋਂ ਕਈ ਬੇਸ਼ੱਕ ਕੀਮਤੀ ਜਿਹੜੇ ਇਸ ਕਿਸਮ ਦੇ ਬੜੇ ਦੁਰਲਭ ਗ੍ਰੰਥ ਸਨ, ਉਹਨਾਂ ਨੂੰ ਵੇਚਿਆ ਵੀ ਗਿਆ ਕਿਤੇ ਨਾ ਕਿਤੇ ਦੁਨੀਆ ਦੇ ਉਹਨਾਂ ਲੋਕਾਂ ਦੇ ਕੋਲ ਜਿਹੜੇ ਕਿ ਇਸ ਕਿਸਮ ਦੀਆਂ ਜਿਹੜੀਆਂ ਦੁਰਲਭ ਚੀਜ਼ਾਂ ਨੇ ਉਹਨਾਂ ਦੇ ਲਈ ਮਿਲੀਅਨਸ ਆਫ ਡਾਲਰਸ ਦਿੰਦੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਮੈਂ ਘੱਲੂਘਾਰੇ ਦੇ ਵਿੱਚ ਫਿਜ਼ੀਕਲੀ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਉਸ ਦੇ ਉੱਤੇ ਦੁਖਤ ਹੁੰਦੇ ਆ। ਇਹ ਬਹੁਤ ਵੱਡਾ ਸਾਡਾ ਖਜ਼ਾਨਾ ਜਿਹੜਾ ਕੌਮਾਂ ਦੇ ਲਈ ਸਭ ਤੋਂ ਅਹਿਮ ਉਹਨਾਂ ਦਾ ਇਤਿਹਾਸ ਹੁੰਦਾ ਹੈ। ਔਰ ਇਸ ਗੱਲ ਨੂੰ ਯਾਦ ਰੱਖੀਏ ਕਿ ਜਿਵੇਂ ਮਿਸਟਰ ਮਿਲਾਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸ ਲਿਖਾਰੀ ਸਨ, ਔਰ ਉਹਨਾਂ ਦੇ ਇਹ ਜਿਹੜੇ ਲਫ਼ਜ਼ ਨੇ ਕਿ ਜਦੋਂ ਕੌਮਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਜੈਨੋਸਾਈਡ ਕੀਤਾ ਜਾਂਦਾ ਹੈ, ਤੇ ਕੀ ਕੀਤਾ ਜਾਂਦਾ ਹੈ, ਇਹ ਮਿਲਾਨ ਕੁੰਦਰਾ ਦੇ ਲਫ਼ਜ਼ ਨੇ। The first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਕਿ ਜਦੋਂ ਕਿਸੇ ਕੌਮ ਨੂੰ ਤਬਾਹ ਕਰਨਾ ਹੁੰਦਾ ਹੈ, ਉਹਦਾ ਪਹਿਲਾ ਕਦਮ ਹੁੰਦਾ ਹੈ ਜਿਹੜੀਆਂ ਤਬਾਹ ਕਰਨਾ ਚਾਹੁੰਦੀਆਂ ਨੇ, ਜਿਨ੍ਹਾਂ ਦੇ ਕੋਲ ਮੈਜੋਰਿਟੀ ਹੁੰਦੀ ਹੈ, ਪਾਵਰ ਹੁੰਦੀ ਹੈ, ਅਥਾਰਟੀ ਹੁੰਦੀ ਹੈ, ਉਹ ਕਿ ਉਸ ਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਸ ਦੀ ਤਹਿਜ਼ੀਬ ਡਿਸਟਰੋਏ ਕਰ ਦਿਓ, ਉਸ ਦਾ ਇਤਿਹਾਸ ਖਤਮ ਕਰ ਦਿਓ। ਫਿਰ ਨਵੇਂ ਲੋਕ ਲਾਓ ਜਿਹੜੇ ਨਵਾਂ ਇਤਿਹਾਸ ਲਿਖਣ, ਨਵੀਂ ਤਹਿਜ਼ੀਬ ਬਣਾਉਣ, ਔਰ ਵਕਤ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਕੀ ਹੋ ਗਏ ਨੇ। ਔਰ ਉਹਨੇ ਸਾਰੀ ਸਟਰਗਲ ਨੂੰ ਕਿਹਾ ਕਿ ਸਟਰਗਲ ਹੀ ਇਹ ਹੈ ਬਿਟਵੀਨ ਮੈਮਰੀ ਐਂਡ ਫੋਰਗੇਟਿੰਗ, ਕਿ ਉਹ ਇਹ ਵੀ ਚਾਹਣਗੇ ਕਿ ਜੋ ਤੁਹਾਡੇ ਨਾਲ ਵਾਪਰਿਆ ਉਹਨੂੰ ਤੁਸੀਂ ਭੁੱਲ ਜਾਓ ਔਰ ਤੁਹਾਨੂੰ ਯਾਦ ਨਹੀਂ ਰੱਖਣ ਦੇਣਗੇ। ਤੇ ਜੇ ਤੁਸੀਂ ਯਾਦ ਕਰੋਗੇ, ਜਿਵੇਂ ਇਸ 36ਵੀਂ ਐਨੀਵਰਸਰੀ ਦੇ ਮੌਕੇ ਸੱਚਮੁੱਚ ਸਿੱਖ ਕੌਮ ਨੇ ਯਾਦ ਕੀਤਾ, ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੰਟੀਨੈਂਟ ਤੋਂ ਲੈ ਕੇ ਦੂਸਰੇ ਕੰਟੀਨੈਂਟ ਤੱਕ, ਔਰ ਈਵਨ ਭਾਰਤੀ ਕਬਜ਼ੇ ਵਿੱਚ ਰਹਿ ਰਹੀ ਸਿੱਖ ਕੌਮ ਨੇ ਵੀ ਜਿਹੜਾ ਹੈ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਥਾਂ ਜਿਹੜਾ ਹੈ ਇਸ 36ਵੇਂ ਘੱਲੂਘਾਰੇ ਦੀ ਯਾਦ ਦੇ ਵਿੱਚ ਜਿਹੜੇ ਨੇ ਡਿਸਕਸ਼ਨ ਸੈਸ਼ਨ ਹੋਏ ਨੇ, ਔਰ ਜਿਹੜੀ ਗੱਲ ਨੇ ਤਿਲ ਮਿਲਾਇਆ ਹੋਇਆ ਜਿਸ ਦੇ ਨਾਲ ਭਾਰਤ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਉਹਨਾਂ ਦਾ ਸਾਰਾ ਮੇਨ ਸਟ੍ਰੀਮ ਅਖੌਤੀ ਮੀਡੀਆ, ਜਿਹਨੂੰ ਗੋਦੀ ਮੀਡੀਆ ਜ਼ਿਆਦਾ ਪਪੂਲਰਲੀ ਕਿਹਾ ਜਾਂਦਾ ਔਰ ਬਿਲਕੁਲ ਠੀਕ ਕਿਹਾ ਜਾਂਦਾ ਹੈ। ਔਰ ਈਵਨ ਪੰਜਾਬ ਲੈਵਲ ਦੇ ਜਿਹੜੇ ਉਹਨਾਂ ਦੇ ਸਾਰੇ ਰੈਂਟਾ ਸਿੱਖ ਖੜੇ ਕੀਤੇ ਹੋਏ ਨੇ ਬੱਚੇ ਜਮੂਰੇ, ਉਹਨਾਂ ਨੂੰ ਥਾਪੀ ਦਿੱਤੀ ਜਾ ਰਹੀ ਹੈ। ਬੋਲੋ ਉਹੀ ਲੋਕ ਜਿਹੜੇ ਕੱਲ ਤੱਕ ਇਹ ਕਹਿੰਦੇ ਸੀ ਕਿਸੇ ਨਾ ਕਿਸੇ ਪਾਸਿਓਂ, ਦੇਖੋ ਜੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਜੇ ਉਹਨੇ ਕਿਹਾ ਕਿ ਜੀ ਇਹ ਨਹੀਂ ਹੈ, ਤਾਂ ਉਹੀ ਹੁਣ ਲੱਗੇ ਹੋਏ ਨੇ ਕਿ ਜੀ ਇਹ ਕਿਹਨੇ ਕਿਹਾ, ਕੀ ਕਿਹਾ। ਇਹ ਵੀ ਡਿਮਾਂਡ ਹੋ ਰਹੀ ਹੈ ਕਿ ਜਥੇਦਾਰ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰ ਕੀਤਾ ਜਾਏ, ਕਿਉਂਕਿ ਉਹਨਾਂ ਨੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਦੁਨੀਆ 'ਚ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਔਰ ਫਿਰ ਉਹਨਾਂ ਦਾ ਅਗਲੇ ਦਿਨ, ਇਹੀ ਨਹੀਂ ਕਿ ਮੌਕੇ ਤੇ
ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਵੀ ਨਾਲ ਬੈਠਾ ਸੀ। ਪਰ ਅਗਲੇ ਦਿਨ ਜਿਹੜਾ ਉਹਨਾਂ ਦਾ ਇੱਕ ਇੰਟਰਵਿਊ ਜਿਹਨੂੰ ਸਾਰੇ ਮੀਡੀਆ ਨੇ, ਉਹਨਾਂ ਨੇ ਈਵਨ ਜਿਨ੍ਹਾਂ ਨੇ ਹਥਿਆਰ ਚੁੱਕੇ ਹਕੂਮਤ ਦੇ ਜ਼ੁਲਮ ਦੇ ਖਿਲਾਫ, ਉਸ ਦੀ ਜਸਟੀਫਿਕੇਸ਼ਨ ਵੀ ਉਹਨਾਂ ਨੇ ਕੀਤੀ। ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ ਇਸ ਦੇ ਉੱਤੇ ਕਿ ਭਾਈ ਕਿਵੇਂ ਸਾਡੇ ਨਾਲ ਜਿਹੜੇ ਇਕਰਾਰ ਕੀਤੇ ਸੀ ਜਦੋਂ ਸਾਡੀ ਕੌਮ ਨੇ ਕਿਸਮਤ ਇਹਨਾਂ ਦੇ ਨਾਲ ਜੋੜੀ ਸੀ 1947 ਚ, ਕਿ ਅਸੀਂ ਉਹ ਖਿੱਤਾ ਉਹ ਜਿਹੜਾ ਮਹਿਫੂਜ਼ ਹੋਣ ਦਾ ਗਲੋ ਆਫ ਫਰੀडम ਦੀ ਜਿਹੜੀ ਹੈ ਗੱਲ ਕੀਤੀ ਸੀ। ਲੇਕਿਨ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਜ਼ਾਹਰ ਹੈ ਬਾਦਲਾਂ ਵੱਲੋਂ ਥਾਪੇ ਹੋਏ, ਪਰ ਜਿਹੜੀ ਗੱਲ ਮੀਡੀਆ ਨੂੰ ਔਰ ਉਹਨਾਂ ਦੀ ਹਕੂਮਤ ਨੂੰ ਰੈਟਲ ਕਰ ਰਹੀ ਹੈ ਕਿ ਇੱਕ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਾਂ ਸਾਰੀਆਂ ਜੁਝਾਰੂ ਧਿਰਾਂ ਖਾਲਿਸਤਾਨ ਜਿਨ੍ਹਾਂ 'ਚ 5 ਮਿਲੀਅਨ ਸਿੱਖ ਡਾਇਸਪੋਰਾ ਹੈ, ਉਹ ਤਾਂ ਪਿਛਲੇ 36 ਸਾਲ ਤੋਂ ਕਨਸਟੈਂਟਲੀ ਇਹ ਖਾਲਿਸਤਾਨ ਕਹਿ ਹੀ ਨਹੀਂ ਰਹੇ। ਉਹਦੇ ਲਈ ਉਹਨਾਂ ਨੇ ਕਿਵੇਂ ਪੇਸ਼ਕਦਮੀ ਵੀ ਕੀਤੀ ਹੈ ਦੁਨੀਆ ਭਰ 'ਚ, ਕਿਵੇਂ ਭਾਰਤੀ ਡਿਪਲੋਮੈਟਾਂ, ਉਹਨਾਂ ਦੇ ਐਂਬੈਸਡਰਾਂ, ਉਹਨਾਂ ਸਾਰਿਆਂ ਦੇ ਗੁਰਦੁਆਰਿਆਂ 'ਚ ਦਾਖਲੇ ਤੇ ਪਾਬੰਦੀ ਹੈ ਔਰ 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ। ਪਰ ਜਿਹੜੀ ਗੱਲ ਉਹਨਾਂ ਨੂੰ ਫਿਕਰ ਪਾ ਰਹੀ ਹੈ ਕਿ ਜਿਹੜੇ ਪਿੰਜਰੇ ਦੇ ਵਿੱਚ ਰੱਖੇ ਹੋਏ ਤੋਤੇ ਸੀ ਸਾਡੇ, ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਸਾਡੇ ਤੋਂ ਮੁਫਾਦ ਲੈਂਦੇ ਸੀ, ਹੁਣ ਉਹ ਪਿੰਜਰੇ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਖੰਭ ਜਿਹੜੇ ਨੇ ਫੜਫੜਾ ਰਹੇ ਨੇ ਔਰ ਉਹ ਪਿੰਜਰੇ ਨੂੰ ਜਿਹੜਾ ਉਹ ਚੁੰਝਾਂ ਮਾਰ ਕੇ ਕਹਿ ਰਹੇ ਨੇ ਕਿ ਅਸੀਂ ਵੀ ਆਜ਼ਾਦ ਹੋਣਾ। ਇਹ ਜਦੋਂ ਕੈਫੀਅਤ ਕਿਸੇ ਕੌਮ ਦੀ ਬਣ ਜਾਂਦੀ ਹੈ, ਕਿਉਂਕਿ ਇਹ ਉਹ ਰੈਂਟਾ ਸਿੱਖ ਪਾਰਟੀ ਹੈ ਅਕਾਲੀ ਦਲ ਬਾਦਲ ਐਂਡ ਕੰਪਨੀ ਦੀ, ਜਿਹੜੇ ਕਿਤੇ ਨਾ ਕਿਤੇ ਭਾਈਵਾਲ ਵੀ ਸਨ ਜੂਨ 84 ਦੇ ਘੱਲੂਘਾਰੇ 'ਚ, ਫਿਰ ਹਕੂਮਤ ਦੇ ਨਾਲ ਰਲ ਕੇ ਉਹਨਾਂ ਨੇ ਦਿੱਲੀ ਦਰਬਾਰ ਦੇ ਨਾਲ ਰਲ ਕੇ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਵੀ ਕਿਤੇ ਐਕਟਿਵ ਕਿਤੇ ਸਾਇਲੈਂਟ ਰੋਲ ਪਲੇ ਕੀਤਾ। ਜਦੋਂ ਇਹਨਾਂ ਦੇ ਕੋਲ ਪਾਵਰ ਰਹੀ ਅਕਾਲੀਆਂ ਕੋਲ, ਇਹ ਠੀਕ ਹੈ ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਹਨਾਂ ਦੀ ਸਟ੍ਰੈਟਜੀ ਹੈ ਬਾਦਲ ਕਿਆਂ ਦੀ ਕਿ ਜੀ ਉਹ ਸਿੱਧੇ ਤੌਰ ਤੇ ਹੁਣ ਸਿੱਖਾਂ ਦੀਆਂ ਨਜ਼ਰਾਂ 'ਚ ਡਿੱਗ ਚੁੱਕੇ ਨੇ। ਈਵਨ ਇਸ ਵੇਲੇ ਉਹ ਮੇਨ ਆਪੋਜੀਸ਼ਨ ਪਾਰਟੀ ਵੀ ਨਹੀਂ ਨੇ ਪੰਜਾਬ ਅਸੈਂਬਲੀ 'ਚ, ਉਹ ਵੀ ਆਮ ਆਦਮੀ ਪਾਰਟੀ ਨੇ ਉਹ ਥਾਂ ਲਈ ਹੋਈ ਹੈ ਔਰ ਉਹ ਆਪਣੀ ਜਿਹੜੀ ਗਵਾਚੀ ਸਾਖ ਹੈ ਕੌਮ ਦੇ ਵਿੱਚ ਉਸ ਨੂੰ ਬਰਕਰਾਰ ਕਰਨਾ ਚਾਹੁੰਦੇ ਨੇ। ਵਕਤੀ ਤੌਰ ਤੇ ਉਹ ਗੇਮ ਖੇਡ ਰਹੇ ਨੇ। ਜਦੋਂ ਇਸ ਦੇ ਰਾਹੀਂ ਉਹ ਵਾਪਸ ਰੀਐਸਟੈਬਲਿਸ਼ ਹੋਣਗੇ ਜਾਂ ਇਕਤਦਾਰ ਚਾਹਣਗੇ, ਫਿਰ ਉਹੀ ਕਰਤੂਤਾਂ ਕਰਨਗੇ ਜਿਹੜੀਆਂ ਇਹ ਪਹਿਲਾਂ ਕਰਦੇ ਰਹੇ। ਅਸੀਂ ਇਸ ਹਾਈਪੋਥੇਸਿਸ ਨੂੰ ਨਕਾਰਦੇ ਨਹੀਂ ਹੈ ਕਿਉਂਕਿ ਇਹਨਾਂ ਦਾ ਪਾਸਟ ਟਰੈਕ ਰੈਕਡ ਇਹੀ ਦੱਸਦਾ ਹੈ, ਪਰ ਅਸੀਂ ਤਾਂ ਈਵਨ ਇਸ ਚੋਂ ਵੀ ਇਹ ਪੋਜ਼ਿਟਿਵਿਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੇ ਇਸ ਕਦਰ ਫਿਜ਼ਾ ਦੇ ਵਿੱਚ ਕਿਵੇਂ ਜਿਹੜਾ ਇੰਨੀ ਜ਼ਹਿਰੀਲੀ ਹਵਾ ਭਰ ਦਿੱਤੀ ਹੈ ਕਿ ਜਿਹੜੇ ਇਹਨਾਂ ਦੇ ਰੈਂਟਾ ਸਿੱਖ ਨੇ ਉਹ ਵੀ ਮਹਿਸੂਸ ਕਰਨ ਲੱਗ ਗਏ ਨੇ ਕਿ ਕੌਮ ਮਹਿਸੂਸ ਕਰਦੀ ਹੈ ਕਿ ਅਸੀਂ ਇਸ ਸਫੋਕੇਸ਼ਨ 'ਚ ਗੁਲਾਮੀ ਦੀ 'ਚ ਨਹੀਂ ਜਿਉਣਾ, ਅਸੀਂ ਆਜ਼ਾਦੀ 'ਚ ਰਹਿਣਾ ਔਰ ਆਜ਼ਾਦੀ ਦੀ ਗੱਲ ਕਰਨਾ ਉਹਨਾਂ ਦੀ ਮਜਬੂਰੀ ਬਣ ਗਈ ਹੈ। ਕੱਲ ਨੂੰ ਉਹ ਕੀ ਕਰਨਗੇ ਇਸ ਗੱਲ ਦੇ ਨਾਲ ਜਿਹੜਾ ਉਹ ਦੇਖਿਆ ਜਾਏਗਾ ਵੀ ਇਹਨਾਂ ਨੂੰ ਕਿਵੇਂ ਕੌਮ ਡੀਲ ਕਰੇਗੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਜਥੇਦਾਰ ਇਹ ਕੇਸ ਬਿਲਟ ਕਰ ਰਿਹਾ ਹੈ ਕਿ ਭਾਈ 47 ਚ ਇਹਨਾਂ ਨੇ ਵਾਅਦੇ ਸਾਡੇ ਨਾਲ ਜਿਹੜੇ ਕੀਤੇ ਸੀ ਉਹ ਤਾਂ ਵਫਾ ਨਹੀਂ ਕੀਤੇ, ਪਰ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ। ਇੱਥੋਂ ਗੱਲ ਉਹਨਾਂ ਨੇ ਸ਼ੁਰੂ ਕੀਤੀ। ਫਿਰ ਉਹਨਾਂ ਕਿਹਾ ਜੀ 1955 ਚ ਦਰਬਾਰ ਸਾਹਿਬ ਦੀ ਹਦੂਦ ਚ ਪੁਲਿਸ ਵੜੀ। ਇਹ ਉਹ ਜ਼ਮਾਨਾ ਸੀ ਜਦੋਂ ਭੀਮ ਸੈਨ ਸੱਚਰ ਪੰਜਾਬ ਦਾ ਚੀਫ ਮਿਨਿਸਟਰ ਸੀ ਔਰ ਅਸ਼ਵਨੀ ਕੁਮਾਰ ਜਿਹੜਾ ਉਹ ਆਈਜੀ ਪੁਲਿਸ ਜਿਹੜਾ ਬਣਿਆ ਬਾਅਦ, ਉਹਨੇ ਪੁਲਿਸ ਭੇਜੀ ਸੀ। ਫਿਰ ਉਹਨਾਂ ਕਿਹਾ ਕਿ ਭਾਈ ਇਹਨਾਂ ਨੇ ਸਾਡਾ ਆਰਥਿਕ ਸ਼ੋਸ਼ਣ ਵੀ ਕੀਤਾ, ਸਾਡਾ ਦਰਿਆਈ ਪਾਣੀ ਖੋਇਆ ਕਿਵੇਂ ਗਵਾਂਢੀ ਹਿੰਦੂ ਸਟੇਟਾਂ ਨੂੰ ਦਿੱਤਾ, ਫਿਰ ਜੇ ਬਾਕੀਆਂ ਨੂੰ ਪੰਜਾਬੀ ਸੂਬਾ ਦਿੱਤਾ ਅਸੀਂ ਮੰਗਿਆ। ਤੇ ਇਹਨਾਂ ਨੇ ਈਵਨ ਦਿੱਲੀ ਦੇ ਵਿੱਚ ਜਦੋਂ ਇਸ ਦੇ ਲਈ ਹੋਇਆ ਤੇ ਕਈ ਸਿੱਖ ਮਾਰੇ, ਇਹਦਾ ਬਹੁਤ ਘੱਟ ਜ਼ਿਕਰ ਹੁੰਦਾ ਹੈ, ਪਰ ਦਿੱਲੀ ਦੇ ਵਿੱਚ ਪੀਸਫੁਲ ਜਿਹੜਾ ਸਿੱਖਾਂ ਦਾ ਇੱਕ ਜਲੂਸ ਸੀ ਪੰਜਾਬੀ ਸੂਬੇ ਦੇ ਹੱਕ, ਉਸ ਦੇ ਉੱਤੇ ਗੋਲੀ ਚਲਾਈ ਗਈ ਸੀ, ਦਰਜਨਾਂ ਸਿੱਖ ਸ਼ਹੀਦ ਕੀਤੇ ਸੀ। ਔਰ ਦਿੱਲੀ ਦੇ ਗੁਰਦੁਆਰੇ ਇਸ ਵਾਰ ਵੀ ਅਸੀਂ ਜਿਵੇਂ ਦੇਖਿਆ ਦਰਬਾਰ ਸਾਹਿਬ ਦੀ ਤਾਲਾਬੰਦੀ ਵਾਂਗ ਮਾਹੌਲ ਸੀ ਕਿ ਉਹਨਾਂ ਨੇ ਮੱਥਾ ਟੇਕਣ ਵੀ ਨਹੀਂ ਅੰਦਰ ਜਾਣ ਦਿੱਤਾ। ਇਸੇ ਤਰ੍ਹਾਂ ਈਵਨ 55-56 ਦੇ ਦੌਰ ਦੇ ਵਿੱਚ ਵੀ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ ਉਹਨਾਂ ਨੂੰ ਜੰਦੇ ਲਾ ਦਿੱਤੇ ਸੀ ਔਰ ਕਿਸੇ ਸਿੱਖ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਉਸ ਤੋਂ ਬਾਅਦ ਸਿੱਖਾਂ ਦੇ ਕੋਲ ਕੀ ਚੁਆਇਸ ਸੀ, ਜੇ ਉਹਨਾਂ ਨੇ ਹਥਿਆਰ ਚੁੱਕੇ
ਤੇ ਇਹ ਬਿਲਕੁਲ ਠੀਕ ਸਿੱਖ ਆਈਡੀਓਲੋਜੀ ਦੇ ਮੁਤਾਬਕ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਐਟਰੋਸਿਟੀਜ਼ ਨੇ ਇਹ 84 ਤੱਕ ਹੀ ਨਹੀਂ ਰਹੀਆਂ, ਉਸ ਤੋਂ ਬਾਅਦ ਵੀ ਜਿਵੇਂ ਇਹ ਕਿਵੇਂ ਜ਼ੁਲਮ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ ਕਿ ਉਸ ਦਾਇਰੇ 'ਚ ਉਹਨਾਂ ਵੱਲੋਂ ਅਪਾਇੰਟਡ ਜਥੇਦਾਰ ਔਰ ਲੌਂਗੋਵਾਲ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਬੈਠਾ, ਪਹਿਲੇ ਦਿਨ ਤਾਂ ਉਹਨੇ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਮੀਡੀਆ ਨੂੰ ਕਿਹਾ ਜੀ ਬਿਲਕੁਲ ਠੀਕ ਕਿਹਾ ਉਹਨਾਂ ਨੇ। ਹੁਣ 2-3 ਦਿਨ ਬਾਅਦ ਜਿਹੜਾ ਅਕਾਲੀਆਂ ਨੂੰ ਜਿਉਂ-ਜਿਉਂ ਇਹ ਹੁਣ ਹਿੰਦੂ ਤਵੀਆਂ ਦਾ ਦਬਾਅ ਬਣ ਰਿਹਾ ਹੈ, ਕਿਤੇ ਨਾ ਕਿਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਜੀ ਉਹਨਾਂ ਦੇ ਲਫ਼ਜ਼ਾਂ ਨੂੰ ਤੇ ਸਾਡੇ ਲਫ਼ਜ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਲੇਕਿਨ ਅਸੀਂ ਸਮਝਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਜਿੱਥੇ ਬਾਹਰਲੇ ਸਿੱਖਾਂ ਨੇ ਇਸ ਨੂੰ ਵੈਲਕਮ ਕੀਤਾ, ਖਾਲਿਸਤਾਨ ਦੀਆਂ ਤਨਜ਼ੀਮਾਂ ਨੇ ਵੀ ਕੀਤਾ, ਲੇਕਿਨ ਇੱਕ ਜ਼ਰੂਰ ਜਿਹੜਾ ਖਾਲਿਸਤਾਨੀ ਐਕਟਿਵਿਸਟ ਨੇ ਕਿਹਾ ਔਰ ਠੀਕ ਕਿਹਾ ਕਿ ਵਾਕ ਦਾ ਟਾਕ, ਇਹ ਇੱਕ ਐਕਸਪ੍ਰੈਸ਼ਨ ਹੈ ਜਿਹਨੂੰ ਕਈ ਲਫ਼ਜ਼ਾਂ 'ਚ ਵਾਕ ਦਾ ਵਾਕ, ਟਾਕ ਦਾ ਟਾਕ ਵੀ ਕਹਿੰਦੇ ਨੇ। ਪਰ ਇਸ ਸਿਚੁਏਸ਼ਨ 'ਚ ਇਹ ਹੈ ਕਿ ਤੁਸੀਂ ਗੱਲ ਮੂੰਹੋਂ ਕੱਢ ਦਿੱਤੀ ਹੈ, ਹੁਣ ਵਾਕ ਦਾ ਟਾਕ ਕਿ ਜੋ ਤੁਸੀਂ ਕਿਹਾ ਉਸ ਦੇ ਉੱਤੇ ਅਮਲ ਦਰਾਮਦ ਕਰਨ ਵਾਲੇ ਕਦਮ ਚੁੱਕੋ। ਜ਼ਾਹਰ ਹੈ ਕਿ ਵਰਸਟ ਸਿਨੈਰੀਓ 'ਚ ਉਹਨਾਂ ਦੀ ਨੌਕਰੀ ਜਾ ਸਕਦੀ ਹੈ, ਪਰ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਨੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਿਨ੍ਹਾਂ ਨੇ ਨੌਕਰੀਆਂ ਨੂੰ ਠੁੱਡ ਮਾਰ ਕੇ ਗੁਰੂ ਪੰਥ ਦੇ ਨਾਲ ਵਫਾ ਨਿਭਾਈ ਹੈ ਔਰ ਪੰਥ ਦੇ ਲਈ ਆਵਾਜ਼ ਬੁਲੰਦ ਕੀਤੀ ਹੈ, ਚੁੱਕੀ ਹੈ। ਉਹਨਾਂ ਦੀ ਇੱਕ ਲੰਬੀ ਫਰਿਸ਼ਤ ਹੈ ਔਰ ਮੈਂ ਸਮਝਦਾ ਵੀ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਉਹਨਾਂ ਨੂੰ ਅਪਾਇੰਟ ਉਹਨਾਂ ਨੇ ਕੀਤਾ, ਬਾਦਲ ਕਿਆਂ ਨੇ ਜਿਹੜੇ ਖੁਦ ਵੀ ਪਿੰਜਰੇ 'ਚ ਰਹਿਣਾ ਪਸੰਦ ਕਰਦੇ ਨੇ, ਉਹਨਾਂ 'ਚੋਂ ਮਫਾਦ ਨਿਕਲਦਾ ਹੈ। ਹੁਣ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਦੋਂ ਇਹਨਾਂ ਦੀ ਇਕਲੌਤੀ ਮਾਈ ਬੀਬੀ ਹਰਸਿਮਰਨ ਕੌਰ ਜਿਸ ਦੀਆਂ ਦੀ ਵਜ਼ੀਰੀ ਖਤਰੇ 'ਚ ਹੋ ਸਕਦੀ ਹੈ, ਜਿਵੇਂ ਦਾ ਰਿਸਪੌਂਸ ਜਿਹੜੇ ਦੋਨੋਂ ਪਾਰਟੀਆਂ ਨੇ ਕਾਂਗਰਸ ਔਰ ਬੀਜੇਪੀ ਦਾ ਗੌਰਵ ਆਰੀਆ ਉਹਦਾ ਟਵੀਟ ਮੈਂ ਡਿਸਕਸ ਕਰਾਂਗਾ, ਔਰ ਇਸੇ ਤਰ੍ਹਾਂ ਸਿੰਘ ਵੀ ਜਿਹੜਾ ਕਾਂਗਰਸ ਦਾ ਹੈ। ਜ਼ਾਹਰ ਹੈ ਕਿ ਇਹ ਹਿੰਦੂਤਵਾਦੀਆਂ A ਤੇ B ਟੀਮਾਂ, ਲੇਕਿਨ ਇਹ ਆਉਣ ਵਾਲੇ ਦਿਨਾਂ 'ਚ ਪ੍ਰੈਸ਼ਰ ਆਏਗਾ। ਹੋ ਸਕਦਾ ਹੈ ਬਾਦਲ ਐਂਡ ਕੰਪਨੀ ਡਿਸਾਈਡ ਕਰਨ ਕਿ ਭਾਈ ਇਹ ਜਿਹੜਾ ਹੈ ਜੇ ਹੁਣ ਇਸ ਮੌਕੇ ਤੇ ਅਸਤੀਫਾ ਵੀ ਉਹ ਦੇ ਦੇ ਔਰ ਆਉਣ ਵਾਲੇ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਰਾਹ ਖੁੱਲ ਜਾਏ। ਇਹਨਾਂ ਨੇ ਛੱਡਣਾ ਨਹੀਂ ਹੈ ਸੌਖਾ RSS BJP ਨੂੰ, ਉਹਨਾਂ ਨੇ ਵੀ ਟ੍ਰਾਇਲ ਬੈਲੂਨ ਵੱਧ ਤੋਂ ਵੱਧ ਹੋਏਗਾ ਤੇ ਇਹ ਕੁਰਬਾਨੀ ਦਾ ਬੱਕਰਾ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਬਣਾਇਆ ਇਹਦੀ ਬਲੀ ਦੇ ਦੇਣਗੇ, ਕਹਿਣਗੇ ਜੀ ਨਹੀਂ ਇਹ ਫਲਾਣਾ ਹੋਇਆ। ਤੇ ਜੇ ਉਹਨਾਂ ਨੂੰ ਲੱਗਾ ਕਿ ਭਾਈ ਠੀਕ ਹੈ ਇਹਦੇ ਨਾਲ, ਉਹ ਵੀ ਦੇਖ ਰਹੇ ਨੇ ਕਿ ਸਿੱਖਾਂ ਦੇ ਵਿੱਚ ਕੀ ਇਹਦਾ ਰਿਐਕਸ਼ਨ ਹੈ। ਔਰ ਮੈਂ ਸਮਝਦਾ ਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਨੇ ਇੱਕ ਵੱਡਾ ਫਲਿੱਪ ਦਿੱਤਾ ਹੈ ਸਾਰੀ ਗੱਲ ਨੂੰ। ਅੱਜ ਹੀ ਸਵੇਰੇ ਇਸਲਾਮਾਬਾਦ ਤੋਂ ਇੱਕ ਮੀਡੀਆ ਚੈਨਲ ਦੇ ਨਾਲ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਔਰ ਜ਼ਾਹਰ ਹੈ ਕਿ ਬਹੁਤ ਵਾਰ ਜਿਹੜਾ ਜਿੰਨਾ ਪ੍ਰਚਾਰ ਉੱਥੇ ਮੀਡੀਆ ਕਰਦਾ ਉਸ ਦਾ ਪ੍ਰਭਾਵ ਸਾਡੇ ਪਾਕਿਸਤਾਨੀ ਖਾਸ ਤੌਰ ਤੇ ਮੀਡੀਆ ਦੇ ਲੋਕ ਜਾਂ ਸਿਆਸੀ ਲੋਕ ਵੀ ਕਬੂਲਦੇ ਨੇ, ਜਿਹੜੇ ਅਕਸਰ ਇਹ ਕਹਿਣਗੇ ਉਹ ਤੇ ਕਈ ਵਾਰ ਦਰਸ਼ਕ ਵੀ ਕਹਿਣਗੇ ਕਿ ਜੀ ਕਸ਼ਮੀਰ ਦੇ ਵਿੱਚ ਮੂਵਮੈਂਟ ਚੱਲ ਰਹੀ ਹੈ, ਇੱਥੇ ਬਾਹਰ ਠੀਕ ਹੈ ਖਾਲਿਸਤਾਨ ਦੀ ਗੱਲ ਹੈ, ਪੰਜਾਬ 'ਚ ਤਾਂ ਕੋਈ ਕਹਿੰਦਾ ਨਹੀਂ ਹੈ। ਪਰ ਮੈਂ ਸਮਝਦਾ ਵੀ ਇਸ ਵਾਰ ਇਸ ਘੱਲੂਘਾਰਾ ਹਫ਼ਤੇ ਨੇ ਇਹ ਦੱਸ ਦਿੱਤਾ ਕਿ ਭਾਈ ਜੇ ਈਵਨ ਉਹਨਾਂ ਦਾ ਅਪਾਇੰਟਡ ਜਥੇਦਾਰ ਵੀ ਜਿਹੜਾ ਆਲਰੇਡੀ BJP ਦੇ ਨਾਲ ਅਲਾਈਅੰਸ 'ਚ ਹੈ, ਜਿਹੜੀ ਪਾਰਟੀ ਜਿਨ੍ਹਾਂ ਦੀ ਵਜ਼ੀਰ ਹੈ ਸੈਂਟਰਲ ਕੈਬਨਿਟ, ਉਹ ਇਹ ਕਹਿੰਦਾ ਕਿ ਦੁਨੀਆ 'ਚ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਪੰਜਾਬ 'ਚ ਬਹਿ ਕੇ ਬਾਕੀ ਜਿਹੜੇ ਸਾਰੇ ਸੈਂਕੜੇ ਐਕਟਿਵਿਸਟ ਨਿਕਲੇ ਆਏ, ਸਾਰੀਆਂ ਔਕੜਾਂ ਦੂਰ ਕਰਕੇ ਜਿਹੜੇ ਨੇ ਉਹ ਦਰਬਾਰ ਸਾਹਿਬ ਜਾਣ ਦੇ ਲਈ, ਲੇਕਿਨ ਜਿਵੇਂ ਉਹਨਾਂ ਨੂੰ ਵੀ ਰੋਕਿਆ ਗਿਆ, ਇਹ ਅਹਿਸਾਸ ਸਿੱਖਾਂ ਨੂੰ ਵੀ ਜਿਹੜੇ ਕੁਝ ਬੇਸ਼ੱਕ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦੇ, ਪਰ ਜ਼ਾਹਰ ਹੈ ਹਰ ਸਿੱਖ ਦਰਬਾਰ ਸਾਹਿਬ ਤਾਂ ਸਾਡਾ ਦਿਲ ਹੈ, ਉਸ ਦੇ ਨਾਲ ਜੋ ਕੁਝ ਇਸ ਵਾਰ ਉਹਨਾਂ ਨੇ ਕੀਤਾ ਜਿਵੇਂ ਪੁਲਿਸ ਨੇ ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਕੀਤਾ ਗਿਆ। ਸੋ ਮੈਂ ਸਮਝਦਾ ਔਰ ਇਹੀ ਗੱਲ ਮੈਂ ਉਸ ਮੀਡੀਆ ਇੰਟਰਵਿਊ ਦੇ ਵਿੱਚ ਵੀ ਕਹੀ ਕਿ ਭਾਈ ਇਹ ਪਹਿਲੀ ਵਾਰ ਜਿਹੜਾ ਬਹੁਤਿਆਂ ਨੂੰ ਹੁਣੇ ਲੱਗਦਾ ਹੈ ਕਿ ਵੀ ਇਹ ਹਰ ਸਿੱਖ ਦੇ ਦਿਲ 'ਚ ਸੀ। ਅਸੀਂ ਤਾਂ 2 ਵੇਲੇ ਦੀ ਅਰਦਾਸ 'ਚ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ, ਔਰ ਸਾਡੀ ਖਾਲਿਸਤਾਨ ਦੀ ਤਹਿਰੀਕ ਦੇ ਇੱਕ ਥੰਮ ਜਿਨ੍ਹਾਂ ਦੀ ਇੱਕ ਨਜ਼ਮ ਵੀ 5 ਤੀਰ ਹੋਰ ਅਸੀਂ ਸ਼ੇਅਰ ਕੀਤੀ ਸੀ ਘੱਲੂਘਾਰਾ ਮੌਕੇ ਤੇ, ਔਰ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਬਾਕੀਆਂ ਦੇ ਨਾਲ ਉਹਨਾਂ ਨੇ ਵੀ ਅੱਜ ਟਵੀਟ ਕੀਤਾ
ਔਰ ਉਹਨਾਂ ਨੇ ਕਿਹਾ ਕਿ ਵੀ ਅਕਾਲ ਤਖਤ ਦੇ ਜਥੇਦਾਰ ਨੇ 6 ਜੂਨ ਨੂੰ ਸਿੱਖ ਹਿਰਦਿਆਂ ਦੀ ਤਰਜਮਾਨੀ ਕੀਤੀ ਔਰ ਉਹਨਾਂ ਨੇ ਵੀ ਕਿਹਾ ਵੀ ਠੀਕ ਹੈ, ਕਿਹਦੇ ਕਹਿਣ ਤੇ ਕੀਤਾ ਨਹੀਂ ਕੀਤਾ, ਇਹਦੇ ਸਿਆਸੀ ਇਫੈਕਟ ਕੀ ਹੋਣਗੇ, ਕੌਣ ਕਿੰਨਾ ਖਲੋਏਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਿੱਖ ਦਿਲਾਂ ਦੀ ਜਿਹੜੀ ਸਾਡੇ ਅੰਦਰ ਜਿਹੜੀ ਗੱਲ ਇਹੀ ਨਹੀਂ ਕਿ ਭਾਈ 36 ਸਾਲ ਜੇ ਪਹਿਲਾਂ ਅਸੀਂ ਤਾਂ ਬੋਰਨ ਜਿਹੜੇ ਆ ਉਹ ਪਾਤਸ਼ਾਹ ਜਿਹੜੇ ਜਦੋਂ ਖਾਲਸੇ ਦੀ ਸੋਵਰਨਿਟੀ ਦੀ ਗੱਲ ਹੈ ਤੇ ਇਹ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾਂਗੇ ਅਸੀਂ ਤੇ ਸਾਨੂੰ ਤਾਂ ਗੁਰੂ ਨੇ ਪਾਤਸ਼ਾਹਤ ਸੋਵਰਨਿਟੀ ਦਿੱਤੀ हुई है। इन गरीब सिखन को देऊं पातशाही ये याद रखें हमारी गुरियाई। सानू किसी तो सर्टिफिकेट लैंड की लोड़ नहीं है, लेकिन जून 84 वो फाइनल वाटरशेड है जदों सिखां ने ऐलान किया उस अकाल तख्त के खंडरात के उत्ते बैठ के इकट्ठे होके कि भाई नो मोर विद इंडिया, साडा हुण अपना मुल्क है और असी खालिस्तान का ऐलाननामा करके उन्होंने इस एकदम क्लियर, क्योंकि जून 84 तो पहले तक मंग आनंदपुर साहब का रेजोल्यूशन सी जिहदे लई धर्म युद्ध मोर्चा लगा जिहड़ा ट्रू फेडरल स्ट्रक्चर की गल करदा सी। सो ज़ाहिर है कि भाई गजिंदर सिंह होरां ने इस दे नाल मैसेज कि भाई उन्होंने भी ये नज़र आ रहा है कि भाई जिथों कदे उन्होंने स्ट्रगल शुरू की सी जदों कि कोई बहुते बायर नहीं सन, चंद नौजवान ये सोचते सी किवें होएगा जिवें पाकिस्तान लफज जिन्हें कॉइन किया कैम्ब्रिज यूनिवर्सिटी ऑक्सफोर्ड या कैम्ब्रिज का स्टूडेंट रहमत अली जिला हुशियारपुर का रहने वाला एक गुजरां का मुंडा जिन्हें जो ये लफज कॉइन किया ज़ाहिर है उदों जेडे भारत विचले मुसलमान सी उन्हां दे लीडर सी कांग्रेस के नाल रले हुए सी ਜਾਂ ਉਹਨਾਂ ਨੂੰ ਲੱਗਦਾ ਸੀ ਉਦੋਂ ਅਜੇ ਪਾਕਿਸਤਾਨ ਦਾ ਕਨਸੈਪਟ ਨਹੀਂ ਸੀ ਜਦੋਂ ਇਹ ਲਫ਼ਜ਼ ਆਇਆ ਔਰ ਜਦੋਂ ਉਹਨੇ ਮੰਗ ਕੀਤੀ ਈਵਨ ਮੈਚੁਰ ਲੀਡਰਸ ਦਾ ਕਹਿਣਾ ਸੀ ਕਿ ਦਿਸ ਇਜ਼ ਅ ਕਿਡ ਸਟਫ ਕਿ ਨਿਆਣਿਆਂ ਦੀਆਂ ਗੱਲਾਂ ਨੇ। ਲੇਕਿਨ ਇੱਕ ਵਕਤ ਇਹ ਆਇਆ ਕਿ ਉਹੀ ਲੀਡਰਸ਼ਿਪ ਫਿਰ ਜਿਹੜੀ ਹੈ ਉਹਨੇ ਲੀਡਰਸ਼ਿਪ ਪ੍ਰੋਵਾਈਡ ਕੀਤੀ ਪਾਕਿਸਤਾਨ ਬਣਾਉਣ ਦੇ ਲਈ। ਸੋ ਮੈਂ ਸਮਝਦਾ ਵੀ ਘੱਟੋ ਘੱਟ ਜੇ ਅੱਜ ਇਹਨਾਂ ਦੇ ਅਪਾਇੰਟਡ ਜਥੇਦਾਰ ਵੀ ਇਹ ਕਹਿੰਦੇ ਨੇ ਕਿ ਭਾਈ ਇਹ ਦੁਨੀਆ 'ਚ ਹਰ ਸਿੱਖ ਇਹ ਚਾਹੁੰਦਾ ਹੈ और आर्म्ड स्ट्रगल साडा हक है क्योंकि बाकी सारे पीसफुल तरीके जिहड़े ने वो अजमा लए सी। सो मैं समझदा भी ये बहुत वड्डी गल है, ये खालिस्तान दी स्ट्रगल दी जस्टिफिकेशन भी है और उन्हां दा भी मुंह बंद हुंदा है जिहड़े कहंदे ने कि भाई ये इत्थे कोई खालिस्तान नहीं मंगदा। और ज़ाहिर है साडे चों बहुत सारियां नूं शायद अजे असीं बादल फॉर जां अगेंस्ट इस डिबेट फस जाइए, पर साडे दुश्मन नूं बहुत चंगी तरह इस गल की समझ है कि ये लड़ाई हुण किस पड़ाव ते हो चुकी है। इस बार बेशक उन्होंने दरबार साहब जान तो रोकया ही रोकया, पर एक बहुत बड़ा हमला उन्होंने किया और अज दी इस जदों असीं वक्त दे दौर की गल करदे हैं ते सब तो पावरफुल वैपन है, सब तो ताकतवर हथियार है वो है मीडिया, इंफॉर्मेशन, इंटैलीजेंस, सोशल मीडिया। और उस दे नाल असीं देखते हैं कि किवें इस दौर च जिहड़ी तब्दीली खास तौर ते साडी थर्ड जनरेशन इस सारे दे नाल आके लगी उहदे च सोशल मीडिया ने और इलैक्ट्रॉनिक मीडिया बाहर जिहड़ा सिखां ने अपने बलबूते ते किसी दी मदद नाल नहीं खड़ा कीता। असीं हंबली ये समझदे हैं कि पिछले आलमोस्ट 8 साल दे ज्यादा समय तो टीवी 84 ने अपना एक जिन्ना असी अपनी समर्था अपनी योग्यता मुताबिक रोल अदा कर सकते सी वो कीता। इसी तरह बेशक दूसरे चैनल इंग्लैंड तो जिवें असी KTV का जिक्र करते हैं जां काउंटर करंट पब्लिकेशन है, सिख सियासत वैबसाइट जिहड़ा सचमुच सिख सियासत दा जिहड़ा पोर्टल है, एक क्रेडिबल पोर्टल है और उन्होंने जिथे डायलॉग संवाद नूं एनकरेज किया उत्थे वक्तन बावक्तन जिहड़ा उन्होंने इन्वेस्टिगेटिव स्टोरीज भी कीतियां ने। और इसी तरह अकाल चैनल, हालांकि मैं उन्होंने बहुता फॉलो नहीं किया पर इहदे कोई शक नहीं है कि बहुत वड्डी गिणती च उन्हां दी व्यूअरशिप, उन्हां दी यूट्यूब ते प्रेजेंस, उन्हां दी पंजाब दे विच सारे दौर च रही है। इसी तरह कुछ लिंक जिहड़े कि
ਪ੍ਰਿੰਟ ਜਾਂ ਵਾਇਰ ਵਾਲਿਆਂ ਦੀ ਮਜਬੂਰੀ ਰਹੀ ਉਹਨਾਂ ਦੀ ਛਾਪਣ ਦੀ। ਔਰ ਜਿਹੜਾ ਇਸ ਵਾਰ ਭਾਰਤੀ ਹਕੂਮਤ ਨੇ ਸਭ ਤੋਂ ਖਤਰਨਾਕ ਹਮਲਾ ਕੀਤਾ ਹੈ, ਠੀਕ ਜਿਹੜਾ 3-4 ਦਿਨਾਂ 'ਚ ਹੁਣ ਇਹ ਸਾਰੇ ਦਾ ਚਿਹਰਾ ਮੋਹਰਾ ਸਾਹਮਣੇ ਆ ਗਿਆ ਕਿ ਇਹ ਸਾਰੀਆਂ ਹੀ ਪਬਲੀਕੇਸ਼ਨਸ ਜਿਹੜੀਆਂ ਸਿੱਖ ਸਿਆਸਤ ਮੁੱਖ ਤੌਰ ਤੇ ਆ, ਉਹਨਾਂ ਦੇ ਤੁਸੀਂ ਵੈਬ ਪੇਜ ਨੂੰ ਉੱਥੇ ਵਿਦਨ ਇੰਡੀਆ ਐਕਸੈਸ ਨਹੀਂ ਕਰ ਸਕਦੇ। ਟੀਵੀ 84 ਚੈਨਲ ਫੇਸਬੁੱਕ ਤੋਂ YouTube ਤੋਂ ਗਾਇਬ ਕਰ ਦਿੱਤਾ ਗਿਆ ਹੈ, ਪਾਸਟ ਵੀਡੀਓਜ਼ ਤੱਕ ਵੀ ਐਕਸੈਸ ਨਹੀਂ ਹੈ। ਇਸੇ ਤਰ੍ਹਾਂ ਅਕਾਲ ਚੈਨਲ ਔਰ KTV ਇਸ ਦੇ ਉੱਤੇ ਵੀ ਇਹ ਵੀ ਬੈਨ ਹੈ। ਔਰ ਇਸ ਉਹ ਲਿੰਕ ਵੀ ਜਿਹੜੇ ਵਾਇਰ ਦੇ ਨੇ। ਔਰ ਕਾਊਂਟਰ ਕਰੰਟਸ ਜਿਹੜੀ ਪਬਲੀਕੇਸ਼ਨ ਦੇ ਵਿੱਚ ਇੰਟਰਵਿਊ ਜਿਹੜੇ ਸ਼ਾਇਦ ਜਸਪਾਲ ਸਿੰਘ ਸਿੱਧੂ ਰਨ ਕਰਦੇ ਨੇ, ਇਹ ਟੋਟਲ। ਔਰ ਮੈਂ ਦੇਖ ਰਿਹਾ ਕਿ ਇਸ ਗੱਲ ਨੂੰ ਹੁਣ ਆਲਮੋਸਟ ਦੂਸਰਾ ਤੀਸਰਾ ਦਿਨ ਹੋ ਗਿਆ, ਵਿੱਚ ਸੰਡੇ ਆ ਗਿਆ ਸੀ, ਕਿ ਇਹਨਾਂ ਦਾ ਐਡੀਟਰਸ ਗਿਲਡ ਕੀ ਕਹਿੰਦਾ ਹੈ, ਇਹਨਾਂ ਦੇ ਖੱਬੇ ਪੱਖੀ ਜਾਂ ਦੂਜੇ ਜਿਹੜੇ ਅਦਰਵਾਈਜ਼ ਰੌਲਾ ਪਾਉਂਦੇ ਨੇ ਫਰੀडम ਆਫ ਪ੍ਰੈਸ ਔਰ ਦੂਜੇ, ਅਜੇ ਤੱਕ ਮੈਂ ਕਿਸੇ ਦੀ ਸਟੇਟਮੈਂਟ ਨਹੀਂ ਦੇਖੀ ਹੈ ਕਿ ਕਿਸੇ ਨੇ ਕਿਹਾ ਹੋਏ ਕਿ ਭਾਈ ਈਵਨ ਇਹਨਾਂ ਬਾਦਲ ਕਿਹਾ ਦੇ ਵੀ ਉਹ ਤਾਂ ਆਪਣੇ ਅਜੇ ਸ਼ੈਲ ਦੇ ਵਿੱਚ ਫਸੇ ਹੋਏ ਨੇ ਕਿ ਜੀ ਇਹ ਜਥੇਦਾਰ ਨੇ ਤੋਂ ਜੋ ਉਹਨਾਂ ਨੇ ਕਿਹਾ ਉਹਦਾ ਕੀ ਐਕਸ਼ਨ ਰਿਐਕਸ਼ਨ ਹੋਏਗਾ। ਲੇਕਿਨ ਜਿਵੇਂ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਖਤਰਨਾਕ ਹਮਲਾ ਹੈ ਮੀਡੀਆ ਦੀ ਆਜ਼ਾਦੀ ਦੇ ਉੱਤੇ, ਮੀਡੀਆ ਤੇ। ਔਰ ਅਸੀਂ ਇਨ ਟੱਚ ਹੈ ਦੂਸਰੇ ਚੈਨਲਸ ਔਰ ਵੈਬਸਾਈਟਸ ਨਾਲ ਵੀ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹਨੂੰ ਅਸੀਂ ਕਿਵੇਂ ਇੱਕ ਕੌਮਾਂਤਰੀ ਕੈਂਪੇਨ, ਇੰਟਰਨੈਸ਼ਨਲ ਕੈਂਪੇਨ ਦੇ ਰੂਪ ਦੇ ਵਿੱਚ ਦੇਖੀਏ। ਔਰ ਅਸੀਂ ਇਹ ਖੱਬੇ ਪੱਖੀ, ਇਹ ਸੈਕੂਲਰ, ਇਹ ਦੂਜੇ ਤੀਜੇ, ਇਹਨਾਂ ਵੱਲ ਵੀ ਦੇਖਾਂਗੇ ਕਿ ਕੀ ਕਹਿੰਦੇ ਨੇ। ਹਾਲਾਂ ਵਿਨੋਦ ਦੂਆ ਜਿਹੜੇ ਕਦੇ ਟ੍ਰਿਬਿਊਨ ਦੇ ਵੀ ਜਿਹੜੇ ਨੇ ਐਡੀਟਰ ਇਨ ਚੀਫ ਰਹੇ, ਹੁਣ ਉਹ ਆਪਣਾ ਚੈਨਲ ਰਨ ਕਰਦੇ ਨੇ, ਕਾਂਗਰਸ ਵੱਲ ਦੀ ਲੀਨਿੰਗ ਹੈ। ਪਰ ਕਿਉਂਕਿ ਕ੍ਰਿਟਿਕ ਨੇ ਹਿੰਦੂਤਵੀਆਂ ਦੇ, ਪਿਛਲੇ ਦਿਨਾਂ ਦਿੱਲੀ ਪੁਲਿਸ ਨੇ ਬੀਜੇਪੀ ਦੇ ਇੱਕ ਸਪੋਕਸਪਰਸਨ ਦੇ ਕਹਿਣ ਤੇ ਕੇਸ ਰਜਿਸਟਰ ਕੀਤਾ ਉਹਨਾਂ ਦੇ ਖਿਲਾਫ। ਔਰ ਫੋਰਨ ਐਡੀਟਰ ਗਿਲਡ ਦੀ ਸਟੇਟਮੈਂਟ ਆ ਗਈ ਕਿ ਜੀ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ, ਹਰਾਸ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਹੋਰ ਵੀ ਇਹਦੇ ਤੇ ਆਣਗੇ। ਅਸੀਂ ਸਮਝਦੇ ਹਾਂ ਕਿ ਹੁਣ ਇਹਨਾਂ ਸਾਰਿਆਂ ਦਾ ਜਿਹੜੇ ਅਦਰਵਾਈਜ਼ ਕ੍ਰਿਟਿਕ ਨੇ ਹਿੰਦੂਤਵੀਆਂ ਦੇ, ਪਰ ਅਸੀਂ ਇੱਕ ਸਿੱਖ ਟੈਸਟ ਵੀ ਲਾ ਕੇ ਹੁਣ ਦੇਖਣਾ ਕਿ ਭਾਈ ਇਹਨਾਂ ਚੋਂ ਕਿੰਨੇ ਕੇ ਆਵਾਜ਼ ਚੁੱਕਦੇ ਨੇ, ਕਿੰਨੇ ਕਿਸ ਗੱਲ ਦੇ ਉੱਤੇ ਆ ਕੇ ਜਿਹੜਾ ਉਹ ਫੋਕਸ ਕਰਦੇ ਨੇ ਕਿ ਆ ਜਿਹੜੇ ਆਜ਼ਾਦੀ ਦੇ ਨਾਲ ਗੱਲ ਕਰਨ ਦੀ ਆਜ਼ਾਦੀ ਨੂੰ ਘੁੱਟਿਆ ਇਹਨਾਂ ਨੇ, ਸਾਡੇ ਚੈਨਲਸ ਨੂੰ ਬੈਨ ਕਰਕੇ ਇਹਨਾਂ ਨੂੰ ਕਿਵੇਂ ਖੋਲਦੇ ਨੇ। ਸੋ ਜ਼ਾਹਰ ਹੈ ਕਿ ਇਸ ਬਾਰੇ ਅਸੀਂ ਭੈਣ ਜੀ ਅਮਨਜੋਤ ਕੌਰ, ਸਾਡੇ ਜਿਹੜੇ ਬਹੁਤ ਹੀ ਪਿਆਰੇ, ਮੈਂ ਦਰਸ਼ਕ ਹੀ ਨਹੀਂ ਸਮਝਦਾ, ਸਾਡੇ ਰੀਸੋਰਸ ਵੀ ਨੇ। ਔਰ ਅੱਜ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਕਿੰਨੇ ਰਿਸਰਚ ਸਕਾਲਰ ਇਕੱਠੇ ਕਰੋ ਤੇ ਜਿਵੇਂ ਉਹ ਜਾਣਕਾਰੀ ਜਿਹੜੀ ਹੈ ਪੁਖਤਾ ਤੌਰ ਵਾਲੀ ਕਨਫਰਮ ਕਰਕੇ ਦਿੰਦੇ ਨੇ, ਸਾਡਾ ਕੰਮ ਵੀ ਸੌਖਾ ਹੁੰਦਾ ਹੈ। ਅਫਸੋਸ ਸਾਨੂੰ ਹੁਣ ਦੇਖ ਨਹੀਂ ਪਾਣਗੇ, ਪੰਜਾਬ ਦੇ ਵਿੱਚ ਬੈਠੇ ਆ ਕਿਉਂਕਿ ਸਭ ਕੁਝ ਹੈ, ਪਰ ਉਹਨਾਂ ਨੇ ਇਸ ਪੀਰੀਅਡ ਪਿਛਲੇ 3-4 ਦਿਨਾਂ 'ਚ ਸਾਨੂੰ 7-8 ਈਮੇਲਸ ਲਿਖੀਆਂ ਨੇ ਵੇਰਵੇ ਨਾਲ, ਕੀ ਕਿੱਥੇ ਕੀ ਹੋਇਆ, ਕਿਵੇਂ ਉਹਨਾਂ ਨੇ ਯੂਪੀ ਦੇ ਵਿੱਚ ਵੀ ਇੱਕ ਜਿਹੜਾ ਮੁਸਲਮਾਨ ਨੌਜਵਾਨ ਨੂੰ ਚੁੱਕ ਕੇ ਉਹਨੂੰ ਸਿੱਖ ਦਹਿਸ਼ਤਗਰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਉਹਨਾਂ ਦਾ ਬਿਲਕੁਲ ਜ਼ਹਿਰ ਉਗਲਿਆ ਜਾ ਰਿਹਾ ਉਹਨਾਂ ਦੇ ਬਾਕੀ ਸਾਰਿਆਂ ਵੱਲੋਂ। ਔਰ ਇਹਦੇ 'ਚ ਜ਼ਾਹਰ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਿਹੜੇ ਨੇ, ਉਹਨਾਂ ਨੇ ਅਜੇ ਤੱਕ ਬੱਜ ਨਹੀਂ ਕੀਤਾ ਹੈ ਆਪਣੀ ਲਾਈਨ ਤੋਂ। ਜਦੋਂ ਉਹਨਾਂ ਨੂੰ ਕਿਸੇ ਨੇ, ਮੀਡੀਆ ਨੇ ਦੁਬਾਰਾ ਪੁੱਛਿਆ ਕਿ ਜੀ ਇਹ ਤੁਸੀਂ ਕੀ ਗੱਲ, ਔਰ ਬੀਜੇਪੀ ਔਰ ਮਨਮੋਹਨ ਕਾਲੀਆ ਨੇ ਕਿਹਾ ਕਿ ਜੀ ਇਹ ਜਥੇਦਾਰ ਨੇ ਸਾਰੇ ਪੰਜਾਬੀਆਂ ਦੇ ਹਿਰਦੇ ਵਲੂੰਦਰ ਦਿੱਤੇ ਨੇ, ਜਿਹੜੇ ਉਹਨਾਂ ਦੇ ਟੁੱਚੇ MLA ਉਹ ਕਾਂਗਰਸ ਦੇ ਵੀ, ਬੀਜੇਪੀ ਦੇ ਵੀ, ਔਰ ਉਹ ਜਿਹੜਾ ਬਿਲਕੁਲ ਕੀ ਹੈ ਉਹ ਸ਼ਰਾਬੀ ਉੱਥੋਂ ਸੰਗਰੂਰ ਤੋਂ ਭੰਡ ਭਗਵੰਤ ਮਾਨ, ਉਹ ਵੀ ਕਹਿ ਰਿਹਾ। ਹੁਣ ਸੁਖਬੀਰ ਬਾਦਲ ਦੱਸੇ ਕੀ ਕਰ ਰਹੇ, ਹੁਣ ਇਹ ਸਾਰੇ ਲੱਗੇ ਹੋਏ ਨੇ। ਪਰ ਜਥੇਦਾਰ ਨੇ ਬੜੀ ਸੋਹਣੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਜੀ ਬਹੁਤ ਸਾਰੇ ਹਿੰਦੂ ਲੀਡਰ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਤੇ ਜੇ ਮੈਂ ਖਾਲਿਸਤਾਨ ਦੀ ਗੱਲ ਕਰ ਦਿੱਤੀ ਤੇ ਕਿਹੜੀ ਆਫਤ ਆ ਗਈ। ਬਿਲਕੁਲ ਠੀਕ ਹੈ ਕਿ ਵੀ ਜੇ ਇਸ ਮੁਲਕ 'ਚ ਹਿੰਦੂ ਰਾਸ਼ਟਰ ਦੀ ਗੱਲ ਹੋ ਸਕਦੀ ਹੈ, ਉਹ ਜੁਰਮ ਨਹੀਂ ਹੈ, ਤੇ ਸਿੱਖ ਆਪਣੇ ਨੇਸ਼ਨ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰਾ ਜਿਹੜਾ ਮਾਹੌਲ ਹੈ, ਇਸ ਨੇ ਇੱਕ ਸਿੱਖ ਕੌਮ ਦੇ ਅੰਦਰ ਇੱਕ ਪੋਜ਼ਿਟਿਵਿਟੀ ਦਾ ਮਾਹੌਲ ਬਣਾਇਆ। ਔਰ ਇਸ ਸਾਰੇ 'ਚ ਮੈਂ ਉਹਨਾਂ ਦੇ ਦੋਵਾਂ ਦੇ ਟਵੀਟ ਕੁਇਕਲੀ ਦੱਸ ਦੇਣਾ ਚਾਹੁੰਦਾ ਕਿ ਵੀ ਹਿੰਦੂ ਤਵੀਆਂ ਨੂੰ ਕਿੰਨੀ ਤਕਲੀਫ
ਇਸ ਸਾਰੇ ਨੇ ਦਿੱਤੀ ਹੈ। ਮੈਂ ਪੰਜਾਬ ਦੇ ਜਿਹੜੇ MLA ਨੇ ਉਹਨਾਂ ਤੇ ਵਕਤ ਜ਼ਾਇਆ ਨਹੀਂ ਕਰਾਂਗਾ, ਪਰ ਪਹਿਲਾਂ ਮੈਂ ਜਿਹੜਾ ਇਹਨਾਂ ਦਾ ਅਭਿਸ਼ੇਕ ਸਿੰਘ ਵੀ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਕਿਹਾ 95% of Sikhs in India don't want Khalistan. The rest 5% are funded by a failed state called Pakistan, whose economy runs on creating instability in India. Our unity and secular credentials is our biggest strength, and that is enough to kill any feeble attempts to divide India. ਚਲੋ ਅਭਿਸ਼ੇਕ ਨੇ ਇਹ ਤਾਂ ਮੰਨਿਆ ਕਿ 5% ਸਿੱਖ ਚਾਹੁੰਦੇ ਨੇ, 5 ਬਹੁਤ ਹੁੰਦੇ ਨੇ। ਜੇ ਇਹ ਉਹਨਾਂ ਦਾ ਸਪੋਕਸਪਰਸਨ ਮੰਨ ਰਿਹਾ, ਹੋ ਸਕਦਾ ਇੰਟੈਲੀਜੈਂਸ ਰਿਪੋਰਟ, ਵੈਸੇ ਕਿਸੇ ਵੀ ਕੌਮ ਚ ਜਿਹੜੇ ਐਕਟਿਵਿਸਟ ਜੇ 5% ਹੋਣ, ਬਾਕੀ ਤਾਂ ਸ਼ਾਮਲ ਵਾਜੇ ਹੀ ਹੁੰਦੇ ਨੇ। ਤੁਸੀਂ ਬੈਂਡ ਜਿਹੜਾ ਹੈ 50 ਬੰਦਿਆਂ ਦਾ ਬੈਂਡ ਭਾਵੇਂ ਹੋਏ ਤੇ ਉਹ ਤੂਤਰੀ ਤੇ ਡਰਮ ਤੇ ਉਹੀ 4-5 ਹੁੰਦੇ ਨੇ, ਬਾਕੀ ਤਾਂ ਕਿਰਾਏ ਤੇ ਲੈ ਜਾਂਦੇ ਨੇ, ਵਰਦੀਆਂ ਪਵਾ ਦਿੰਦੇ ਨੇ ਉਹਨਾਂ ਨੂੰ, ਲੇਬਰ ਵਾਲੇ ਇਕੱਠੇ ਕੀਤੇ ਹੁੰਦੇ ਨੇ ਬਹੁਤ ਸਾਰੇ, ਹੁਣ ਉੱਥੇ ਦੇਖਣ ਚ ਆਉਂਦਾ ਹੈ। ਸੋ ਮਤਲਬ ਇਹ ਯਾਰ, ਇਸੇ ਤਰ੍ਹਾਂ ਕਿਸੇ ਕੌਮ ਚ ਜੇ ਇੱਕ ਕਾਜ਼ ਨੂੰ ਉਸ ਘੁੱਟਣ ਵਾਲੇ ਮਾਹੌਲ ਚ, ਜ਼ੁਲਮ ਵਾਲੇ ਮਾਹੌਲ ਚ 5% ਸਿੱਖ ਇਹਦੇ ਕਹਿਣ ਮੁਤਾਬਕ ਝੰਡਾ ਬਰਦਾਰ ਨੇ, ਇਹ ਤਾਂ ਮੂਵਮੈਂਟ ਦੀ ਬਹੁਤ ਵੱਡੀ ਸਕਸੈਸ ਹੈ। ਫਿਰ ਜਿਵੇਂ ਇਹਨਾਂ ਦੀ ਕਬਜ਼ ਨਹੀਂ ਖੁੱਲਦੀ ਸਵੇਰੇ ਜਦੋਂ ਤੱਕ ਕਿ ਪਾਕਿਸਤਾਨ ਦਾ ਨਾਂ ਨਾ ਲੈਣ। ਭਾਈ ਫੇਲਡ ਸਟੇਟ ਜਿਹਨੂੰ ਤੁਸੀਂ 70-72 ਸਾਲ ਤੋਂ ਕਹਿ ਰਿਹਾ ਹੈ, ਔਰ ਹੁਣ ਇਹ ਤੁਸੀਂ ਦੇਖ ਲਓ ਕਿ ਭਾਈ ਜੇ ਤੁਹਾਡੇ ਕਹਿਣ ਨਾਲ ਉਹ ਕਹਿੰਦੇ ਨੇ ਵੀ ਜੇ ਕਾਵਾਂ ਦੀ ਚਾਹਨਾ ਨਾਲ ਝੋਟੇ ਮਰਦੇ ਹੋਣ ਤਾਂ ਫਿਰ ਕੋਈ ਝੋਟਾ ਨਾ ਰਹੇ, ਕਿ ਉਹ ਕਾਂ ਤਾਂ ਡੀਕਦੇ ਕਿ ਕਦੋਂ ਝੋਟਾ ਮਰੇ ਤੇ ਉਹ ਠੂੰਗੇ ਮਾਰ ਕੇ ਉਹਨੂੰ ਚੁੰਡੇ। ਸੋ ਐਵੇਂ ਨਹੀਂ ਹੁੰਦਾ, ਔਰ ਜ਼ਾਹਿਰ ਹੈ ਕਿ ਭਾਈ ਇਹ ਉਹਨਾਂ ਦੀ ਯੂਨਿਟੀ ਇੰਟੈਗਰਿਟੀ ਦੀ, ਪਰ ਇਹਨਾਂ ਦਾ ਮਜਬੂਰ ਹੋਣਾ ਇੱਕਦਮ ਬਾਅਦ ਇਹ ਕਰਨ ਦੇ ਲਈ ਇਹ ਦੱਸਦਾ ਵੀ ਕਿੰਨੇ ਬੰਦਲ ਗਏ ਨੇ। ਉਹ ਸਮਝਦੇ ਸੀ ਵੀ ਇਹ ਸਾਰੇ ਅਸੀਂ ਰੈਂਟਾ ਸਿੱਖ, ਬਾਦਲ ਐਂਡ ਅਮਰਿੰਦਰ ਐਂਡ ਮਨਜਿੰਦਰ ਸਿਰਸਾ ਬਰਾਂਡ ਇਕੱਠੇ ਕੀਤੇ ਹੋਏ ਨੇ ਔਰ ਇਹਨਾਂ ਦੀ ਅਸੀਂ ਆਵਾਜ਼ ਬੰਦ ਕੀਤੀ ਹੋਈ ਹੈ। ਹੁਣ ਉਹ ਦੂਸਰੇ ਨੂੰ ਦੇਖੋ ਜਿਹੜਾ ਫਰਾਡੀਆ ਲੰਮੀ ਮੁੱਛ ਰੱਖੀ ਹੁੰਦੀ ਹੈ, ਵੈਸੇ ਉਹਦੀਆਂ ਕਈ ਫੋਟੋਆਂ ਜਲਦੀ ਮੁੱਛ ਮੁੰਨੀ ਹੁੰਦੀ ਹੈ, ਉਹ ਕਹਿੰਦਾ ਵੀ ਚੀਨ ਵਾਲਿਆਂ ਨੇ ਮੁੰਨ ਦਿੱਤੀ ਹੈ, ਕਿਉਂਕਿ ਇਹ ਵੀ ਧਮਕੀਆਂ ਦੇਣ ਵਾਲਾ ਸੀ। ਮੇਜਰ ਗੌਰਵ ਆਰੀਆ ਇਹ ਕਹਿ ਰਿਹਾ, ਇੰਟਰਸਟਿੰਗ ਆਰਟੀਕਲ on how Khalistanis protest racism by promoting a racist। ਹੁਣ ਇਹ ਇਸ ਦੇ ਉੱਤੇ ਹੈ ਕਿਉਂਕਿ ਜਿਹੜੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਰੇਸਿਜ਼ਮ ਦੇ ਖਿਲਾਫ, ਉਹਦੇ ਚ ਬਾਹਰਲੇ ਮੁਲਕਾਂ ਚ ਸਿੱਖ ਵੀ ਸ਼ਾਮਲ ਹੋਏ ਨੇ ਔਰ ਉਹ ਉਹਨਾਂ ਦੇ ਨਾਲ ਖਲੋਤੇ ਨੇ। ਸੋ ਉਹ ਇੱਕ ਆਰਟੀਕਲ ਦੇ ਉੱਤੇ ਕਮੈਂਟ ਕਰ ਰਿਹਾ ਕਿ ਦੇਖੋ ਜੀ ਇਹ ਇੱਕ ਰੇਸਿਸਟ ਨੂੰ, ਇਹ ਹੁਣ ਕਿਹਨੂੰ ਰੇਸਿਸਟ ਕਹਿ ਰਿਹਾ ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। They rightly protest the death of an African American, but when they support Bhindranwale, who was responsible for killing hundreds of Hindus and Sikhs in Punjab in the 80s, they expose themselves। ਹੁਣ ਇਹ ਭਿੰਡਰਾਂਵਾਲਿਆਂ ਨੂੰ ਰੇਸਿਸਟ ਕਹਿ ਰਿਹਾ, ਇਹ ਕਹਿ ਰਹੇ। ਔਰ ਦੇਖੋ 1.5 ਲੱਖ ਸਿੱਖ ਮੁੰਡਾ ਮਾਰਿਆ, ਉਹਨੂੰ ਹੰਡਰਡਸ ਕਹਿ ਰਿਹਾ ਤੇ ਉਹਨਾਂ ਚ ਵੀ ਹਿੰਦੂ ਵਿੱਚ ਵਾੜ ਰਿਹਾ, ਹਿੰਦੂਜ਼ ਐਂਡ ਸਿੱਖਸ ਹੰਡਰਡਸ ਆਫ। ਇਹ ਕਹਿ ਰਿਹਾ ਕਿ ਦੇਖੋ ਉਧਰ ਉਹ ਪ੍ਰਮੋਟ ਉਹਨੂੰ ਕਰ ਰਹੇ ਨੇ ਰੇਸਿਜ਼ਮ ਦੇ ਖਿਲਾਫ, ਔਰ ਇਧਰ ਦੇਖੋ ਪਿੰਡਰਾਂ ਵਾਲਿਆਂ ਨੂੰ। ਤੁਸੀਂ ਹੁਣ ਇਸ ਤੋਂ ਅੰਦਾਜ਼ਾ ਲਾਓ ਕਿ ਜਦੋਂ ਕਿੰਨੀ ਤਕਲੀਫ ਹੋਈ ਹੋਏਗੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪੁੱਛਿਆ ਕਿ ਜੀ ਸੰਤ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਜਿੱਦਣ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਤੁਹਾਡਾ ਕੀ ਖਿਆਲ? ਉਹਨਾਂ ਨੇ ਕਿਹਾ ਜੀ ਸੰਤਾਂ ਦੀ ਸੋਚ ਨੂੰ ਸੰਭਾਲਣ ਦੀ ਲੋੜ ਹੈ। ਹੁਣ ਇਹ ਇਹਨਾਂ ਨੂੰ ਰੈਟਲ ਕਰ ਰਿਹਾ ਹੈ ਕਿ ਬਈ ਜ਼ਾਹਰ ਹੈ ਕਿ ਪਿੰਡਰਾਂ ਵਾਲਿਆਂ ਦੀ ਤਾਂ ਫੋਟੋ ਤੋਂ ਉਹਨਾਂ ਨੂੰ ਖੌਫ ਸੀ ਤੇ ਅੱਜ ਉਹਨਾਂ ਦਾ ਹੀ ਨੈਟਵਰਕ ਦਾ ਬਣਾਇਆ, ਕਿਉਂਕਿ ਬੀਜੇਪੀ ਔਰ RSS ਨਾਲ ਹੀ ਅਲਾਇੰਸ ਬਾਦਲਾਂ ਨੇ ਕੀਤਾ ਹੋਇਆ। ਇਹ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਇਹ ਮਜਬੂਰੀ ਬਣੀ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਸਟਰਗਲ ਦਾ ਇੱਕ ਮਾਈਲਸਟੋਨ ਹੈ। ਬਹੁਤ ਸਾਰੀ ਸਾਡੇ ਵੀਰ ਸੁਰਿੰਦਰ ਸਿੰਘ ਜੀ ਨੇ ਵੀ ਵਰਜੀਨੀਆ ਤੋਂ ਸਾਨੂੰ ਇਸ ਦੇ ਉੱਤੇ ਲਿਖਤ ਭੇਜੀ ਹੈ। ਅਸੀਂ ਆਉਣ ਵਾਲੇ ਦਿਨਾਂ 'ਚ ਇਸ ਟੌਪਿਕ ਨੂੰ ਕੰਟੀਨਿਊ ਕਰਾਂਗੇ। ਮੈਂ ਘੜੀਵਾਲ ਦੇਖ ਰਿਹਾ ਔਰ ਜਾਣ ਤੋਂ ਪਹਿਲਾਂ ਅਸੀਂ ਜਿਹੜੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਡਿਵੈਲਪਮੈਂਟਸ ਨੇ, ਸੋ ਜ਼ਾਹਰਾ ਤੌਰ ਤੇ ਖੁਸ਼ੀ ਦੀ ਗੱਲ ਹੈ ਕਿ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਹੈ ਕਿ ਪਿਛਲੇ 12 ਦਿਨਾਂ 'ਚ ਕੋਈ ਕੇਸ ਨਿਊਜ਼ੀਲੈਂਡ ਦੇ ਵਿੱਚ ਨਹੀਂ ਆਇਆ ਹਸਪਤਾਲ ਦੇ ਵਿੱਚ। ਔਰ ਉਹ ਜਿਹੜੀ ਕਿ ਇੱਕ ਬੜੀ ਪਪੂਲਰ ਲੀਡਰ ਬਣ ਕੇ ਉੱਭਰੀ ਹੈ, ਉਹ ਆਪਣੀ ਛੋਟੀ ਬੱਚੀ ਦੇ ਨਾਲ ਜਿਹੜੀ ਆ ਘਰ ਦੇ ਵਿੱਚ ਡਾਂਸ ਕਰ ਰਹੀ ਹੈ ਦੱਸਣ ਲਈ ਕਿ ਬਾਈ, ਔਰ ਉਹਨੂੰ ਇਸ ਵੇਲੇ ਕਰੋਨਾ ਨੂੰ ਕਾਬੂ ਕਰਨ ਦੇ ਮਾਮਲੇ 'ਚ ਨਿਊਜ਼ੀਲੈਂਡ ਨੂੰ ਔਰ ਉਹਦੇ 'ਚ ਵੀ ਉਸ ਬੀਬੀ ਦੀ ਲੀਡਰਸ਼ਿਪ ਨੂੰ
ਸਭ ਤੋਂ ਵੱਧ ਕ੍ਰੈਡਿਟ ਦਿੱਤਾ ਜਾ ਰਿਹਾ ਹੈ ਨਿਊਯਾਰਕ ਸਟੇਟ। ਆਪਣੇ ਇਸ ਦੀ ਗੱਲ ਕਰੀਏ ਕਿ ਇਹਦੇ ਬਾਵਜੂਦ ਕਿ ਨਿਊਯਾਰਕ ਐਪੀ ਸੈਂਟਰ ਬਣਿਆ ਦੁਨੀਆ 'ਚ, ਇੱਕ ਸਟੇਜ ਤੇ 4 ਲੱਖ ਪੋਜ਼ਿਟਿਵ ਕੇਸ ਨਿਊਯਾਰਕ ਦੇ ਵਿੱਚ ਸਨ। ਨਿਊਯਾਰਕ ਦਾ ਹਰ 20ਵਾਂ ਬੰਦਾ, ਐਵਰੀ 20th ਪਰਸਨ, ਉਹ ਕਰੋਨਾ ਪੋਜ਼ਿਟਿਵ ਸੀ ਔਰ 30,000 ਤੋਂ ਜ਼ਿਆਦਾ ਮੌਤਾਂ ਨਿਊਯਾਰਕ ਦੇ ਵਿੱਚ ਹੋਈਆਂ ਨੇ। ਕਈ ਵਾਰ ਇੱਕ ਦਿਨ ਦੇ ਵਿੱਚ 1,000 ਮੌਤ ਵੀ, 800 ਤੋਂ 1000 ਡੈਥ ਨਿਊਯਾਰਕ 'ਚ ਰਿਕਾਰਡ ਕੀਤੀਆਂ ਗਈਆਂ ਔਰ ਅਜੇ ਵੀ 500 ਕੇਸ ਨਵੇਂ ਰੋਜ਼ਾਨਾ ਆ ਰਹੇ ਨੇ। ਪਰ ਇਸ ਸਭ ਦੇ ਬਾਵਜੂਦ ਨਿਊਯਾਰਕ ਵਾਸੀਆਂ ਨੇ ਵੀ ਸਕੂਨ ਦਾ ਇਜ਼ਹਾਰ ਕੀਤਾ ਹੈ ਕਿ ਉਹਨਾਂ ਨੇ ਜਿਵੇਂ ਕੰਸਟਰਕਸ਼ਨ, ਮੈਨੂਫੈਕਚਰਿੰਗ, ਰਿਟੇਲ, ਇਹ ਸਾਰੇ ਸੈਕਟਰ ਖੋਲੇ ਨੇ, ਦਫ਼ਤਰ ਵੀ ਖੋਲੇ ਨੇ। ਅਸੀਂ ਵੀ ਆਪਣੀ ਟੀਮ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਅਸੈਸ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਜੇ ਰੱਬ ਨੇ ਚਾਹਿਆ ਤੇ ਅਸੀਂ ਲਾਈਵ ਆਪਣੇ ਸਟੂਡੀਓ 'ਚ ਸ਼ੋਅ ਕਰ ਰਹੇ ਹੋਵਾਂਗੇ। ਪਰ ਅਜੇ ਅਸੀਂ ਸਾਰਿਆਂ ਦੇ ਨਾਲ ਡੈਲੀਬਰੇਟ ਕਰਨ ਤੋਂ ਬਾਅਦ ਇਸ ਬਾਰੇ ਕਰਾਂਗੇ। ਔਰ ਇਸ ਵੇਲੇ ਜਿਹੜਾ ਦੁਨੀਆ ਦੇ ਵਿੱਚ ਟੋਟਲ ਕੇਸ, ਕਿਉਂਕਿ ਜਿਵੇਂ ਬ੍ਰਾਜ਼ੀਲ ਬੜੀ ਤੇਜ਼ੀ ਦੇ ਨਾਲ ਉੱਥੇ ਕੇਸ ਨੇ, ਨੰਬਰ 2 ਤੇ ਹੈ। ਭਾਰਤ, ਜਿਨ੍ਹਾਂ ਦੇ ਕੋਲ ਗਊ ਮੂਤਰ ਦਾ ਇਲਾਜ ਹੈ, ਜਿੱਥੇ ਕਰੋਨਾ ਦੇਵੀ ਦੇ ਮੰਦਿਰ ਨੇ, ਜਿੱਥੇ ਉਹਨਾਂ ਦੀ ਪ੍ਰਾਚੀਨ ਸੰਸਕ੍ਰਿਤੀ ਯੋਗਾ ਸਭ ਬਿਮਾਰੀਆਂ ਦਾ ਇਲਾਜ ਹੈ, ਰਾਮਦੇਵ, ਵਾਸੁਦੇਵਾ ਸਾਰੇ ਪੁੱਠੇ ਹੋ ਕੇ ਲਟਕਦੇ ਨੇ। ਲੇਕਿਨ ਇਹ ਨਾ ਯੋਗਾ ਕੰਮ ਆਇਆ, ਨਾ ਗਊ ਮੂਤਰ ਕੰਮ ਆਇਆ, ਨਾ ਗਾਂ ਦਾ ਗੋਹਾ ਕੰਮ ਆਇਆ। ਔਰ ਇਸ ਵੇਲੇ ਭਾਰਤ ਜਿਹੜਾ ਉਹ 5ਵੇਂ ਨੰਬਰ ਤੇ ਹੈ ਦੁਨੀਆ 'ਚ ਕੇਸਾਂ ਦੇ ਹਵਾਲੇ ਨਾਲ। ਔਰ ਟੋਟਲ ਕੇਸ ਦੁਨੀਆ ਦੇ ਵਿੱਚ 7,01,45,199 ਨੇ ਔਰ ਮੌਤਾਂ ਜਿਹੜੀਆਂ ਨੇ ਉਹ 4,07,390 ਜਿਹੜੀਆਂ ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ ਟੋਟਲ ਕੇਸ 2 ਮਿਲੀਅਨ ਨੂੰ ਕ੍ਰਾਸ ਕਰ ਗਏ ਨੇ। 2,13,613 ਟੋਟਲ ਕੇਸਿਸ ਨੇ ਔਰ 1,12,640 ਡੈਥਸ ਅਮਰੀਕਾ ਦੇ ਵਿੱਚ ਹੋਈਆਂ ਨੇ। ਭਾਰਤ ਇਸ ਵੇਲੇ ਹੁਣ ਲੱਖਪਤੀ ਹੈ, ਪਹਿਲਾਂ 1 ਲੱਖ ਸੀ, ਹੁਣ 2 ਲੱਖਪਤੀ ਹੈ। 2,65,090 ਟੋਟਲ ਕੋਰੋਨਾ ਪੋਜ਼ਿਟਿਵ ਨੇ ਔਰ 5ਵੇਂ ਨੰਬਰ ਤੇ ਹੈ ਔਰ 2,067 ਜਿਹੜੀਆਂ ਨੇ ਡੈਥਸ ਨੇ। ਪਾਕਿਸਤਾਨ ਵੀ, ਭਾਵੇਂ ਭਾਰਤ ਉਹਨਾਂ ਨੂੰ ਸ਼ੂਦਰ ਸਮਝਦਾ ਹੋਏ, ਲੇਕਿਨ ਇਸ ਮਾਮਲੇ 'ਚ ਉਹ ਵੀ ਨਾਲ ਬਰਾਬਰ ਜਿਹੇ ਨੇ ਔਰ ਉਹਨਾਂ ਦਾ ਪਾਕਿਸਤਾਨ 16ਵੇਂ ਨੰਬਰ ਤੇ ਹੈ ਔਰ ਪਾਕਿਸਤਾਨ 'ਚ ਵੀ 1 ਲੱਖ ਕੇਸ ਪੋਜ਼ਿਟਿਵ ਕ੍ਰਾਸ ਹੋ ਚੁੱਕਾ ਹੈ। 1,03,671 ਔਰ 2,067 ਡੈਥਸ ਨੇ। ਔਰ ਉਹਨਾਂ ਦੀ ਇਵਨ ਪੋਲੀਟੀਕਲ ਕਲਾਸ ਵੀ, ਜਿਵੇਂ ਸਾਬਕਾ ਪ੍ਰਾਈਮ ਮਿਨਿਸਟਰ ਜਿਹੜੇ ਨੇ ਮਿਸਟਰ ਸ਼ਾਕਾਨ ਅਬਾਸੀ ਔਰ ਉਹਨਾਂ ਦੇ ਬੜੇ ਕਲਰਫੁਲ ਮਰਕਿਊਰੀਅਲ ਰੇਲਵੇ ਮਿਨਿਸਟਰ ਸ਼ੇਖ ਰਸ਼ੀਦ, ਜਿਹੜੇ ਇੱਕੋ ਦਿਨ 'ਚ ਕਈ ਵਾਰੀ 8-8, 10 ਚੈਨਲਸ ਤੇ ਨਜ਼ਰ ਆਉਂਦੇ ਨੇ ਔਰ ਉਹਨਾਂ ਕੋਲ ਚੰਗਾ ਹੁਨਰ ਹੈ ਗੱਲ ਕਰਨ ਦਾ, ਲੋਕ ਉਹਨਾਂ ਨੂੰ ਦੇਖਦੇ ਨੇ। ਅਸੀਂ ਵੀ ਉਹਨਾਂ ਨੂੰ ਜਿਹੜਾ ਕੁਝ ਮਾਮਲਿਆਂ ਦੇ ਵਿੱਚ, ਖਾਸ ਤੌਰ ਤੇ ਜਦੋਂ ਲਾਲੂ ਯਾਦਵ ਰੇਲਵੇ ਮਿਨਿਸਟਰ ਬਣਿਆ, ਉਹ ਵੀ ਕਲਰਫੁਲ ਸੀ ਤੇ ਉਧਰ ਸ਼ੇਖ ਰਸ਼ੀਦ ਸੀ, ਚੰਗਾ ਕੰਬੀਨੇਸ਼ਨ ਸੀ। ਉਹ ਅਨਫੋਰਚੂਨੇਟਲੀ ਇਹ ਦੋਨੋਂ ਹੀ ਸ਼ਖਸੀਅਤਾਂ ਕੋਰੋਨਾ ਪੋਜ਼ਿਟਿਵ ਆਈਆਂ ਨੇ ਔਰ ਦਿੱਲੀ ਕੇਜਰੀਵਾਲ ਦੇ ਬਹੁਤ ਸਾਰੇ ਹੋਰ ਅਡੰਬਰ ਜਿਹੜੇ ਨੇ, ਉਹਨਾਂ ਵਾਂਗ ਇੱਕ ਅਡੰਬਰ ਜਿਹੜਾ ਸੀ ਜੀ ਦਿੱਲੀ 'ਚ ਅਸੀਂ ਆਹ ਕਰਤਾ, ਪਰ ਨਾਲ ਹੀ ਆਰਡਰ ਕੱਢਤਾ ਕਿ ਦਿੱਲੀ 'ਚ ਕੋਈ ਗੈਰ ਦਿੱਲੀ ਵਾਲਾ ਇਲਾਜ ਨਹੀਂ ਕਰਾ। ਅਸੀਂ ਤਾਂ ਕਹਿੰਦੇ ਹਰ ਸਟੇਟ ਇਹ ਆਰਡਰ ਕੱਢੇ, ਜਿਵੇਂ ਯੂਪੀ, ਬਿਹਾਰ, ਉਹਨਾਂ ਨੇ ਬਾਰਡਰ ਬੰਦ ਕਰਤੇ ਸੀ। ਇਹੀ ਲਿਜਾ ਰਿਹਾ ਉਸ ਪਾਸੇ ਵੱਲ ਕਿ ਅਲਟੀਮੇਟਲੀ ਇਹ ਅੱਡ-ਅੱਡ ਜਿਹੜੀਆਂ ਕੌਮੀਅਤਾਂ ਇੱਕ ਥਾਂ ਤੇ ਡੱਕੀਆਂ ਹੋਈਆਂ ਨੇ ਔਰ ਬੇਸ਼ੱਕ ਲੈਫਟੀਨੈਂਟ ਜਨਰਲ, ਲੈਫਟੀਨੈਂਟ ਗਵਰਨਰ ਦਿੱਲੀ ਦੇ ਨੇ ਇਹਨੂੰ ਓਵਰਰੂਲ ਕੀਤਾ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਵਿੱਚ ਇਹ ਚੱਲ ਰਿਹਾ। ਪ੍ਰੋਟੈਸਟ ਦੁਨੀਆ ਭਰ 'ਚ ਰੇਸਿਜ਼ਮ ਦੇ ਖਿਲਾਫ ਬੜੇ ਜ਼ੋਰ ਸ਼ੋਰ ਪਰ ਪੀਸਫੁਲ। ਇੰਗਲੈਂਡ ਦੇ ਵਿੱਚ ਉਹਨਾਂ ਨੇ ਕਈ ਵੱਡੇ ਪ੍ਰੋਮੀਨੈਂਟ, ਇੱਕ ਦੋ ਜਿਹੜੇ ਸਲੇਵ ਟ੍ਰੇਡਰ ਸੀ, ਜਿਹੜੇ ਉੱਥੋਂ ਲਿਆ ਕੇ ਅਫਰੀਕਾ 'ਚੋਂ ਗੁਲਾਮ ਅਮਰੀਕਾ ਔਰ ਦੂਜੇ 'ਚ ਵੇਚਦੇ ਸੀ, ਉਹਨਾਂ ਦੇ ਬੁੱਤ ਵੀ ਥੱਲੇ ਸੁੱਟੇ ਨੇ। ਅਮਰੀਕਾ 'ਚ ਪੁਲਿਸ ਦੇ ਖਿਲਾਫ ਕਿਵੇਂ ਜ਼ਿਆਦਤੀਆਂ ਨੇ, ਹੋਰ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਮਿਨੀਐਪੋਲਿਸ ਦੀ ਕੌਂਸਲ ਨੇ ਤਾਂ ਜਿਹੜਾ ਉਹ ਸਾਰਾ ਪੁਲਿਸ ਡਿਪਾਰਟਮੈਂਟ ਹੀ ਡਿਸਬੈਂਡ ਕਰ ਦਿੱਤਾ ਹੈ ਕਿ ਅਸੀਂ ਨਵੀਂ ਕਰਾਂਗੇ। ਔਰ ਮੈਨੂੰ ਡਰ ਹੈ ਕਿ ਇੱਥੇ ਈਵਨ ਜੇ ਪੁਲਿਸ ਵੀ ਉਹਨਾਂ 'ਚੋਂ ਇੱਕ ਅੱਧਾ ਵੀ ਕੋਈ ਹਥਿਆਰਬੰਦ ਵਾਲੇ ਪਾਸੇ ਨਿਕਲ ਪਿਆ ਜਾਂ ਇਨ ਬਲਾਕ ਨੌਕਰੀਆਂ ਜਾ ਰਹੀਆਂ ਨੇ। ਔਰ ਈਵਨ ਹਾਊਸ ਦੇ ਵਿੱਚ ਵੀ ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਵੀ ਅਸੀਂ ਰਿਫਾਰਮ ਪੁਲਿਸ ਫੋਰਸ ਦੇ ਵਿੱਚ
ਲਿਆਉਣ ਦੇ ਲਈ ਲੈਜਿਸਲੇਸ਼ਨ ਲਿਆ ਰਹੇ ਹਾਂ। ਸੋ ਕੁੱਲ ਮਿਲਾ ਕੇ ਇਸ ਕਿਸਮ ਦਾ ਇਹ ਮਾਹੌਲ ਹੈ ਔਰ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਘੱਲੂਘਾਰਾ ਹਫ਼ਤੇ ਦੇ ਦੌਰਾਨ ਸਾਡੇ ਪ੍ਰੋਗਰਾਮਾਂ ਨੂੰ ਸਰਾਹਿਆ। ਪਿਛਲੇ ਪ੍ਰੋਗਰਾਮ ਵੇਲੇ ਮੇਰੀ ਸਲਿਪ ਆਫ ਟੰਗ ਸੀ 5 ਤੇ 6 ਜੂਨ ਦੀ ਦਰਮਿਆਨੀ ਰਾਤ ਕਹਿਣ ਦੇ ਬਜਾਏ ਮੈਂ ਜਨਵਰੀ ਕਿਹਾ। ਸਾਨੂੰ ਕਈਆਂ ਨੇ ਯਾਦ ਦਹਾਨੀ ਵੀ ਕਰਵਾਈ। ਉਹਦੇ ਤੋਂ ਮੈਨੂੰ ਲੱਗਾ ਕਿ ਬਈ ਸਾਰੇ ਧਿਆਨ ਨਾਲ ਦੇਖਦੇ ਨੇ, ਸੁੱਤੇ ਨਹੀਂ ਹੁੰਦੇ। ਸੋ ਅਸੀਂ ਮਾਜ਼ਰਤ ਚਾਹੁੰਦੇ ਹਾਂ ਕਿ ਬਈ ਕਈ ਵਾਰ ਇਹ ਸਲਿਪ ਆਫ ਟੰਗ ਹੁੰਦਾ ਔਰ ਬਹੁਤ ਸਾਰਿਆਂ ਨੇ ਪਹਿਲੀ ਵਾਰ ਮੈਂ ਦੇਖਿਆ ਕਿ ਘੱਲੂਘਾਰਾ ਹਫ਼ਤੇ ਦੇ ਨਾਲ ਸੰਬੰਧਿਤ ਜਿੰਨੀ ਹਮਦਰਦੀ ਔਰ ਪਿਆਰ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਵਾਰ ਦਿਖਾਇਆ, ਉਸ ਪੀੜ ਨੂੰ ਮਹਿਸੂਸ ਕੀਤਾ। ਇਹਨੂੰ ਅਸੀਂ ਬੇਸ਼ੱਕ ਸਾਡਾ ਮੈਸੇਜ ਹੁਣ TV 84 ਰਾਹੀਂ ਭਾਰਤ ਦੇ ਨਕਸ਼ੇ 'ਚ ਨਹੀਂ ਜਾਏਗਾ। ਅਸੀਂ ਇਹਦੇ ਤੇ ਅਜੇ ਦੇਖਦੇ ਹਾਂ ਕਿ ਹੋਰ ਕੀ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਦੂਸਰੇ ਜਿਹੜੇ ਸਾਡੇ ਫੈਲੋ ਫੇਸਬੁੱਕ ਦੇ ਉੱਤੇ ਇਹ ਪ੍ਰੋਗਰਾਮ ਕਰਦੇ ਨੇ, ਉਹਨਾਂ ਨੇ ਤਾਂ ਕਈ ਪੇਜ ਬਣਾਏ ਨੇ ਜਿਹੜੇ ਦੇ ਰਾਹੀਂ ਉਹ ਵੀ ਡੋਜ਼ ਦੇ ਰਹੇ ਨੇ ਹਕੂਮਤ ਨੂੰ। ਜੇ ਉਹਨਾਂ ਨੇ ਇੱਕ ਕੀਤਾ ਉਹ ਦੂਸਰੇ ਤੇ ਲਾਈਵ ਕਰਦੇ ਨੇ। ਸਮਝਿਆ ਅਸੀਂ ਵੀ ਇਸ ਕਿਸਮ ਦੀ ਸਟ੍ਰੈਟਜੀ ਕਰੀਏ। ਹਾਂ, ਮੈਨੂੰ ਟੈਕਨੀਕਲ ਟੀਮ ਨੇ ਦੱਸਿਆ ਕਿ TV 84 ਪੰਜਾਬ ਇਹ ਵੀ ਸਾਡਾ ਇੱਕ ਸਾਈਟ ਅਪ ਹੋਇਆ ਔਰ ਜਿਹੜੇ ਜੇ ਇਹਨੂੰ ਤੁਸੀਂ ਪੰਜਾਬ ਤੱਕ ਵੀ ਜਿਹੜੇ ਨੇ ਦੇਖਣ ਵਾਲੇ ਭਾਰਤ ਦੇ ਵਿੱਚ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਸਕੋ ਕਿ TV 84 ਪੰਜਾਬ ਦੇ ਉੱਤੇ ਉਹ ਜਿਹੜੇ ਨੇ ਉਹ ਲੌਗ ਕਰ ਸਕਦੇ ਨੇ, ਲੌਗਇਨ ਤੇ ਉਹਦੇ ਚੋਂ ਦੇਖ ਸਕਦੇ ਨੇ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿਵੇਂ, ਨਹੀਂ ਤਾਂ ਫਿਰ ਅਸੀਂ ਆਪਣੇ ਗੁਆਂਢੀ ਮੁਲਕ ਨੂੰ ਜੇ ਉਹਨਾਂ ਨੇ ਸਾਨੂੰ ਆਵਾਜ਼ ਨਹੀਂ ਦੇਣ ਦੇਣੀ ਫਿਰ ਤਾਂ ਅਸੀਂ ਇਹੀ ਕਹਾਂਗੇ ਕਿ ਜੀ ਸਾਡੀ ਧਰਤੀ ਹੈ ਮਦੀਨਾ ਕਰਤਾਰਪੁਰ ਸਾਹਿਬ, ਉੱਥੇ ਹੀ ਟਰਾਂਸਮਿਟਰ ਲਾ ਲਾਂਗੇ ਕਿ ਕੋਈ ਨਾ ਕੋਈ ਗੱਲ ਜਿਹੜੀ ਆ ਦੂਸਰੇ ਪਾਸੇ ਜਾਏ। ਮੇਰਾ ਖਿਆਲ ਹੈ ਕਿ ਹੁਣ ਵਕਤ ਆ ਗਿਆ ਜਿੱਥੇ ਅਸੀਂ ਸਿੱਖ ਕੌਮ ਆਪਣੀ ਆਜ਼ਾਦੀ ਦੇ ਲਈ ਜਿਹੜੀ ਹੈ ਉਹ ਪੂਰੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਇਸ ਵਾਰ ਆਪਣਾ ਰਿਜ਼ੋਲਵ ਦਿਖਾਇਆ। ਉੱਥੇ ਅਸੀਂ ਸਮਝਦੇ ਹਾਂ ਵੀ ਗੁਆਂਢੀ ਮੁਲਕ ਵੀ ਸਾਡਾ ਇਸ ਗੱਲ ਵੱਲ, ਖਾਲਿਸਤਾਨ ਦਾ ਹਮਸਾਇਆ ਸਾਡਾ ਪਾਕਿਸਤਾਨ ਮੁਲਕ, ਉਸ ਦੇ ਜਿਹੜੇ ਰੂਲਰ ਨੇ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨੇ, ਲਾਅ ਮੇਕਰ ਨੇ, ਉਹ ਵੀ ਜ਼ਰਾ ਗਟਸ ਦਿਖਾਣ। ਔਰ ਇੱਕ ਗੱਲ ਦਾ ਧਿਆਨ ਰਹੇ, ਜਿਹੜੀ ਗੱਲ ਨੈਪੋਲੀਅਨ ਨੇ ਜਿਹੜਾ ਜ਼ਬਰਦਸਤ ਫੌਜੀ ਜਨਰਲ ਸੀ ਸਮਝਾਈ ਸੀ ਕਿ ਦਾ ਬੈਸਟ ਪਾਰਟ ਆਫ ਡਿਫੈਂਸ ਇਜ਼ ਆਫੈਂਸ, ਅਟੈਕ ਐਂਡ ਅਟੈਕ ਐਂਡ ਅਟੈਕ। ਭਾਰਤੀ ਹਾਕਮ ਕਿਵੇਂ ਧਮਕੀਆਂ ਤੇ ਉਤਰੇ ਨੇ, ਚੀਨ ਦੇ ਸਾਹਮਣੇ ਤਾਂ ਭਿੱਜੀ ਬਿੱਲੀ ਬਣੇ ਨੇ ਤੇ ਪਾਕਿਸਤਾਨ ਨੂੰ ਆਲਰੇਡੀ ਕਰਤੂਤਾਂ ਦਾ ਉੱਥੇ ਕਰ ਹੀ ਰਿਹਾ ਸੀ, ਹੁਣ ਫੇਰ ਇਹ ਧਮਕਾਉਣ ਵੱਲ ਤੁਰੇ ਨੇ, ਕੋਈ ਦਿਲਵਦੀ ਵੀ ਕਰ ਸਕਦੇ ਨੇ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਨੇ ਜਿੱਥੇ ਆਪਣੇ ਆਪ ਨੂੰ ਹੋਰ ਤਰੀਕਿਆਂ ਨਾਲ ਮਹਿਫੂਜ਼ ਕੀਤਾ ਹੈ, ਉਹ ਵੀ ਆਪਣਾ ਜਿਹੜਾ ਇਹਨਾਂ ਦੀ ਜਿਵੇਂ ਟਰਮੀਨੋਲੋਜੀ ਹਿੰਦੂ ਤਵੀਆਂ ਦੀ ਕਹਿਣੀ ਹੋਏ ਤੇ ਉਹਨਾਂ ਦਾ ਜੇ ਬ੍ਰਹਮ ਅਸਤਰ ਹੈ ਕਿ ਉਹ ਸਿੱਖ ਨੇ ਔਰ ਖਾਲਿਸਤਾਨ ਦੀ ਤਹਿਰੀਕ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਹੁਣ ਜਿਹੜਾ ਘੁੰਡ ਕੱਢਣ ਦੀ ਗੱਲ ਨਹੀਂ ਹੈ, ਘੁੰਡ ਚੁੱਕਣਾ ਪਏਗਾ। ਤੇ ਫਿਰ ਜਦੋਂ ਅਸੀਂ ਭਰਾ ਖਲੋਵਾਂਗੇ ਤੇ ਫਿਰ ਜ਼ਾਹਰ ਹੈ ਕਿ ਉਹਦਾ ਨਤੀਜਾ ਕੀ ਹੋਏਗਾ। ਉਹ ਚੀਨ ਦੇ ਸਾਹਮਣੇ ਤਾਂ ਨਤੀਜਾ ਦੇਖ ਲਿਆ ਸੀ, ਤੀਸਰੇ ਸੈਗਮੈਂਟ ਨੂੰ ਫਿਰ ਡਿਸਕਸ ਕਰਾਂਗੇ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ, ਜਿਹੜਾ ਸਾਡਾ ਲਾਈਟ ਹਿਊਮਰ ਸੀ ਉਹ ਚਾਈਨੀਜ਼ ਕੁਕੀਜ਼ ਦਾ ਹੋਏ, ਉਹ ਲੌਟ ਕੇ ਬੁੱਧੂ ਘਰ ਕੋ ਆਏ ਦਾ ਹੋਏ, ਉਹ ਚੀਨੀ ਚਾਹ ਦਾ ਹੋਏ, ਔਰ ਉਹਦੇ ਤੇ ਈਵਨ ਤੁਹਾਡਾ ਮੁਸਕਰਾਣਾ, ਕਿਸੇ ਨੇ ਵੀ ਕਿਹਾ ਕਿ ਜੀ ਜਿਹੜਾ ਉਸ ਮੁੱਦੇ ਤੇ ਉਹੀ ਇਹ ਸਮਾਈਲ ਸੇਜ਼ 1000 ਸਟੋਰੀਜ਼। ਸੋ ਅਸੀਂ ਕੱਲੇ ਦੀ ਰਕਤ ਨਹੀਂ ਪੜ ਸਕਦੇ, ਪਰ ਅਸੀਂ ਤੁਹਾਡਾ ਸਭ ਦਾ ਸ਼ੁਕਰੀਆ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਉੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ
2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਕਿਸ ਤਰ੍ਹਾਂ ਕੁਵੈਤ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਲਾਮ ਵਿਰੋਧੀ ਹਿੰਦੂਤਵੀ ਲਹਿਰ ਦੇ ਚਲਦਿਆਂ ਕੁਵੈਤ ਸਰਕਾਰ ਭਾਰਤ ਨਾਲ ਸਿਹਤ ਮਾਮਲਿਆਂ ਸੰਬੰਧੀ ਕੀਤੇ ਗਏ ਸਾਰੇ ਵਾਅਦੇ ਰੱਦ ਕਰੇ। ਦੂਸਰੇ ਪਾਸੇ ਬੀਜੇਪੀ ਦੇ ਇੱਕ ਜਾਲੀ ਮੁਸਲਮਾਨ ਚਿਹਰੇ ਸੈयद ਨਕਵੀ ਨੇ ਕਿਹਾ ਹੈ ਕਿ ਬੀਜੇਪੀ ਨੂੰ ਖਾਮਖਾ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਮੁਸਲਮਾਨ ਬਹੁਤ ਖੁਸ਼ ਹਨ। ਇਸ ਵਿਸ਼ੇ ਦੇ ਉੱਪਰ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਇੱਕ ਵਕਤ ਸੀ ਕਿ ਇਹ ਜਿੰਨੇ ਗਲਫ ਦੇ ਮੁਲਕ ਨੇ ਜਿਨ੍ਹਾਂ ਨੂੰ ਖਾੜੀ ਦੇਸ਼ ਕਿਹਾ ਜਾਂਦਾ ਹੈ, ਇਹਨਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਇੰਪਲੋਇਡ ਸਨ, ਉੱਥੇ ਇਹਨਾਂ ਦੇ ਮੁਖੀ ਸ਼ੇਖ ਹੋਣ ਜਾਂ ਇਹਨਾਂ ਦੀਆਂ ਨਾਮ ਨਿਹਾਦ ਪਾਰਲੀਮੈਂਟਸ ਦੇ ਲੋਕ ਵੀ ਇੰਡੀਆ ਨੂੰ ਇੱਕ ਰੋਲ ਮਾਡਲ, ਇੱਕ ਸੈਕੂਲਰ ਮੁਲਕ, ਇੱਕ ਜਿੱਥੇ ਸਭ ਨੂੰ ਆਜ਼ਾਦੀ ਹੈ ਔਰ ਜ਼ਾਹਰ ਹੈ ਕਿ ਇਸ ਸਾਰੇ ਦਾ ਇੰਡੀਆ ਨੇ ਫਾਇਦਾ ਵੀ ਚੁੱਕਿਆ। ਇਹੀ ਕਾਰਨ ਸੀ ਕਿ ਕਦੇ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਸਾਨੂੰ ਇਹਨਾਂ ਮੁਲਕਾਂ ਵੱਲੋਂ ਖਾਸ ਤੌਰ ਤੇ ਪਿਛਲੇ ਕੁਝ ਸਮੇਂ 'ਚ ਔਰ 5 ਅਗਸਤ ਨੂੰ ਜਦੋਂ ਆਈਨੀ ਗੁੰਡਾਗਰਦੀ ਕਰਕੇ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਤੇ ਕੁਝ ਵੀ ਐਸਾ ਜਿਹੜਾ ਨਹੀਂ ਸਾਹਮਣੇ ਇਹਨਾਂ ਵੱਲੋਂ ਆਇਆ। ਇਸ ਦੇ ਉਲਟ UAE ਹੋਏ, ਸਾਊਦੀ ਅਰੇਬੀਆ ਹੋਏ, ਉਹਨਾਂ ਨੇ ਮੋਦੀ ਨੂੰ ਸੱਦ ਕੇ ਜਿਹੜਾ ਉਹ ਆਪਣੇ ਸਿਵਲ ਅਵਾਰਡ ਦੇ ਕੇ ਉਹਨਾਂ ਨੂੰ ਆਨਰ ਕੀਤਾ। ਪਰ ਇਉਂ ਲੱਗਦਾ ਹੈ ਕਿ ਵੀ ਜਿਵੇਂ ਇੱਕ ਸਟੇਜ ਦੇ ਉੱਤੇ ਜਿਹੜੇ ਉੱਪਰ ਬੈਠੇ ਲੋਕ ਹੁੰਦੇ ਨੇ, ਉਹਨਾਂ ਨੇ ਆਪਣੇ ਜਿਹੜੇ ਵੈਸਟਡ ਇੰਟਰਸਟ ਨੇ ਜਾਂ ਆਪਣੇ ਲਾਭ ਨੇ, ਫਾਇਦੇ ਨੇ, ਉਹਨਾਂ ਦੇ ਨਾਲ ਉਹ ਤੁਰ ਰਹੇ ਹੁੰਦੇ ਨੇ। ਪਰ ਕਾਮਨ ਨਾ ਵੀ ਹੋਣ, ਉਹਨਾਂ ਹੀ ਥਾਵਾਂ ਤੇ ਬੈਠੇ ਉਹਨਾਂ ਚੋਂ ਹੀ ਉਹ ਲੋਕ ਵੀ ਹੁੰਦੇ ਨੇ ਜਿਹੜੇ ਉਸ ਪੀੜ ਨੂੰ ਮਹਿਸੂਸ ਕਰਦੇ ਨੇ, ਜਿਹੜੀ ਪੀੜ ਉਹਨਾਂ ਦੇ ਹਮ ਮਜ਼ਹਬ ਜਾਂ ਹਮ ਕੌਮ ਲੋਕ ਮਹਿਸੂਸ ਕਰ ਰਹੇ ਹੁੰਦੇ ਨੇ। ਸੋ ਇਸ ਮਾਮਲੇ ਦੇ ਵਿੱਚ ਪਹਿਲਾਂ ਅਸੀਂ ਮਿਡਲ ਈਸਟ ਦੀਆਂ ਸ਼ਹਿਜ਼ਾਦੀਆਂ ਦਾ ਜ਼ਿਕਰ ਕੀਤਾ, ਕਿਵੇਂ ਉਹਨਾਂ ਨੇ ਆਵਾਜ਼ ਚੁੱਕੀ। ਉਹ ਭਾਰਤ ਨੇ ਇੱਧਰ ਉੱਧਰ ਕਰਕੇ ਦੁਬਾਰਾ OIC ਦੀ ਮੀਟਿੰਗ ਤੱਕ ਪਹੁੰਚਦੇ ਆ, ਮਾਲਦੀਵਜ਼ ਨੂੰ ਅੱਗੇ ਕਰਕੇ ਇਸ ਗੱਲ ਦੇ ਉੱਤੇ ਕੋਈ ਮਤਾ ਨਹੀਂ ਹੋਣ ਦਿੱਤਾ ਕਿ ਭਾਰਤ ਦੇ ਵਿੱਚ ਇਸਲਾਮੋਫੋਬੀਆ ਹੈ ਔਰ ਇਸਲਾਮ ਨੂੰ ਲੈ ਕੇ ਜੋ ਇਹੀ ਨਹੀਂ ਕਿ ਉੱਥੇ ਨਫ਼ਰਤ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜੋ ਲਿੰਚਿੰਗ, ਜੋ ਡਿਸਕ੍ਰਿਮੀਨੇਸ਼ਨ ਹੈ, ਔਰ ਲੇਕਿਨ ਮੈਨੇਜ ਕਰ ਲਿਆ ਭਾਰਤ ਨੇ। ਔਰ ਇਹ ਆਇਆ ਕਿ ਜੀ ਪਾਕਿਸਤਾਨ ਨੇ ਭਾਵੇਂ ਇਸਲਾਮੋਫੋਬੀਆ ਦੇ ਉੱਤੇ ਭਾਰਤ ਚੱਲ ਰਹੇ ਗੱਲ ਕੀਤੀ, ਪਰ ਮਾਲਦੀਵਜ਼ ਨੇ ਅੱਗੇ ਹੋ ਕੇ ਉਹਨੂੰ ਕਾਊਂਟਰ ਕੀਤਾ ਔਰ ਇਹ ਜਿਹੜੇ ਦੇਸ਼ ਨੇ ਉਹ ਚੁੱਪ ਰਹੇ। ਲੇਕਿਨ ਕਿਉਂਕਿ ਹਿੰਦੂ ਤਵੀਆਂ ਨੇ ਨਾ ਤਾਂ ਬਾਜ਼ ਆਣਾ, ਉਹਨਾਂ ਦੀ ਤਾਂ ਸਾਰੀ ਹੋਂਦ ਹੀ ਇਸ ਗੱਲ ਦੇ ਉੱਤੇ ਖੜੀ ਹੈ। ਉਹਨਾਂ ਦੀ ਇੱਕ ਖਾਸਮ ਖਾਸ ਜਿਹੜੀ ਲਖਨਊ ਦੇ ਵੱਡੇ ਮੈਡੀਕਲ ਕਾਲਜ ਦੇ ਵਿੱਚ ਪ੍ਰਿੰਸੀਪਲ ਦਾ ਔਰ ਵੱਡਾ ਹਸਪੀਟਲ, ਉਸ ਡਾਕਟਰ ਆਰਤੀ ਲਾਲ ਚੰਦਾਨੀ ਨੇ ਪਿਛਲੇ ਦਿਨ ਜਦੋਂ ਉਹਨੇ ਮੀਡੀਆ ਵਾਲਿਆਂ ਨੂੰ ਸੱਦਿਆ ਔਰ ਆਫੀਸ਼ੀਅਲ ਇੰਟਰਵਿਊ ਦੇ ਕੇ ਉਹਨੇ ਫਿਰ ਜਿਹਨੂੰ ਆਫ ਦਾ ਰੈਕਡ ਕਹਿੰਦੇ ਨੇ ਉਹ ਗੱਲਾਂ ਸ਼ੁਰੂ ਕੀਤੀਆਂ, ਜਿੱਥੇ ਉਹਨੇ ਮੁਸਲਮਾਨਾਂ ਬਾਰੇ ਜਾਂ ਤਬਲੀਗੀਆਂ ਦੇ ਨਾਲ ਜਿਹੜੇ ਐਡਮਿਟ ਹੋਏ ਉਹਨਾਂ ਨਾਲ ਅਸੀਂ ਕੀ ਕੀਤਾ ਹੈ ਜਾਂ ਉਹ ਕਿੰਨਾ, ਯਾਨੀ ਉਹ ਘੱਟੋ ਘੱਟ ਮੈਂ ਵੀ ਉਹਨੂੰ ਪੂਰੀ ਨਹੀਂ ਸੁਣ ਸਕਿਆ ਕਿਉਂਕਿ ਮੈਨੂੰ ਲੱਗਿਆ ਕਿ ਵੀ ਇਹ ਟੂ ਮੱਚ ਹੈ। ਹੁਣ ਉਹ ਕਿਸੇ ਨੇ ਹਾਲਾਂਕਿ ਆਫ ਦਾ ਰੈਕਡ ਸੀ, ਪਰ ਕਿਸੇ ਜਰਨਲਿਸਟ ਨੇ ਆਪਣਾ ਔਨ ਕਰ ਦਿੱਤਾ ਕੰਮ ਔਰ ਉਹ ਕਹਿ ਰਹੀ ਹੈ ਦਵਾ ਦਵਾ ਅੰਦਰ ਬੋਲ ਰਿਹਾ ਉਹਦਾ ਜੋ ਹੈ। ਔਰ ਉਹਦੇ ਤੋਂ ਬਾਅਦ ਜਿਹੜਾ ਜਦੋਂ ਬਹੁਤ ਰੌਲਾ ਪਿਆ ਔਰ ਹੋਇਆ, ਇਹ ਹੋਇਆ ਜੀ ਕਿ ਉਹਦਾ ਜਿਹੜਾ ਉਹ ਤਬਾਦਲਾ ਕਰ ਦਿੱਤਾ ਗਿਆ
ਉਹਨੂੰ ਲਖਨਊ ਦੀ ਬਜਾਏ ਪਤਾ ਨਹੀਂ ਕਿੱਥੇ ਭੇਜ ਦਿੱਤਾ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਬਹੁਤ ਵੱਡੀ ਘਟਨਾ ਸੀ। ਕੋਈ ਸਾਨੂੰ ਮੀਡੀਆ 'ਚ ਥੋੜੀ ਬਹੁਤ ਗੱਲ ਸੋਸ਼ਲ ਮੀਡੀਆ ਤੇ ਹੋਈ ਜਾਂ ਜਿਹੜੇ ਉਹਨਾਂ ਦੇ ਰਾਈਵਲ ਚੈਨਲ ਨੇ ਬੀਜੇਪੀ ਦੇ, ਪਰ ਗੱਲ ਦਬਦਬਾ ਦਿੱਤੀ ਗਈ ਜੀ ਦੇਖੋ ਕਾਰਵਾਈ ਹੋ ਗਈ, ਅਸੀਂ ਜਿਹੜਾ ਉਹਦੀ ਟ੍ਰਾਂਸਫਰ ਕਰ ਦਿੱਤੀ। ਲੇਕਿਨ ਮੈਂ ਇਹ ਸਮਝਦਾ ਹੈ ਵੀ ਇਹ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ 'ਚ ਜਦੋਂ ਹੁਣ ਸਾਡੀ ਗੱਲ ਤਾਂ ਉੱਥੋਂ ਤੱਕ ਨਹੀਂ ਪਹੁੰਚਣੀ ਹੈ, ਪਰ ਜ਼ਾਹਰ ਹੈ ਕਿ ਅਜੇ ਮਿਡਲ ਈਸਟ ਨੇ ਕੋਈ ਇਸ ਕਿਸਮ ਦੀਆਂ ਪਾਬੰਦੀਆਂ ਨਹੀਂ ਲਾਈਆਂ ਹੋਈਆਂ ਜਾਂ ਇਹਨਾਂ ਨੇ ਉਹਨਾਂ ਤੇ ਨਹੀਂ ਲਾਈਆਂ ਹੋਈਆਂ, ਉਹ ਸਾਰੇ ਪਾਸੇ ਘੁੰਮੀ। ਔਰ ਅੱਜ ਇੱਕ ਖਬਰ ਜਿਹੜੀ ਕਿ ਮੇਨ ਸਟ੍ਰੀਮ ਮੀਡੀਆ ਨੇ ਵੀ ਲਾਈ ਹੈ, ਉਸ ਖਿੱਤੇ ਦੇ ਵਿੱਚ ਕੁਵੈਤ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਨਾਮ ਮੁਹੰਮਦ ਹੈਫ ਅਲ ਮੁਤਿਆਰੀ, ਉਹਨਾਂ ਨੇ ਇੱਕ ਟਵੀਟ ਕੀਤਾ ਹੈਲਥ ਮਿਨਿਸਟਰ ਦੇ ਨਾਲ, ਕਿਉਂਕਿ ਇਹ ਇਕੱਲੇ ਮਿਡਲ ਈਸਟ ਦੇ ਵਿੱਚ ਹਿੰਦੂਤਵੀ ਜਾਂ ਇੰਡੀਅਨ ਨੌਕਰੀਆਂ ਹੀ ਨਹੀਂ ਕਰਦੇ, ਉਹਨਾਂ ਦਾ ਸਾਰਾ ਹੈਲਥ ਸਿਸਟਮ ਹੋਏ ਜਾਂ ਅਪਰ ਲੈਵਲ ਦੇ ਕੰਟਰੈਕਟ ਜਿਹਦੇ ਚ ਮਿਲੀਅਨ ਐਂਡ ਮਿਲੀਅਨਸ ਆਫ ਡਾਲਰਸ ਇਹ ਬਣਾਉਂਦੇ ਨੇ, ਉਹਨਾਂ ਨੇ ਲਏ ਹੋਏ ਨੇ, ਜਿਨ੍ਹਾਂ ਚੋਂ ਇੱਕ ਜਿਹੜਾ ਪਿੱਛੇ ਜਿਹਾ ਧੋਖਾ ਦੇ ਕੇ ਮਲਟੀ ਬਿਲੀਅਨ ਡਾਲਰ UAE ਦੇ ਖਾ ਕੇ ਦੌੜ ਗਿਆ ਇੰਡੀਆ। ਔਰ ਇਹਦੇ ਚ ਉਹਨਾਂ ਨੇ ਜਿਹੜੀ ਕੁਵੈਤੀ MP ਨੇ ਮੰਗ ਕੀਤੀ ਹੈ, ਜਿਹਨੂੰ ਕਿ ਈਵਨ ਹਾਈਲਾਈਟ ਕੀਤਾ ਹੈ, ਉਹਨਾਂ ਦੇ ਡਾਇਰੈਕਟਰ of Center for Human Rights and International Humanitarian Law, Mr. Mujil Al-Shaka ने कहा कि भी powerful Kuwaiti parliamentarian demands that nation's health ministry to immediately halt all health service related contacts with India. This is due to the growing hatred of Hindutva doctors towards Muslim patients, deliberate manslaughter, fear. ਉਹਨੂੰ ਉਹਨਾਂ ਦੀ ਹਿਊਮਨ ਰਾਈਟਸ ਬਾਡੀ ਨੇ ਵੀ ਚੁੱਕ ਲਿਆ। ਉਹਨੇ ਹੈਲਥ ਮਿਨਿਸਟਰ ਨੂੰ ਕਿਹਾ ਵੀ ਜਿੰਨੇ ਤੁਸੀਂ ਕੁਵੈਤ ਨੇ ਕੰਟਰੈਕਟ ਕੀਤੇ ਹੋਏ ਨੇ ਉਹਨਾਂ ਦੀ ਹੈਲਥ ਮਿਨਿਸਟਰੀ ਨੇ ਉਹ ਇੰਡੀਆ ਦੇ ਨਾਲ ਜਾਂ ਉਹਨਾਂ ਦੀਆਂ ਕੰਪਨੀਆਂ ਦੇ ਨਾਲ, ਉਹ ਸਾਰੇ ਕੈਂਸਲ ਕਰੋ, ਕਿਉਂਕਿ ਜਿਸ ਕਿਸਮ ਦੀ ਨਫ਼ਰਤ ਫੈਲਾਈ ਜਾ ਰਹੀ ਹੈ ਇਸ ਦਾ ਨਤੀਜਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਜਿਹੜਾ ਈਵਨ ਮੈਨਸਲੌਟਰ ਹੋਏਗਾ, ਮੁਸਲਮਾਨਾਂ ਦੀ ਨਸਲਕੁਸ਼ੀ ਹੋਏਗੀ। ਪਰ ਹੁਣ ਤੁਸੀਂ ਦੇਖੋ ਇੱਕ ਪਾਸੇ ਜਿੱਥੇ ਮਾੜੀ ਮੋਟੀ ਇਨਫੋਰਮੇਸ਼ਨ ਪਹੁੰਚੀ ਹੈ ਤੇ ਉਹਨੇ ਕਰਜ ਦਿਖਾਇਆ MP ਨੇ ਕਹਿਣ ਦਾ, ਜਦੋਂ ਅਸੀਂ ਬਾਦਲ ਜਾਂ ਅਮਰਿੰਦਰ ਨੂੰ ਰੈਂਟਾ ਸਿੱਖ ਕਹਿੰਦੇ ਆ ਜਾਂ ਇਹ ਮੁਖਤਿਆਰ ਨਕਵੀ ਜਾਂ ਉਹਦੀ ਨਸਲ ਦੇ ਹੋਰ ਜਿਹੜੇ ਉਹਨਾਂ ਨੇ ਬਿਠਾਏ ਹੋਏ ਨੇ ਉਹਨਾਂ ਨੂੰ ਅਸੀਂ ਰੈਂਟਾ ਮੁਸਲਿਮ ਕਹਿੰਦੇ ਆ, ਜਾਂ ਕਸ਼ਮੀਰ ਦੇ ਹਵਾਲੇ ਨਾਲ ਵੀ ਜਿਹੜੀ ਸਾਰੀ ਹੈ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਹੁਣ ਹੋਰ ਵੀ ਉਹ ਖਰੀਦ ਰਹੇ ਨੇ ਕਿ ਭਾਈ ਜੰਮੂ ਕਸ਼ਮੀਰ ਚੋਣਾਂ ਯੂਨੀਟੈਰਿਟੀ ਚ ਕਰਵਾਉਣ ਲਈ ਕਿਹੜੇ ਟ੍ਰੇਟਰ ਚਾਹੀਦੇ ਨੇ। ਕਿ ਇੱਕ ਪਾਸੇ ਕਿਸ ਹੱਦ ਤੱਕ ਇਸਲਾਮੋਫੋਬੀਆ ਹੀ ਨਹੀਂ ਹੈ, ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਲੇਕਿਨ ਇਹਨੂੰ ਗੁਲਾਮੀ ਕੀ ਹੁੰਦੀ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਮਾਈਨੋਰਿਟੀਜ਼ ਨਾਲ ਨੂੰ ਡੀਲ ਕਰਨ ਵਾਲੀ ਮਿਨਿਸਟਰੀ ਇਹਨਾਂ ਨੇ ਬਣਾਈ ਹੋਈ ਹੈ, ਮਾਈਨੋਰਿਟੀ ਅਫੇਅਰਸ ਮਿਨਿਸਟਰ ਹੈ ਉਹਨਾਂ ਦਾ ਮੁਖਤਾਰ ਅਬਾਸ ਨਕਵੀ, ਉਹਨੇ ਇਹ ਕਿਹਾ ਔਰ ਹੈਡਲਾਈਨ ਇਹਨੇ ਲਾਈ ਹੈ, ਨਕਵੀ ਫਲੇਜ਼ bogus bashing brigade for defaming India says they cannot digest the positive atmosphere in the country। ਕਿ ਜੀ ਇਹ ਸਾਰੀ bogus ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਭਾਰਤ ਦੇ ਵਿੱਚ ਜਿਹੜਾ ਉਹ ਕੋਈ ਇਸਲਾਮਿਕ ਜਿਹੜੀਆਂ ਵੈਲਿਊਜ਼ ਲਈ ਹੇਟਡ ਜਾਂ ਮੁਸਲਮਾਨਾਂ ਦੇ ਲਈ ਕੋਈ ਉਹਨਾਂ ਨਾਲ ਧੱਕਾ ਹੋ ਰਿਹਾ। ਉਹਨੇ ਕਿਹਾ bogus bashing brigade was trying to raise bogey of Islamophobia, intolerance, safety of minorities to defame India and disturb the fabric of its communal harmony and unity, as it was unable to digest the positive atmosphere and constructive mood in the country। कि जिहड़ा भारत दे विच बड़ा विकास हो रहा है और बड़ी टॉलरेंस है, इहनूं सहार नहीं रहे और ये सारे लोग कंस्पायर कर रहे हैं, साजिश रच रहे हैं ताकि ਜਿਹੜਾ ਮਾਈਨੋਰਿਟੀ ਦੇ ਇਸ ਉਹਨਾਂ ਨਾਲ ਧੱਕੇ ਦੀ ਗੱਲ ਨੂੰ ਲੈ ਕੇ ਭਾਰਤ ਨੂੰ ਬਦਨਾਮ ਕਰਨ। ਉਹਨਾਂ ਕਿਹਾ ਜੀ ਭਾਰਤ ਬੜੀ ਇਨਕਲੂਸਿਵ ਫੈਮਿਲੀ ਹੈ, ਵਰਕਿੰਗ ਫॉर ਪ੍ਰੋਸਪੈਰਿਟੀ ਆਫ ਆਲ ਵਿਦ ਕਮਿਟਮੈਂਟ ਟੂ ਨੈਸ਼ਨਲਿਜ਼ਮ। ਔਰ ਉਹਨਾਂ ਨੇ ਕਿਹਾ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਏਕ ਭਾਰਤ श्रेष्ठ भारत, ਇਹ ਸਾਡੇ ਨਿਸ਼ਾਨੇ ਨੇ। ਸੋ ਮੈਂ ਇਸ ਦੇ ਉੱਤੇ ਹੋਰ ਕਮੈਂਟ ਨਹੀਂ ਕਰਨਾ ਚਾਹੁੰਦਾ। ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ, ਵਿਕਣਾ ਕਿਹਨੂੰ ਕਹਿੰਦੇ ਨੇ, ਤੇ ਆਪਣੀ ਕੌਮ ਨੂੰ ਮਰਵਾਉਣ ਦੇ ਲਈ
ਮਾਰਨ ਦੇ ਲਈ ਦੁਸ਼ਮਣ ਦੇ ਹੱਥ 'ਚ ਹੱਥ ਠੋਕਾ ਬਣੇ ਇਹ ਲੋਕ ਕਿੰਨੇ ਸਸਤੇ ਵਿਕੇ ਹੋਏ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਗੱਲ ਉਹਨਾਂ ਦੇ ਖਿੱਤੇ 'ਚ ਰਹਿੰਦੇ ਆ ਤਾਂ ਵਿਕੇ ਹੋਇਆਂ ਦੀ ਸਮਝ ਆ ਸਕਦੀ ਹੈ। ਉਹ ਹਮੇਸ਼ਾ ਹਰ ਕੌਮ 'ਚ ਵਿਕਦੇ ਆਏ ਨੇ ਲੋਕ, ਸਸਤੇ ਵੀ ਵਿਕਦੇ ਨੇ, ਉਧਾਰ 'ਚ ਵੀ ਵਿਕਦੇ ਨੇ। ਲੇਕਿਨ ਜੇ ਅਸੀਂ ਹੁਣ ਈਵਨ ਪਾਕਿਸਤਾਨ ਦੇ ਕੰਟੈਕਟ ਜਦੋਂ ਮੈਂ ਖਬਰ ਦੇਖੀ ਮੈਂ ਕਿਹਾ ਕਿ ਵੀ ਇਹ ਕੀ ਸੁਝਦੀ ਹੈ। ਹੁਣ ਡੌਨ ਬੜਾ ਰੈਪੂਟੇਬਲ ਅਖਬਾਰ ਹੈ, ਕਾਇਦੇ ਆਜ਼ਮ ਨਾਲ ਸੰਬੰਧ ਜੁੜਦਾ ਹੈ। ਇੱਕ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਇਹੀ ਆਵਾਜ਼ ਮੰਨੀ ਜਾਂਦੀ ਸੀ। ਔਰ ਉਹਨਾਂ ਦੇ ਐਡੀਟਰ ਸਾਹਿਬਾਨ ਜਿਹੜੇ ਨੇ ਉਹ ਲਿਖਦੇ ਨੇ ਕੰਪੈਰੀਜ਼ਨ। ਔਰ ਇਹ ਇੰਡੀਅਨ ਮੀਡੀਆ ਨੂੰ ਵੀ ਗੱਲ ਚਾਹੀਦੀ ਹੈ ਕਿ ਪਾਕਿਸਤਾਨ ਐਡੀਟਰ ਲਾਰਡਸ ਯੋਗੀ over handling of corona crisis during lockdown, Dan Head says we should know what UP did right and Maharashtra wrong। ਹੁਣ ਇਹ ਜਿਹੜਾ ਐਡੀਟਰ ਹੈ ਡਾਨ ਅਖਬਾਰ ਦਾ ਉਹ ਇਹ ਕਹਿ ਰਿਹਾ ਹੈ, ਮਿਸਟਰ ਫਾਦ ਹੁਸੈਨ ਉਹਨਾਂ ਦਾ ਨਾਮ ਹੈ, ਤੇ ਉਹ ਕਹਿ ਰਹੇ ਨੇ ਜੀ, ਟਵੀਟ ਕਰ ਰਹੇ ਨੇ, here is another graphic comparison this time between Pakistan and Indian state of UP। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ Pakistan has a population of 200 million and UP has 225 million। देखो UP ਦੀ ਆਬਾਦੀ ਪਾਕਿਸਤਾਨ ਨਾਲੋਂ ਜ਼ਿਆਦਾ ਹੈ, but the neighboring country had COVID-19 death rate almost 7 times higher than that of UP। Fahd also compared Pakistan, ਹੁਣ ਉਹ ਦੋ ਸਟੇਟਾਂ ਨੂੰ ਇੰਡੀਆ ਦੀ ਦੇਖੋ ਜੀ, UP ਦੀ ਤਾਂ ਆਬਾਦੀ ਪਾਕਿਸਤਾਨ ਨਾਲੋਂ ਜ਼ਿਆਦਾ ਹੈ, ਉਹਨਾਂ ਨੇ ਦੇਖੋ ਕਿਵੇਂ ਕੰਟਰੋਲ ਕੀਤਾ। ਹਾਂ ਮਹਾਰਾਸ਼ਟਰ ਨੇ ਮਾੜਾ ਕੀਤਾ, ਪਾਕਿਸਤਾਨ ਨਾਲੋਂ ਵੀ ਮਾੜਾ। ਉਹ ਤੁਹਾਨੂੰ ਦੁਨੀਆ 'ਚ ਕੋਈ ਉਦਾਹਰਣ ਨਹੀਂ ਰਹਿ ਗਈ ਦੇਣ ਨੂੰ। ਉਹ ਆਦਿੱਤਿਆਨਾਥ ਗੁੰਡਾ ਜਿਹਨੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਲਗਾਤਾਰ ਇੱਕ ਕੇਸ ਕਿਵੇਂ ਇੱਕ ਸਿੱਖ ਲਾਅ ਸਟੂਡੈਂਟ ਬੰਗਾਲ ਦਾ UP 'ਚੋਂ ਆਗਰੇ 'ਚੋਂ ਗੁਜ਼ਰਦਾ ਹੈ, ਕਿਵੇਂ ਪੁਲਿਸ ਦਾ SP ਉਹਨੂੰ ਪੱਗ ਤੋਂ ਕੇਸਾਂ ਤੋਂ ਫੜ ਕੇ ਤਰੀਕਦਾ ਹੈ, ਗੰਦੀਆਂ ਗਾਲਾਂ ਕੱਢਦਾ ਹੈ ਔਰ ਉਹਨੂੰ ਪੁਲਿਸ ਜਸਟੀਫਾਈ ਕਰਦੀ ਹੈ। ਇਹੀ ਹਾਲ ਮੁਸਲਮਾਨਾਂ ਦੇ ਨਾਲ ਆ। ਜਿਹੜੀ ਡਾਕਟਰ ਦਾ ਜ਼ਿਕਰ ਕੀਤਾ ਹੈ, ਪੈਰ ਦੇ ਉੱਤੇ ਕਿੰਨੇ 100 ਨਹੀਂ ਹਜ਼ਾਰਾਂ 'ਚ ਫੇਕ ਐਨਕਾਊਂਟਰ ਇਸ ਆਦਿੱਤਿਆਨਾਥ ਨੇ ਬਣਾਏ ਨੇ। ਸੁਪਰੀਮ ਕੋਰਟ ਤੱਕ ਪਹੁੰਚ ਹੋਈ ਹੈ, ਸੁਪਰੀਮ ਕੋਰਟ ਫਾਈਲ ਦੇ ਉੱਤੇ ਬੈਠਾ ਹੈ। ਔਰ ਇਹ ਡਾਨ ਜਿਹੜੀ ਅਖਬਾਰ ਹੈ, ਇਹਨਾਂ ਨੂੰ ਹੋਰ ਕੋਈ ਤੁਹਾਡੇ ਕੋਲ ਨਿਊਜ਼ੀਲੈਂਡ ਦੀ ਉਦਾਹਰਣ ਹੈ, ਤੁਹਾਡੇ ਕੋਲ ਸਾਊਥ ਕੋਰੀਆ ਦੀ ਹੈ, ਤੁਹਾਡੇ ਕੋਲ ਨਾਰਥ ਕੋਰੀਆ ਦੀ ਗੱਲ ਕਰ ਲਓ ਜੇ ਤੁਹਾਨੂੰ ਕੋਈ ਹੋਰ ਨਹੀਂ ਤੁਸੀਂ ਕਰਨਾ। ਈਵਨ ਜਰਮਨ ਔਰ ਫਰਾਂਸ ਉਹਨਾਂ ਨੇ ਕਿ ਜੇ ਤੁਸੀਂ ਠੀਕ ਹੈ ਕਹਿਣਾ ਇਹ ਚਾਹੁੰਦਾ ਹੈ ਕਿ ਜੀ ਸਾਡੇ ਲਾਕਡਾਊਨ ਚੰਗੇ ਢੰਗ ਨਾਲ ਹੋਏ ਜਾਂ ਹੋਏ, ਪਰ ਉਹਦੇ ਲਈ ਤੁਹਾਡੇ ਕੋਲ ਆਦਿੱਤਿਆਨਾਥ ਗੁੰਡਾ ਰਹਿ ਗਿਆ ਦੱਸਣ ਦੇ ਲਈ। ਸੋ ਮੈਂ ਸਮਝਦਾ ਵੀ ਇਹ ਕਿਤੇ ਨਾ ਕਿਤੇ ਇਹ ਵੀ ਹੁਣ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਭਾਈ ਸਾਰੇ ਹੀ ਵਿਕੇ ਹੋਏ ਨੇ, ਪਰ ਕਿਤੇ ਨਾ ਕਿਤੇ ਇਹ ਇੱਕ ਕਮਜ਼ੋਰੀ ਕਿਉਂ ਹੈ ਕਿ ਜਿੱਥੇ ਅਸੀਂ ਇਹ ਪਛਾਣ ਹੀ ਨਹੀਂ ਪਾ ਰਹੇ। ਔਰ ਕਿਹੜਾ UP ਜੋ ਖਬਰਾਂ ਜਿਹੜੀਆਂ ਨੇ ਠੀਕ ਨਿਕਲ ਰਹੀਆਂ ਨੇ, ਕਿੰਨੇ ਮਰ ਗਏ ਗਲ ਗਏ, ਉਹ ਆਮ ਜਿਹੜੀਆਂ ਡੈਥਸ ਨੇ ਉਹਨਾਂ ਨੂੰ ਲੁਕਾਇਆ ਹੁੰਦਾ COVID-19 ਦੇ ਹਵਾਲੇ ਨਾਲ। ਤਾਂ ਈਵਨ ਟਰੰਪ ਕਹਿ ਰਿਹਾ, ਉਹ ਕਹਿੰਦਾ ਕਿ ਜੀ ਇੰਡੀਆ ਚਾਈਨਾ ਟੈਸਟ ਕਰੋ, ਅਮਰੀਕਾ ਨਾਲੋਂ ਜ਼ਿਆਦਾ ਕੇਸ। ਚਾਈਨਾ ਦਾ ਤਾਂ ਸਮਝ ਆਇਆ ਉਹਨਾਂ ਨੂੰ, ਤਾਂ ਪਹਿਲੇ ਦਿਨ ਤੋਂ ਟਾਰਗੇਟ ਕੀਤਾ। ਉਹ ਕਹਿੰਦਾ ਇੰਡੀਆ 'ਚ ਜ਼ਿਆਦਾ ਕੇਸ ਨੇ ਅਮਰੀਕਾ ਨਾਲੋਂ, ਤੇ UP ਇੰਡੀਆ 'ਚ ਨਹੀਂ ਹੈ। ਜੇ ਉੱਥੇ 20 ਕਰੋੜ ਤੋਂ ਜ਼ਿਆਦਾ ਆਬਾਦੀ ਦਾ ਹਵਾਲਾ ਦੇ ਕੇ ਫਿਰ ਘੱਟੋ ਘੱਟ ਟਰੰਪ ਦੀ ਸਟੇਟਮੈਂਟ ਹੀ ਦੇਖ ਲੈਣ। ਸੋ ਇਹ ਇੱਕ ਅਫਸੋਸਨਾਕ ਹੁੰਦਾ ਹੈ ਜਦੋਂ ਕਿ ਇਸ ਲਾਈਨ ਦੇ ਉੱਤੇ ਇਹ ਤੁਰਨ ਦੀ ਕੋਸ਼ਿਸ਼ ਹੁੰਦੀ ਹੈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਉਹੀ ਭਾਰਤ ਹੈ, ਉਹਦਾ ਸੁਪਰੀਮ ਕੋਰਟ ਕਸ਼ਮੀਰ ਦਾ ਆਲਮੋਸਟ ਜਿਹੜਾ ਹੈ 10 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ, ਔਰ ਆਉਣ ਵਾਲੇ ਸੁਪਰੀਮ ਕੋਰਟ ਉਹਦੇ ਤੇ ਬੈਠਾ ਹੈ ਕਿ ਭਾਈ ਕਨਸਟੀਟਿਊਸ਼ਨਲੀ ਤੁਸੀਂ ਆਰਟੀਕਲ 370 ਐਬਰੋਗੇਟ ਕੀਤਾ ਹੈ। ਕਨਸਟੀਟਿਊਸ਼ਨਲ ਜਿਹੜਾ ਇੱਕ ਕ੍ਰਾਈਸਿਸ ਸੀ ਪਰ ਉਹਦੀ ਕੋਈ ਸੁਣਵਾਈ ਨਹੀਂ। ਦਰਜਨਾਂ ਜਿਹੜੀਆਂ ਲਿਟੀਗੇਸ਼ਨਸ ਹੋਈਆਂ ਨੇ, ਪਬਲਿਕ ਇੰਟਰਸਟ ਪਟੀਸ਼ਨ, ਲੇਕਿਨ ਕਿਵੇਂ ਕੋਰਟਸ ਲੱਗੇ ਹੋਏ ਨੇ ਹਿੰਦੂਤਵਾ ਏਜੰਡੇ ਨੂੰ ਕਰਨ ਦੇ ਲਈ। ਹਰਿਆਣੇ ਦੀ ਸਰਕਾਰ ਨੇ ਫੈਸਲਾ ਕੀਤਾ ਇੱਕਦਮ ਇਸ COVID-19 ਤੁਸੀਂ ਦੇਖ ਲਓ ਇਹ ਕ੍ਰਾਈਸਿਸ ਦਾ ਫਾਇਦਾ ਚੁੱਕਣ ਦੀ ਕੀ ਲਾਈਨ ਹੈ। ਉਹਨਾਂ ਨੇ ਕਿਹਾ ਕਿ ਜੀ ਹਰਿਆਣੇ ਦੇ ਲੋਅਰ ਕੋਰਟਸ ਦੇ ਵਿੱਚ ਜਿਹੜੀ ਸਾਰੀ ਕਾਰਵਾਈ ਉਹ ਹਿੰਦੀ 'ਚ ਹੋਣੀ ਚਾਹੀਦੀ। ਇੱਕ ਗੱਲ ਦਾ ਧਿਆਨ ਰਹੇ ਕਿ ਹਿੰਦੀ ਜ਼ਬਾਨ ਬੇਸ਼ੱਕ ਇਹ ਉਹਨੂੰ ਰਾਸ਼ਟਰੀ ਜ਼ਬਾਨ ਜਾਂ ਕੌਮੀ ਜ਼ਬਾਨ ਕਹੀ ਜਾਣ, ਭਾਰਤ ਦੇ ਵਿੱਚ 27% ਤੋਂ ਜ਼ਿਆਦਾ ਲੋਕ ਹਿੰਦੀ ਨਹੀਂ ਬੋਲਦੇ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਆਲਮੋਸਟ 73% ਲੋਕਾਂ ਦੇ ਉੱਤੇ ਉਹ ਜ਼ਬਾਨ ਥੋਪ ਰਹੇ ਹੋ ਜਿਹੜੀ ਲੋਕਾਂ ਦੀ ਜ਼ਬਾਨ ਨਹੀਂ ਹੈ। ਇਹੀ ਕਾਰਨ ਹੈ
कि अजे तक 72 साल बाद भी हालां मैं देख रहा है कि कॉन्स्टिट्यूशनली भी कितने क्या होया कि भाई भारत जिहड़ा वो राष्ट्रीय हिंदी जिहड़ी है राष्ट्रीय जबान है, हालां जिहड़ियां रीजनल लैंग्वेजेस ने वो रैकगनाइज ने उन्हां ते बेस्ड सूबे ने, पर इस क्राइसिस दे विच किवें हरियाणे दी सरकार एक कानून लियाई कि भाई सारे काम जिहड़े ने अदालतां दे लोअर वो हिंदी दे विच करो, और इस दे उत्ते ਜਿਹੜੇ ਹੁਣ ਵਕੀਲ ਦਿੱਲੀ ਦੇ ਵਿੱਚ ਬੈਠੇ ਨੇ ਦੂਜੇ ਨੇ ਜਿਹੜੇ ਕੈਪੀਟਲ ਜਿਹੜੇ ਸਾਊਥ ਤੋਂ ਆਉਂਦੇ ਨੇ ਉਹ ਅਦਾਲਤਾਂ 'ਚ ਤਾਂ ਹਿੰਦੀ ਨਾ ਪੜ੍ਹ ਸਕਦੇ ਨੇ ਨਾ ਹਿੰਦੀ 'ਚ ਬੋਲ ਸਕਦੇ ਨੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਤਾਂ ਕਲਾਇੰਟੇਲ ਖਤਮ ਹੋ ਗਈ, ਔਰ ਜਿਹੜੇ ਕੇਸ ਹਰਿਆਣੇ ਦਾ ਜਿਹੜਾ ਖਿੱਤਾ ਮੈਟਰੋ ਦਿੱਲੀ ਦੇ ਨਾਲ ਲੱਗਦਾ ਹੈ ਸਭ ਤੋਂ ਜ਼ਿਆਦਾ ਉੱਥੇ ਕੇਸ ਹੁੰਦੇ ਨੇ, ਕਿਉਂਕਿ ਉੱਥੇ ਉਹ ਹੱਬ ਹੈ ਹਰਿਆਣੇ ਦੀ ਇੰਡਸਟਰੀ ਦੀ ਵੀ, ਫਰੀਦਾਬਾਦ ਤੋਂ ਲੈ ਕੇ ਔਰ ਉੱਥੋਂ ਤੱਕ ਉਹ ਬਿਲਕੁਲ ਨਕਾਰਾ ਕਰ ਦਿੱਤੇ। और हुण जदों इस दे उत्ते PIL पब्लिक इंटरेस्ट लिटिगेशन हुई ते ये है जी सुप्रीम कोर्ट रिफ्यूजेस टू एंटरटेन PIL अगेंस्ट यूज ऑफ हिंदी एज ऑफिशियल लैंग्वेज इन सबऑर्डिनेट कोर्ट्स ऑफ हरियाणा, और इस बेंच नूं खुद उन्हां दा चीफ जस्टिस हेड कर रहे हैं। उन्होंने कहा कि जी ये देखो CJ 80% ऑफ पीपल डोंट अंडरस्टैंड कोर्ट प्रोसीडिंग्स इन इंग्लिश, इसलिए ਇਹ ਠੀਕ ਹੈ ਜੇ ਤੁਸੀਂ ਜਾਣਾ ਤੇ ਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾ ਕੇ ਤੁਸੀਂ ਇਹਦੀ ਪਟੀਸ਼ਨ ਕਰੋ ਕਿ ਜੀ 80% ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ, ਤੇ ਜਨਾਬੇ ਆਲਾ ਜੀ 80% ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਜਿਹੜਾ 73% ਨੂੰ ਹਿੰਦੀ ਨਹੀਂ ਆਉਂਦੀ, ਪਰ ਹੁਣ ਇਹ ਸੁਪਰੀਮ ਕੋਰਟ ਕਹਿ ਰਿਹਾ ਬਿਨਾਂ ਸੁਣੇ। ਇਹਦਾ ਮਤਲਬ ਇਹ ਹੈ ਕਿ ਇਸ ਸਾਰੇ ਮੌਕੇ ਦੇ ਉੱਤੇ ਜੋ ਮਰਜ਼ੀ ਕਾਨੂੰਨ, ਜਿਵੇਂ ਇਹਨਾਂ ਨੇ CA ਪੁਸ਼ ਕੀਤਾ, NRC ਕੀਤਾ, NRP ਕੀਤਾ, ਕਿਵੇਂ ਆਰਡੀਨੈਂਸ ਜਾਰੀ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਤਾਂ ਡੋਮਿਸਾਈਲ ਐਕਟ ਲੈ ਆਉਂਦਾ, ਕਿੰਨੇ ਕਾਨੂੰਨ ਜਿਹੜੇ ਨੇ ਉਹ ਨਕਾਰਾ ਕਰ ਦਿੱਤੇ। ਔਰ ਉਹਨਾਂ ਦਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿ ਰਿਹਾ ਕਿ ਜੀ ਇਹਦੇ ਵਿੱਚ ਕੋਈ ਨਹੀਂ ਹੈ ਔਰ ਕੋਈ ਤੁਸੀਂ ਗਲਤ ਨਹੀਂ ਕੀਤਾ, ਸ਼ੋ ਅਸ ਦਾ ਕਲੌਜ਼ ਦੈਟ ਐਕਸਕਲੂਡਸ ਇੰਗਲਿਸ਼, CJI ਸੈਡ ਕਲੈਰੀਫਾਈਂਗ ਕਿ ਵੀ ਉਹਨਾਂ ਨੇ ਕਿਹਾ ਜੀ ਕਿੱਥੇ ਕਿਹਾ ਅੰਗਰੇਜ਼ੀ ਨਹੀਂ ਹੋ ਸਕਦੀ, ਹਾਂ ਪਰਮਿਸ਼ਨ ਲੈਣੀ ਪਏਗੀ। ਹੁਣ ਹਰਿਆਣੇ ਦੇ ਬੈਠੇ ਜਾਟ ਜਾਂ ਉਹਨਾਂ ਦੇ ਬਿਸ਼ਨੋਈ ਜਾਂ ਦੂਜੇ ਜੱਜ, ਕਿਉਂਕਿ ਲੋਅਰ ਕੋਰਟਸ ਦੀ ਗੱਲ ਹੋ ਰਹੀ ਹੈ, ਪੰਜਾਬ ਹਰਿਆਣਾ ਹਾਈ ਕੋਰਟ ਦੀ ਨਹੀਂ ਹੋ ਰਹੀ, ਉੱਥੇ ਕਿਹੜਾ ਜਿਹੜਾ ਉਹ ਅੰਗਰੇਜ਼ੀ ਦੀ ਪਰਮਿਸ਼ਨ ਮੰਗੇਗਾ ਤੇ ਕੌਣ ਕਿਹਨੂੰ ਦੇਗਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਅਸੀਂ ਕਹਿ ਜ਼ਰੂਰ ਰਹੇ ਹਾਂ ਕਿ ਜੀ ਕਨਸਟੀਟਿਊਸ਼ਨਲੀ ਇਹ ਹਿੰਦੂ ਸਟੇਟ ਬਣ ਜਾਏਗਾ ਕਰਨਗੇ, ਉਹ ਆਲਰੇਡੀ ਬਣਾ ਦਿੱਤਾ ਹੈ ਉਹਨਾਂ ਨੇ, ਉਹਦੇ 'ਚ ਉਹਨਾਂ ਦਾ ਮੀਡੀਆ ਦਾ ਕੰਪਲੀਸਿਟ ਹੈ, ਪਾਰਲੀਮੈਂਟ 'ਚ ਉਹਨਾਂ ਦੀ 2/3 ਮੈਜੋਰਿਟੀ ਹੈ, ਔਰ ਸੁਪਰੀਮ ਕੋਰਟ ਤੋਂ ਲੈ ਕੇ ਥਰਡੇ ਕੋਰਟਸ ਤੱਕ ਹੈਂਡ ਇਨ ਗਲਵ ਨੇ। ਇਹ ਰੀਅਲ ਹਿੰਦੂਤਵਾ ਦਾ ਫੇਸ ਹੀ ਨਹੀਂ ਹੈ। ਅੱਜ ਉਹ ਹਿੰਦੂਤਵਾ ਦਾ ਮੁਲਕ ਹੈ ਜਿੱਥੇ ਕਿ ਫੋਰਸਫੁਲੀ ਇਹ ਜਿਹੜਾ ਹਿੰਦੂਤਵਾ ਹੈ ਉਹ ਜਿਵੇਂ ਕੈਸਟਰ ਆਇਲ ਪਿਆਈ ਜਾਂਦੀ ਸੀ ਉਹ ਸੰਘ ਦੇ ਥੱਲੋਂ ਲੰਘਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣੇ ਬ੍ਰੇਕ ਪੀਰ ਸੇ ਤੁਸੀਂ ਕਿਤਨੀ ਜਾਣਾ ਮਿਲਦੇ हैं आफ्टर दिस शॉर्ट ब्रेक। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਕੋਲੋਂ ਚੰਗੀ ਤਰ੍ਹਾਂ ਕੁੱਟ ਖਾਣ ਅਤੇ 60 ਵਰਗ ਮੀਲ ਇਲਾਕਾ ਚੀਨ ਦੇ ਹਵਾਲੇ ਕਰਨ ਦੇ ਬਾਵਜੂਦ ਬੀਜੇਪੀ ਵੱਲੋਂ ਆਪਣੀ ਪਿੱਠ ਤੇ ਥਾਪੀ ਦਿੱਤੀ ਜਾ ਰਹੀ ਹੈ। ਸੋ
ਪਾਕਿਸਤਾਨ ਨੂੰ ਧਮਕਾਇਆ ਜਾ ਰਿਹਾ ਹੈ। ਇਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜੂਨ 84 ਦੇ ਘੱਲੂਘਾਰੇ ਸੰਬੰਧੀ ਪਾਕਿਸਤਾਨੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਨਵਾਂ ਘੱਲੂਘਾਰਾ ਸ਼ੇਅਰ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਬਹੁਤ ਵਾਰ ਜਿਹੜੇ ਮਗਰੂਰ ਲੋਕਾਂ ਦੇ ਦਾਅਵੇ ਹੁੰਦੇ ਨੇ ਉਹਨਾਂ ਦੇ ਪੋਲ ਖੁੱਲਦਿਆਂ ਵਕਤ ਲੱਗਦਾ ਹੈ, ਜੀ ਪਰ ਭਾਰਤ ਦੇ ਹਿੰਦੂਤਵੀ ਹਾਕਮਾਂ ਦਾ ਪੋਲ ਖੁੱਲਣਾ ਉਹ ਤੇ ਝੱਟ ਤੋਂ ਪੱਟ ਵਾਲੀ ਗੱਲ ਹੋ ਗਈ। ਨਾਲ ਲੱਗਦੇ ਹੀ ਜਿਹੜਾ ਆ ਉਹ ਸਾਰਾ ਕੁਝ ਜਿਵੇਂ ਤੂੜੀ ਦੀ ਪੰਡ ਕੋਈ ਸਿਰ ਤੇ ਚੁੱਕ ਕੇ ਕ੍ਰਾਸ ਕਰ ਰਿਹਾ ਹੋਏ ਕਿਸੇ ਦਰਿਆ ਨੂੰ, ਕਿਸੇ ਨਾਲੇ ਨੂੰ, ਤੇ ਐਨ ਵਿਚਕਾਰ ਜਾ ਕੇ ਖੁੱਲ ਜਾਏ ਔਰ ਤੀਲਾ ਤੀਲਾ ਹੋ ਜਾਏ ਤੇ ਉਹ ਦੇਖੇ ਕਿ ਭਾਈ ਹੁਣੇ ਮੇਰੇ ਨਾਲ ਕੀ ਬਣਿਆ। ਹੁਣ ਹਕੀਕਤਨ ਜੋ ਭਾਰਤ ਦਾ ਹਾਲ ਹੋਇਆ ਹੈ ਇਸ ਸਾਰੇ ਪੀਰੀਅਡ 'ਚ, ਕਿਵੇਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕਰਕੇ ਪੁਲਵਾਮਾ ਦਾ ਭਾਰਤ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ 2/3 ਮੈਜੋਰਟੀ ਲਈ ਝੂਠ ਬੋਲਿਆ, ਬਾਲਾਕੋਟ ਦਾ ਡਰਾਮਾ ਉਹਦੀ ਆੜ 'ਚ ਕੀਤਾ, ਪੁਲਵਾਮਾ ਦੀ ਆੜ ਦੇ ਵਿੱਚ ਸੌਦਾ ਵਿਕਿਆ। ਉਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਤਾਂ ਸੱਚਮੁੱਚ ਹੀ ਜਿਹੜਾ ਉਹ, ਹਾਲਾਂਕਿ ਈਵਨ ਉਹਦੇ 'ਚ ਵੀ ਜੋ ਜਵਾਬੀ ਕਾਰਵਾਈ ਸੀ ਪਾਕਿਸਤਾਨ ਦੀ ਵਿਦਿਨ 24 ਆਵਰਸ ਜਿਹੜੀ ਡੌਗ ਫਾਈਟ ਹੋਈ, ਉਹਨੇ ਇਹਨਾਂ ਦੀ ਕਰਤੂਤ ਜਾਂ ਇਹਨਾਂ ਦੀ ਔਕਾਤ ਰਾਦਰ ਉਹ ਤਾਂ ਜ਼ਾਹਰ ਕਰ ਦਿੱਤੀ। ਪਰ ਗੱਲ ਤਾਂ ਉਹੀ ਹੈ ਜਿਹੜੀ ਨਾਜ਼ੀਆਂ ਦੇ ਪ੍ਰੋਪੇਗੈਂਡਾ ਮਿਨਿਸਟਰ ਨੇ ਦੁਹਰਾਈ। ਇਹਨਾਂ ਦਾ ਪਿਓ ਚਾਣਕਿਆ ਕਹਿ ਗਿਆ ਕਿ ਝੂਠ ਬੋਲੋ, ਇੰਨਾ ਵੱਡਾ ਬੋਲੋ ਕਿ ਕੋਈ ਯਕੀਨ ਨਾ ਕਰੇ ਕਿ ਵੀ ਇਹ ਵੀ ਝੂਠ ਹੋ ਸਕਦਾ, ਤੇ ਫਿਰ ਬਾਰ-ਬਾਰ ਬੋਲੋ। ਸੋ ਉਹਨਾਂ ਨੇ ਉਹ ਇੰਨੀ ਵਾਰੀ ਬੋਲਿਆ ਕਿ ਪਹਿਲਾਂ ਤਾਂ ਕਦੇ F-16 ਅਸੀਂ ਢਾ ਲਿਆ, ਫਿਰ ਉਹਦਾ ਹੋਰ ਉਹ ਐਕਸਪੋਜ਼ ਹੁੰਦਾ ਗਿਆ, ਉਹ ਬੋਲੀ ਗਿਆ। ਔਰ ਜਦੋਂ ਤੁਸੀਂ ਬਾਰ-ਬਾਰ ਬੋਲਦੇ ਹੋ ਉਹਦਾ ਉਹਨਾਂ ਨੇ ਵੋਟਾਂ ਦੇ ਵਿੱਚ ਫਾਇਦਾ ਲਿਆ। ਹੁਣ ਇਸ ਸਾਰੇ ਚੋਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਅਸੀਂ ਤਾਂ ਸੱਚਮੁੱਚ ਦੇ ਸ਼ਿਕਾਰੀ ਹਾਂ। ਔਰ ਜਿਵੇਂ ਪੰਜਾਬ ਦੇ ਫੋਕਲੋਰ 'ਚ ਉਹ ਜਿਹੜਾ ਹੈ ਕਿ ਕਿਸੇ ਦੇ ਛੱਤਰ ਥੱਲੇ ਜਿਹੜਾ ਉਹ ਸਿਆਹ ਆ ਗਿਆ ਸੀ ਤੇ ਉਹ ਫਿਰ ਮਾਂ ਨੂੰ ਲੈ ਆਇਆ, ਉਹ ਮਾਂ ਨੂੰ ਆ ਕੇ ਕਹਿੰਦਾ ਕਿ ਮਾਂ ਮੈਂ ਹੁਣ ਕੱਲ ਫੇਰ ਸ਼ਿਕਾਰ ਤੇ ਚੜ੍ਹਨਾ। ਔਰ ਇਹ ਕਹਾਣੀ ਇਸ ਲਈ ਸੁਣਾਈ ਜਾਂਦੀ ਹੈ ਕਿ ਕਈ ਵਾਰੀ ਤੁਹਾਡਾ ਝੂਠ ਵਿਕਦਾ ਹੈ ਜਾਂ ਕੋਈ ਇਸ ਕਿਸਮ ਦੀ ਹਰਕਤ ਕਰਨ ਤੋਂ ਬਾਅਦ ਜਿੰਦ ਤੁਹਾਨੂੰ ਲੱਗਦਾ ਹੈ ਕਿ ਭਾਈ ਅੱਛਾ ਮੈਂ ਵੀ ਇਹ ਬਣ ਗਿਆ। ਸੋ ਉਹਨਾਂ ਨੇ ਸਮਝਿਆ, ਔਰ ਜਿਵੇਂ ਨਹਿਰੂ ਨੇ ਸਮਝਿਆ ਸੀ 60 ਦੇ ਵਿੱਚ ਜਦੋਂ ਗੋਆ ਇੱਕ ਪੋਰਤੁਗੀਜ਼ ਕਾਲੋਨੀ, ਉਹਨਾਂ ਦੇ 2-4 ਹਜ਼ਾਰ ਫੌਜੀ ਜਿਨ੍ਹਾਂ ਨੇ ਆਪਣੀ ਹਕੂਮਤ ਦੇ ਕਹਿਣ ਤੇ ਲੜਾਈ ਨਹੀਂ ਦਿੱਤੀ, ਦੇਖੋ ਜੀ ਅਸੀਂ ਗੋਆ ਫਤਹ ਕਰ ਲਿਆ, ਉਸ ਵੇਲੇ ਇਹੀ ਸੀ ਗੋਆ ਫਤਿਹ। ਔਰ ਇਸੇ ਤਰ੍ਹਾਂ ਇਹਨਾਂ ਨੇ ਇਹ ਸਮਝਿਆ ਕਿ ਭਾਈ ਅਸੀਂ ਇਹ ਦੱਸ ਦਿੱਤਾ ਕਿਉਂਕਿ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ, ਅਮਰੀਕਾ ਨੇ ਵੀ ਪਿੱਠ ਠੋਕੀ, ਇਜ਼ਰਾਈਲ ਨੇ ਵੀ ਠੋਕੀ, ਕਿਸੇ ਨੇ ਵਿਰੋਧ ਨਹੀਂ ਕੀਤਾ। ਉਹਨਾਂ ਨੂੰ ਲੱਗਾ ਜੀ ਅਸੀਂ, ਫਿਰ ਉਹਨਾਂ ਨੇ ਕਸ਼ਮੀਰ ਦਾ ਰੁਤਬਾ, ਜਿਵੇਂ ਉਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ, ਉਹਨਾਂ ਨੂੰ ਲੱਗਿਆ ਕਿ ਵੀ ਅਸੀਂ ਇਸ ਤੇ ਹੋ ਸਕਦੇ। ਇਹੀ ਉਹਨਾਂ ਨੇ ਜਿਹੜੀ ਜ਼ੋਰ ਅਜਮਾਈ ਕਰਨ ਦੀ ਕੋਸ਼ਿਸ਼ ਇਨਫਰਾਸਟ੍ਰਕਚਰ ਬਣਾਉਣ ਦੇ ਨਾਂ ਥੱਲੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਕਰਨੀ ਚਾਹੀ ਚਾਈਨਾ ਔਰ ਨੇਪਾਲ ਦੇ ਨਾਲ ਲੱਗਦੇ ਜਿਹੜੀ ਬਾਰਡਰੀਜ਼ ਸੀ, ਜਿਹਦੇ ਬਾਰੇ ਉਹਨਾਂ ਦਾ ਪਹਿਲਾਂ ਤੋਂ ਹੀ ਡਿਸਪਿਊਟ ਉਹਨਾਂ ਨੇ ਰੱਖਿਆ, ਉਹਦੇ ਚੋਂ ਕਾਲਾ ਪਾਣੀ ਹੋਏ, ਉਸ ਦੇ ਵਿੱਚ ਲਿਪੂ ਲੇਖ ਹੋਏ, ਉਹਨਾਂ ਦੇ ਨਾਲ ਵੀ ਕਰਨ ਦੀ ਕੀਤੀ ਕੋਸ਼ਿਸ਼ ਕਿ ਜੀ ਭਾਰਤ ਦੇ ਨਕਸ਼ੇ 'ਚ ਦਿਖਾ ਦਿੱਤੇ। ਉਹਨਾਂ ਨੇ ਤਾਂ ਨਾਲ ਦੀ ਨਾਲ ਦੱਸ ਦਿੱਤਾ। ਫਿਰ ਇਹੀ ਹਕਾਮਤ ਜੇ ਚੀਨ ਦੇ ਨਾਲ, ਚੀਨ ਨੇ ਫਿਰ ਕੀ ਜਵਾਬ ਦਿੱਤਾ ਸੀ ਪਿਛਲੇ ਪ੍ਰੋਗਰਾਮਾਂ 'ਚ ਦੱਸਿਆ ਕਿ ਕਿਵੇਂ ਉਹ ਲਾਈਨ ਆਫ ਐਕਚੁਅਲ ਕੰਟਰੋਲ ਦੇ ਫਿੰਗਰ, ਉਹ ਪਤਾ ਨਹੀਂ ਕਿਵੇਂ ਫਿੰਗਰਸ ਗਿਣਦੇ ਨੇ, ਪਰ ਮੈਨੂੰ ਇਹ ਲੱਗਦਾ ਕਿ ਵੀ ਸਾਰੇ ਫਿੰਗਰਸ ਉਹਨਾਂ ਨੇ ਉਸ ਏਰੀਆ ਦੇ ਵਿੱਚ ਜਿਹੜੀਆਂ ਉਹ ਕੱਟ ਲਈਆਂ ਔਰ ਆਪਣੀ ਝੋਲੀ ਦੇ ਵਿੱਚ ਪਾ ਲਈਆਂ। ਔਰ ਇਹਨਾਂ ਆਇਆ ਕਿ ਜੀ 70 ਸਕੁਅਰ ਕਿਲੋਮੀਟਰ ਜਾਂ 70 ਸਕੁਅਰ ਮਾਈਲ ਇਹ ਵੇਰੀ ਕਰਦਾ ਹੈ। ਉਹ ਅੰਦਰ ਆ ਕੇ ਬੈਠ ਗਏ, ਇਕਵਿਪਮੈਂਟ ਉਹਨਾਂ ਨੇ ਆਪਣੇ ਤੰਬੂ ਵੀ ਗੱਡ ਲਏ, ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਬੀਫ ਵੀ ਰੋਸਟ ਕਰਨਾ ਸ਼ੁਰੂ ਕਰ ਦਿੱਤਾ ਹੋਣਾ। ਉਹ ਤਾਂ ਹਰ ਚੀਜ਼ ਜਿਹੜੀ ਹਿਲਦੀ ਆ ਉਹਨੂੰ ਉਹ ਲੈ ਆਉਂਦੇ ਨੇ, ਫਰਾਈਂਗ ਪੈਨ 'ਚ ਸੁੱਟ ਦਿੰਦੇ ਨੇ। ਹੁਣ ਬਜਾਏ ਇਸ ਦੇ ਕਿ ਇਹ ਕੋਈ ਸ਼ਰਮਸਾਰ ਮਹਿਸੂਸ ਕਰਦੇ, ਕੋਈ ਇਹਨਾਂ ਨੂੰ ਲੱਗਦਾ ਕਿ ਭਾਈ ਸਾਡਾ ਝੂਠ ਕਿੱਥੇ ਗਿਆ, ਉਹ ਗੱਲ ਫਿਰ ਉਹੀ ਲੈ ਦੇ ਕੇ ਸਾਨੂੰ ਆਪਣੀ ਜ਼ੁਬਾਨ ਦੇ ਮੁਹਾਵਰਿਆਂ ਤੇ ਟਿਕਣਾ ਪੈਂਦਾ ਹੈ ਕਿ ਕਿਸੇ ਦੇ ਮਗਰ ਉਹ ਬੇਰੀ ਉਗਾਈ ਸੀ, ਕਿਸੇ ਨੇ ਕਿਹਾ ਵੀ ਬੇਰੀ ਉੱਗੇ, ਕਹਿੰਦਾ ਕੋਈ ਗੱਲ ਨਹੀਂ ਹੋਲੈਂਡ ਦੇ ਨਾਲੇ ਵੱਡੀ ਹੋ ਗਈ, ਛਾਵੇਂ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਉਸ ਸਾਰੇ ਨੂੰ ਜਿਹੜੀ ਵਰਸਟ ਹਿਊਮਿਲੇਸ਼ਨ ਹੈ
ਮਿਲਟਰੀ ਦੇ ਉੱਤੇ ਉਸ ਹੋਈ, ਸਟ੍ਰੈਟੇਜਿਕਲੀ ਇੰਟੈਲੀਜੈਂਸ ਫੇਲਿਅਰ ਹੋਈ, ਤੇ ਜਿਹੜੀ ਇਹਨਾਂ ਨੂੰ ਮਾੜੀ ਮੋਟੀ ਹੋਪ ਸੀ 6 ਜੂਨ ਦਾ ਦਿਨ ਜਿਹੜਾ ਚੁਣਿਆ, ਉਹਨਾਂ ਨੇ ਸਮਝਿਆ ਵੀ ਸਿੱਖਾਂ ਦਾ ਵੀ ਘੱਲੂਘਾਰਾ ਅਸੀਂ 6 ਜੂਨ ਨੂੰ ਕੀਤਾ ਤੇ ਅਸੀਂ ਉਹ ਚੀਨ ਵਾਲਿਆਂ ਤੋਂ ਕੁਝ ਲੈ ਕੇ ਆਵਾਂਗੇ। ਉਹਨਾਂ ਦੇ ਨਾਲ ਮਿਲਟਰੀ ਲੈਵਲ, ਲੈਫਟੀਨੈਂਟ ਜਨਰਲ ਲੈਵਲ ਦੇ ਉੱਤੇ ਮੀਟਿੰਗ ਰੱਖ ਲਈ। ਉਹਨਾਂ ਨੇ ਜਿਹੜਾ ਉਹ ਭੇਜਿਆ ਹੀ ਮੇਜਰ ਜਨਰਲ, ਔਰ ਚੀਨੀ ਚਾਹ ਪਿਆ ਕੇ ਤੇ ਫੋਰਚੂਨ ਕੁਕੀਜ਼ ਦੇ ਕੇ ਤੋੜ ਦਿੱਤਾ। ਇਹਦੇ ਬਾਵਜੂਦ ਕਿ ਇੱਕ ਹੋਰ ਵਰਸਟ ਜਿਹੜੀ ਹਿਊਮਿਲੇਸ਼ਨ ਔਨ ਦਾ ਟੇਬਲ ਵੀ ਹੋਈ, ਔਰ ਉਹਨਾਂ ਨੇ ਮੀਡੀਆ, ਉਹਨਾਂ ਨੇ ਕਿਹਾ ਜੀ ਇਹਨੂੰ ਮੀਡੀਆ ਕੋਈ ਇਸ਼ੂ ਨਾ, ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਇੰਨੀ ਸਾਡੀ ਵਰਸਟ ਹਿਊਮਿਲੇਸ਼ਨ ਨਜ਼ਰ ਆ ਰਿਹਾ, ਉਹਨੂੰ ਕਿਵੇਂ ਤੁਸੀਂ ਡਿਫੈਂਡ ਕਰੋਗੇ। ਔਰ ਜ਼ਾਹਰ ਹੈ ਕਿ ਇੱਕ ਸਟੇਜ ਤੱਕ ਲੋਕ ਇਸ ਗੱਲ ਤੋਂ ਵੀ ਡਰਦੇ ਰਹਿੰਦੇ ਨੇ ਜੀ ਸਾਨੂੰ ਐਂਟਾਈ ਨੈਸ਼ਨਲ ਨਾ ਬਣਾ ਦੇਣ, ਔਰ ਜ਼ਾਹਰ ਹੈ ਉਹ ਕਾਂਗਰਸ ਹੋਏ ਦੂਜੇ ਹੋਣ। ਲੇਕਿਨ ਹੁਣ ਜਦੋਂ ਬਿਲਕੁਲ ਹੀ ਸਾਹਮਣੇ ਆ ਗਿਆ, ਦੁਨੀਆ 'ਚ ਵੀ ਹੈ, ਸੋਸ਼ਲ ਮੀਡੀਆ ਤੇ ਵੀ ਇਸ ਗੱਲ ਨੂੰ ਤੁਸੀਂ ਰੋਕ ਨਹੀਂ ਸਕੇ, ਤੇ ਰਾਹੁਲ ਗਾਂਧੀ ਨੇ ਇੱਕ ਟਵੀਟ ਵੀ ਕੀਤਾ। ਟਵੀਟ ਵੀ ਇਸ ਲਈ ਜੇ ਤਾਂ ਇਹ ਚੁੱਪ ਕਰਕੇ ਬੈਠੇ ਰਹਿੰਦੇ। ਹੁਣ ਅਮਿਤ ਸ਼ਾਹ ਬੰਗਾਲ ਗਿਆ, ਬੰਗਾਲ 'ਚ ਜਾ ਕੇ ਉੱਥੇ ਕਹਿ ਰਿਹਾ ਕਿ ਇੰਡੀਆਜ਼ ਡਿਫੈਂਸ ਪਾਲਿਸੀ ਹੈਜ਼ ਗੇਨਡ ਗਲੋਬਲ ਐਕਸੈਪਟੈਂਸ ਐਂਡ the world agrees that after the US and Israel, if there is any other country that is able to protect its borders, it is India. ਇਹ ਹੁਣ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਜੀ ਸਾਡੀ ਡਿਫੈਂਸ ਪਾਲਿਸੀ ਇੰਨੀ ਕਾਮਯਾਬ ਹੋਈ ਹੈ ਔਰ ਦੁਨੀਆ ਭਰ ਦੇ ਵਿੱਚ ਉਹਨੂੰ ਇੰਨੀ ਮਾਨਤਾ ਮਿਲੀ ਹੈ ਕਿ ਦੁਨੀਆ ਹੁਣ ਮੰਨਣ ਲੱਗ ਗਈ ਹੈ ਕਿ ਅਮਰੀਕਾ ਔਰ ਇਜ਼ਰਾਈਲ ਤੋਂ ਬਾਅਦ ਜੇ ਕੋਈ ਹੋਰ ਮੁਲਕ ਹੈ ਜਿਹੜਾ ਆਪਣੇ ਬਾਰਡਰਾਂ ਦੀ ਹਿਫਾਜ਼ਤ ਕਰ ਸਕਦਾ ਹੈ ਤੇ ਉਹ ਭਾਰਤ ਹੈ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਇਹ ਨਹੀਂ ਕਿ ਝੂਠ ਬੋਲਣ ਦੇ ਮਾਹਿਰ ਨੇ ਕਿਸ ਕਦਰ ਟੋਟਲ ਹਾਰ, ਡਿਫੀਟ, ਹਿਊਮਿਲੇਸ਼ਨ, ਨੱਕ ਨਾਲ ਲਕੀਰਾਂ ਕਢਾਈਆਂ, ਗੰਢੇ ਵੀ ਖਵਾਏ, ਜੁੱਤੀਆਂ ਵੀ ਮਾਰੀਆਂ। ਉਹ ਕਹਿ ਰਹੇ ਨੇ ਵਾਹ ਵਾਹ ਕਿਆ ਸਵਾਦ ਸੀ ਗੰਢਿਆਂ ਦਾ, ਕਿਆ ਸਵਾਦ ਜੁੱਤੀਆਂ ਦਾ, ਕਾਸ਼ ਕੋਈ ਹੋਰ ਸਾਡੀ ਤਰ੍ਹਾਂ ਖਾ ਕੇ ਦਿਖਾਏ, ਅਸੀਂ ਖਾਧੀਆਂ ਕਿਸ ਸ਼ਾਨ ਨਾਲ ਖਾਧੀਆਂ, ਇਹੀ ਤੁਸੀਂ ਕਹਿ ਸਕਦੇ ਹੋ। ਔਰ ਜਦੋਂ ਮੈਂ ਇਸ ਖਬਰ ਨੂੰ ਕਿਤੇ ਹੋਰ ਦੇਖਿਆ ਤੇ ਜਿਹੜਾ ਮੇਰੇ ਦਿਮਾਗ ਦੇ ਵਿੱਚ ਸ਼ੇਅਰ ਆਇਆ, ਮੈਨੂੰ ਨਹੀਂ ਪਤਾ ਵੀ ਇਹਨੂੰ ਜ਼ਾਹਰ ਹੈ ਕੋਈ ਕਿਸੇ ਹੋਰ ਨੇ ਰਾਹੁਲ ਗਾਂਧੀ ਨੂੰ ਲਿਖ ਕੇ ਦਿੱਤਾ ਹੋਣਾ, ਕਿਉਂਕਿ ਉਹ ਤਾਂ ਨਾ ਚੱਜ ਨਾਲ ਉਹਨੂੰ, ਨਾ ਚੱਜ ਨਾਲ ਇਟਾਲੀਅਨ ਹੈ, ਨਾ ਹਿੰਦੂਤਵੀ ਹੈ, ਨਾ ਬ੍ਰਾਹਮਣ ਹੈ, ਨਾ ਉਹ ਕੋਈ ਹੋਰ ਹੈ, ਪਤਾ ਨਹੀਂ ਕੀ ਹੈ, ਉਹ ਮਿਕਸ ਜਿਹਾ, ਮਿਕਸ ਵੈਜੀਟੇਬਲ ਹੈ। ਹਾਲਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਹੈ ਕਿ ਜੀ ਮੈਂ ਸ਼ਿਵ ਭਗਤ ਹੈ, ਗਲ 'ਚ ਜਰਾਊ ਵੀ ਪਾਇਆ, ਹਿੰਦੀ 'ਚ ਵੀ ਜਿਹੜਾ ਕਰੋੜ ਕੇ ਮੂੰਹ ਹਿੰਦੀ ਬੋਲਣਾ ਚਾਹੁੰਦਾ। ਪਰ ਜਿਹੜਾ ਗਾਲਿਬ ਦਾ ਸ਼ੇਅਰ ਹੈ ਜਿਹਨੂੰ ਪਾਰਟਲੀ ਉਹਨੇ ਵੀ ਕੋਟ ਕੀਤਾ ਹੈ, ਉਹ गालिब का शेर है, हमको मालूम है जन्नत की हकीकत, लेकिन हमको मालूम है जन्नत की हकीकत, लेकिन दिल के खुश रखने को गालिब ये ख्याल अच्छा है। ਜ਼ਾਹਰ ਹੈ ਕਿ ਜੇ ਤੁਸੀਂ ਇਹਨੂੰ, ਹਾਲਾਂ ਕਈਆਂ ਨੇ ਕੁਝ ਹੋਰ ਬਣਾਇਆ, ਮੈਂ ਓਰੀਜਨਲ ਕੱਢਿਆ ਕਿ ਗਾਲਿਬ ਦਾ ਐਕਚੁਅਲ ਕੀ ਹੈ ਕਿ ਹੁਣ ਜੇ ਤੁਸੀਂ ਦਿਲ ਨੂੰ ਖੁਸ਼ ਰੱਖਣਾ ਹੈ, ਤੁਹਾਨੂੰ ਪਤਾ ਹੈ ਤੁਹਾਡੀਆਂ ਕਰਤੂਤਾਂ ਕੀ ਨੇ, ਕਿਉਂਕਿ ਗਾਲਿਬ ਨੂੰ ਤੁਸੀਂ ਡਿਫਰੈਂਟ ਥਾਵਾਂ ਤੇ ਦੇਖਦੇ ਹੋ, ਕਿਉਂਕਿ ਉਹੀ ਗਾਲਿਬ ਹੈ। ਉਹ ਇਹ ਵੀ ਕਹਿ ਰਿਹਾ ਕਿ ਕਿਸ ਮੂੰਹ ਸੇ ਜਾਓਗੇ ਕਾਬਾ ਗਾਲਿਬ ਕਿ ਸ਼ਰਮ ਤੁਮਕੋ ਮਗਰ ਨਹੀਂ ਆਤੀ ਜਾਂ ਆਤੀ ਨਹੀਂ, ਇਸ ਕਿਸਮ ਕਿ ਭਾਈ ਤੇਰੀਆਂ ਕਰਤੂਤਾਂ ਜਿਹੜੀਆਂ ਨੇ, ਤੂੰ ਕਾਬੇ ਕਿਹੜੇ ਮੂੰਹ ਨਾਲ ਜਾਏਗਾ, ਜੰਨਤ ਤਾਂ ਅਗਲੀ ਦੁਨੀਆ ਦੀ ਗੱਲ ਹੈ। ਉਹਨਾਂ ਨੂੰ ਕਿਹਾ ਵੀ ਪਤਾ ਹੈ ਕਿ ਸਾਨੂੰ ਦੋਜ਼ਖ ਡੀਕ ਰਹੀ ਹੈ, ਪਰ ਫਿਰ ਵੀ ਜੇ ਅਸੀਂ ਜੰਨਤ ਦੇ ਖਾਬ ਲਈਏ ਤੇ ਦਿਲ ਤਾਂ ਘੱਟੋ ਘੱਟ ਬਹਿਲ ਜਾਏਗਾ, ਦਿਲ ਤਾਂ ਸਾਡਾ ਜਿਹੜਾ ਉਹ ਪਰਚ ਜਾਏਗਾ। ਔਰ ਇਹੀ ਗੱਲ ਇਹਨੇ ਰਾਹੁਲ ਗਾਂਧੀ ਨੇ ਕਹੀ ਕਿ ਵੀ ਉਹਨੇ ਕਿਹਾ ਕਿ ਵੀ ਇਹ ਅਮਿਤ ਸ਼ਾਹ ਕਹਿ ਰਿਹਾ ਕਿ ਇੰਡੀਆ ਇਜ਼ ਸਟਰੋਂਗ ਇਨ ਪ੍ਰੋਟੈਕਟਿੰਗ ਇਟਸ ਬਾਰਡਰ, ਐਂਡ ਉਹਦੇ ਤੇ ਉਹਨੇ ਤਨਜ਼ ਕੀਤੀ ਹੈ everyone knows the reality of the situation at the country's borders, ਕਿ ਸਾਡੇ ਬਾਰਡਰਸ ਦੇ ਉੱਤੇ ਸੀਮਾਵਾਂ ਤੇ ਕੀ ਹੋਇਆ, ਹਰ ਇੱਕ ਨੂੰ ਇਸ ਦੀ ਹਕੀਕਤ ਪਤਾ ਹੈ। ਔਰ though this thought is good to keep one's heart happy, he said in a tweet in Hindi। ਉਹਨੇ ਕਿਹਾ ਜੀ ਠੀਕ ਹੈ, ਜੇ ਹੁਣ ਅਮਿਤ ਸ਼ਾਹ ਨੇ ਆਪਣਾ ਦਿਲ ਤਾਂ ਬਹਿਲਾਇਆ ਇਸ ਹਿਊਮਿਲੇਸ਼ਨ ਤੋਂ ਬਾਅਦ, ਬਾਰਡਰਸ ਦੀ ਹਕੀਕਤ ਨੂੰ ਦੁਨੀਆ ਜਾਣਦੀ ਹੈ, ਪਰ ਕੋਈ ਨਹੀਂ, ਜੇ ਤੁਹਾਡਾ ਦਿਲ ਇਹਦੇ ਨਾਲ ਬਹਿਲਦਾ ਹੈ ਤੇ ਤੁਹਾਨੂੰ ਜੀ ਸਦਕੇ ਮੁਬਾਰਕ। ਪਰ ਇਸ ਸਾਰੇ ਚੋਂ ਅਸੀਂ ਦੇਖ ਰਹੇ ਹਾਂ ਕਿ ਜਿਹਨੂੰ ਤੁਸੀਂ ਕਾਮਯਾਬ ਮੁਲਕ, ਉਹਨਾਂ ਦੀ ਕਾਮਯਾਬ ਸਿਆਸਤ, ਕਾਮਯਾਬ ਡਿਫੈਂਸ,
ਕਾਮਯਾਬ ਨੈਗੋਸ਼ੀਏਸ਼ਨ ਚੀਨ ਨੂੰ ਦੇਖਣਾ ਇਸ ਮੁੱਦੇ ਦੇ ਉੱਤੇ। ਹਾਲਾਂਕਿ ਅਸੀਂ ਹਰ ਗੱਲ ਲਈ ਚੀਨ ਦੇ ਹਮਾਇਤੀ ਨਹੀਂ ਹੈ, ਇਸ ਗੱਲ ਦਾ ਧਿਆਨ ਹੈ, ਕਿਸੇ ਨੂੰ ਇਹ ਨਾ ਲੱਗੇ ਕਿ ਪਤਾ ਨਹੀਂ ਅਸੀਂ ਉਹ ਚਾਈਨੀਜ਼ ਮਾਡਲ ਜਿਹੜਾ ਹੈ ਉਸ ਦੇ ਉੱਤੇ ਨਹੀਂ। ਲੇਕਿਨ ਜਦੋਂ ਤੁਸੀਂ ਇੱਕ ਐਜ਼ ਏ ਐਨਾਲਿਸਟ ਵੀ ਔਰ ਐਜ਼ ਏ ਸਿੱਖ ਐਕਟਿਵਿਸਟ ਵੀ ਮੈਂ ਸਿਚੁਏਸ਼ਨਸ ਨੂੰ ਦੇਖ ਰਿਹਾ ਤਾਂ ਮੈਂ ਸਮਝਦਾ ਹਾਂ ਵੀ ਉਹ ਜਦੋਂ ਉਸ ਅਖਾੜੇ ਦੇ ਵਿੱਚ ਪਹਿਲਵਾਨਾਂ ਦੇ ਘੋਲ ਹੁੰਦੇ ਸੀ, ਇੱਕ ਤਾਂ ਇਹ ਵੀ ਚਲੋ ਦੂਜੇ ਦੀ ਪਿੱਠ ਲਾਈ ਉਹ ਖੜੇ ਹੋ ਕੇ ਆਪਣਾ ਉਂਗਲ ਚੁੱਕ ਦਿੰਦੇ ਸੀ ਕਿ ਭਾਈ ਰੁਮਾਲੀ ਲੈ ਲਈ। ਇੱਕ ਜਿਹੜੇ ਇਸ ਕਿਸਮ ਦੇ ਬੜੇ ਅੜੀਅਲ ਜੇ ਹੁੰਦੇ ਸੀ ਜਿਹੜੇ ਅੱਗੋਂ ਰੈਜ਼ਿਸਟ ਕਰ ਰਹੇ ਹੁੰਦੇ ਸੀ ਕਿ ਇਹਨਾਂ ਨੇ ਬਾਹਰ ਨਿਕਲ ਕੇ ਵੀ ਝਗੜਾ ਕਰਨਾ ਕਿ ਨਹੀਂ ਨਹੀਂ ਮੇਰੀ ਪਿੱਠ ਨਹੀਂ, ਮੇਰਾ ਮੋਢਾ ਪੂਰਾ ਨਹੀਂ ਸੀ ਲੱਗਾ, ਇੱਕ ਦੂਜਾ ਮੇਰਾ ਉੱਪਰ ਸੀ ਪੂਰੀ ਨਹੀਂ ਸੀ ਲੱਗੀ। ਉਹ ਫਿਰ ਜਿਹੜੇ ਇਦਾਂ ਦੇ ਨੂੰ ਥੱਲੇ ਪਾ ਕੇ ਨਾ ਉੱਤੇ ਬਹਿ ਜਾਂਦੇ ਨੇ, ਫਿਰ ਉਹ ਗਿਣਤੀ ਕਰ ਰਹੇ ਹੁੰਦੇ ਨੇ ਕਿ ਬੋਲ ਕਿੰਨਾ ਕੀ ਹੈ। ਸੋ ਮਤਲਬ ਚੀਨ ਨੇ ਇਸ ਤਰ੍ਹਾਂ ਰਗੜਿਆ, ਮਤਲਬ ਰਗੜ ਕੇ ਜਿਹੜਾ ਉਹ ਬਿਲਕੁਲ ਪੱਧਰਾ ਕਰਕੇ ਸੁੱਟ ਦਿੱਤਾ ਹੈ। ਪਰ ਜੇ ਹੁਣ ਇਹਨਾਂ ਨੇ ਛਾਂ ਥੱਲੇ ਬਹਿਣਾ ਬੇਰੀ ਦੇ ਔਰ ਬੇਰ ਖਾਣੇ ਨੇ ਤਾਂ ਭਾਈ ਇਹਨਾਂ ਨੂੰ ਅਸੀਂ ਤਾਂ ਫਿਰ ਇੱਥੇ ਤਾਂ ਵਿਚਾਰਾ ਸ਼ੇਖ ਚਿੱਲੀ ਵੀ ਕਹਿੰਦਾ ਹੋਣਾ ਯਾਰ ਮੇਰੇ ਨਾਂ ਦੇ ਉੱਤੇ ਕਹਾਣੀਆਂ ਘੜੀਆਂ ਗਈਆਂ ਔਰ ਇਹ ਤਾਂ ਮੈਨੂੰ ਵੀ ਮਾਤ ਦੇ ਗਏ ਨੇ। ਔਰ ਜ਼ਾਹਰ ਹੈ ਕਿ ਵੀ ਇਹ ਵਰਸਟ ਹਿਊਮਿਲੇਸ਼ਨ ਜੇ ਕਿਸੇ ਨੂੰ ਔਰ ਪੂਰੇ ਜਿਹਨੂੰ ਕਹਿੰਦੇ ਨੇ ਕਿ ਵੀ ਸਰੇ ਬਾਜ਼ਾਰ ਕਿ ਜਿੱਥੇ ਖੁੱਲ ਕੇ ਜਿਹੜੀ ਹਿਊਮਿਲੇਸ਼ਨ ਚਾਹੀਦਾ ਉਹਦਾ ਹੁਣ ਨਾ ਹੀ ਨਹੀਂ ਲੈਂਦੇ। ਅਗਲੀ ਮੀਟਿੰਗ ਕਦੋਂ ਹੋਏਗੀ? ਮੀਟਿੰਗ ਤਾਂ ਦੱਸਣ ਕਿ ਉਹਨਾਂ ਨੂੰ ਇਹ ਲੱਗਾ ਹੋਏ ਕਿ ਭਾਈ ਚੀਨ ਨੇ ਕੋਈ ਮਾੜਾ, ਹਾਂ ਚੀਨ ਨੇ ਵੀ ਜਿਹੜੇ ਉਹਨਾਂ ਦਾ ਸਟਾਈਲ ਹੈ ਉਹਨਾਂ ਨੇ ਕਿਹਾ ਯਾਰ ਅਸੀਂ ਝਗੜੇ ਨੂੰ ਨਹੀਂ ਵਧਾਉਣਾ ਚਾਹੁੰਦੇ, ਆਪਸੀ ਗੱਲਬਾਤ ਰਾਹੀਂ ਹੋਏਗਾ, ਮੈਕੈਨਿਜ਼ਮ ਸਾਡੇ ਕੋਲ ਹੈ। ਅਮਰੀਕਾ ਨੂੰ ਵੀ ਉਹਨਾਂ ਨੇ ਕਿਹਾ ਕਿ ਬੈਠੋ ਤੁਸੀਂ ਆਰਾਮ ਨਾਲ। ਪਰ ਚਾਈਨਾ ਨੇ ਦੱਸ ਦਿੱਤਾ ਕਿ ਭਾਈ ਅਜੇ ਤਾਂ ਅਸੀਂ ਇਹ ਜਿਹੜੀ ਹੈ 60 ਸਕੁਅਰ ਮਾਈਲ ਜਾਂ ਸਕੁਅਰ ਕਿਲੋਮੀਟਰ ਟੈਰੀਟਰੀ ਲਈ ਹੈ, ਇਹ ਤੁਹਾਨੂੰ ਸਿਰਫ ਅਸੀਂ ਟ੍ਰੇਲਰ ਦਿਖਾਇਆ ਕਿ ਜੇ ਤੁਸੀਂ ਇਸ ਪਾਸਿਓਂ ਨਾ ਹਟੇ ਤੇ ਫਿਰ ਆਪਣੇ ਜਿਵੇਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ। ਇਹ ਲਿਖਿਆ ਹੁੰਦਾ ਇਹਨਾਂ ਨੇ ਬੱਸਾਂ ਦੇ ਵਿੱਚ। ਫਿਰ ਉਹਨਾਂ ਨੂੰ ਕਿਹਾ ਹੋਣਾ ਕਿ ਭਾਈ ਇਹ ਸਾਰੇ ਦਾ ਤੁਸੀਂ ਖੁਦ ਇਸ ਦੇ ਲਈ ਜ਼ਿੰਮੇਵਾਰ ਹੋਵੋਗੇ। ਔਰ ਮੈਂ ਘੜੀ ਵੱਲ ਦੇਖ ਰਿਹਾ ਇਸ ਮੁੱਦੇ ਤੇ ਸਾਨੂੰ ਘੱਲੂਘਾਰਾ 84 ਦੇ ਇਸ ਤੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਲਿਖਿਆ। ਅਸੀਂ ਸਾਰਿਆਂ ਦੀਆਂ ਲਿਖਤਾਂ ਤਾਂ ਨਹੀਂ ਸ਼ੇਅਰ ਕਰ ਸਕਦੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਐਮੀ ਵਿੱਕੀ ਜੀ ਨੇ ਜਿਹੜੇ ਸਾਨੂੰ ਉਹਨਾਂ ਦਾ ਪੂਰਾ ਨਾਂ ਸੈयद ਤਾਹਿਰ ਰਜ਼ਾ ਕਾਜ਼ਮੀ ਹੈ, ਇਸਲਾਮਾਬਾਦ ਤੋਂ ਨੇ ਔਰ ਉਹਨਾਂ ਨੇ ਸਾਨੂੰ ਲਿਖਤ ਵੀ ਲਿਖੀ। ਬੇਸ਼ੱਕ ਅਸੀਂ ਅਫਜ਼ਲ ਅਹਿਸਨ ਰੰਧਾਵਾ ਜੀ ਦੀ ਜਿਹੜੀ ਨਜ਼ਮ ਨਵਾਂ ਘੱਲੂਘਾਰਾ ਹੈ ਉਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਚੁੱਕੇ ਹਾਂ। ਉਹ ਇੱਕ ਬੜੀ ਯੂਨੀਕ, ਜਿਵੇਂ ਮੈਂ ਕਿਹਾ ਸੀ ਕਿ ਕੋਈ ਵੀ ਇਸ ਪੀਰੀਅਡ ਦਾ ਲਿਟਰੇਚਰ ਉਹਨਾਂ ਦੀ ਉਸ ਨਜ਼ਮ ਦੇ ਤੁਲ ਨਹੀਂ ਹੈ, ਉਸ ਦੇ ਬਰਾਬਰ ਨਹੀਂ ਹੈ। ਪਰ ਉਹਨਾਂ ਨੇ ਇਹ ਮਹਿਸੂਸ ਕੀਤਾ ਹੈ, ਉਹਨਾਂ ਨੇ ਸਟੂਡੀਓ 'ਚ ਜਾ ਕੇ ਇਹ ਸਾਰਿਆਂ ਨੂੰ, ਔਰ ਇਹ ਵੀਰ ਬਲਜਿੰਦਰ ਸਿੰਘ ਨੇ ਜਿਨ੍ਹਾਂ ਨੇ ਇਸ ਨੂੰ ਪੜ੍ਹਿਆ, ਬੜਾ ਅੱਛਾ ਅੰਦਾਜ਼ ਹੈ ਔਰ ਇਹ ਜਿਹੜਾ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਕਰਾਂ, ਮੈਂ ਉਹਨਾਂ ਦੀ ਲਿਖਤ ਜਿਹੜੀ ਹੈ ਉਹਨਾਂ ਦੀ ਸੈयद ਸਾਹਿਬ ਦੀ ਉਹ ਜ਼ਰੂਰ ਪੜ੍ਹਨਾ ਚਾਹੁੰਦਾ। ਸੈयद ਤਾਹਿਰ ਰਜ਼ਾ ਕਾਜ਼ਮੀ ਉਹ ਕਹਿੰਦੇ ਨੇ, ਡਾਕਟਰ ਸਾਹਿਬ ਭੈਣ ਨੀਲਮ ਕੌਰ ਜੀ ਅਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਮੈਂ ਅੱਜ ਤੁਹਾਡੀ ਖਿਦਮਤ 'ਚ ਜਨਾਬ ਅਫਜ਼ਲ ਅਹਿਸਨ ਰੰਧਾਵਾ ਹੋਰਾਂ ਦੀ ਇੱਕ ਨਜ਼ਮ ਲੈ ਕੇ ਹਾਜ਼ਰ ਹੋਇਆ ਵਾਂ, ਜਿਹੜੀ ਵੌਇਸ ਆਫ ਰਾਈਟਰਸ ਇਸਲਾਮਾਬਾਦ ਤੇ ਪਰਲ ਪ੍ਰੋਡਕਸ਼ਨ ਰਾਵਲਪਿੰਡੀ ਦੀ ਇੱਕ ਮੁਸ਼ਤਰਕਾ ਪੇਸ਼ਕਸ਼ ਹੈ। ਇਸ ਨਜ਼ਮ ਦੇ ਡਾਇਰੈਕਟਰ ਮੇਰੇ ਬਹੁਤ ਗੂੜੇ ਯਾਰ ਤੇ ਬੇਲੀ ਜਨਾਬ ਅਲੀ ਇਰਿਆਨ ਕਿਆਨੀ ਹੋਰੀ ਨੇ, ਜਿਹਨੇ ਜਿਹੜੇ ਇੱਕ ਮੰਨੇ ਪਰਮੰਨੇ ਅਦੀਬ ਤੇ ਦਾਨਿਸ਼ਵਰ ਨੇ, ਉਹਨਾਂ ਇਹ ਨਜ਼ਮ ਮੈਨੂੰ ਭੇਜੀ ਤੇ ਯਕੀਨ ਜਾਣੋ ਮੇਰੀਆਂ ਅੱਖਾਂ ਅਥਰੂਆਂ ਨਾਲ ਤਰ ਹੋ ਗਈਆਂ। ਮੈਂ ਮੁੜ ਕੇ ਕਿਆਨੀ ਸਾਹਿਬ ਨੂੰ ਫੋਨ ਕੀਤਾ ਕਿ ਇਹ ਕੀ ਸ਼ੈ ਤੁਸੀਂ ਮੈਨੂੰ ਘੱਲ ਦਿੱਤੀ ਹੈ, ਤੇ ਉਹ ਕਹਿਣ ਲੱਗੇ ਯਾਰ ਕੁਝ ਨਾ ਪੁੱਛ, ਅਫਜ਼ਲ ਅਹਿਸਨ ਰੰਧਾਵਾ ਹੋਰਾਂ ਨਾਲ ਮੇਰਾ ਬੜਾ ਗਹਿਰਾ ਯਾਰਾਨਾ ਸੀ। ਉਹ ਇਹ ਨਜ਼ਮ ਅਕਸਰ ਮੈਨੂੰ ਸੁਣਾਉਂਦੇ ਸਨ
ਤੇ ਰੋ ਪੈਂਦੇ ਸਨ। ਮੈਂ YouTube ਤੇ ਭਾਈ ਬਲਜਿੰਦਰ ਸਿੰਘ ਹੋਰਾਂ ਦੀ ਆਵਾਜ਼ 'ਚ ਇਹ ਨਜ਼ਮ ਸੁਣੀ ਤੇ ਮੈਨੂੰ ਬੇਇਖਤਿਆਰ ਅਫਜ਼ਲ ਅਹਿਸਨ ਯਾਦ ਆ ਗਏ ਤੇ ਨਾਲ ਹੀ ਕੈਲੰਡਰ ਵੱਲ ਵੇਖਿਆ ਤੇ ਜੂਨ 84 ਵੀ ਮੈਨੂੰ ਯਾਦ ਆ ਗਿਆ। ਮੈਂ ਆਪਣੇ ਸਟੂਡੀਓ ਤੇ ਵੌਇਸ ਆਫ ਰਾਈਟਰਸ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ, ਸਤ ਬਿਸਮਿਲ੍ਲਾ, ਤੁਸੀਂ ਬਣਾਓ ਵੀਡੀਓ ਕਿ ਸਿੱਖਾਂ ਤੇ ਹੋਏ ਇਸ ਜ਼ੁਲਮ ਤੇ ਅਸੀਂ ਵੀ ਉਹਨਾਂ ਦੇ ਨਾਲ ਆਣ ਤੇ ਆਪਣੇ ਪਿਆਰੇ ਸਿੱਖ ਵੀਰਾਂ ਭੈਣਾਂ ਨਾਲ ਖਲੋਤੇ ਹੋਏ ਹਾਂ। ਡਾਕਟਰ ਸਾਹਿਬ ਤੇ ਭੈਣ ਨੀਲਮ ਜੀ ਦੋਵਾਂ ਤੋਂ ਗੁਜ਼ਾਰਿਸ਼ ਹੈ ਕਿ ਇਹ ਨਜ਼ਮ ਆਪ ਵੀ ਸੁਣੋ ਤੇ ਆਪਣੇ ਘਰ ਵਾਲਿਆਂ ਨੂੰ ਵੀ ਸੁਣਾਓ। ਆਖਿਰ ਵਿੱਚ TV 84 ਦੀ ਚੜ੍ਹਦੀ ਕਲਾ ਨੂੰ ਸਲਾਮ। ਤੁਹਾਡਾ ਆਪਣਾ ਸੈਯਦ ਤਾਹਿਰ ਰਜ਼ਾ ਕਾਜ਼ਮੀ ਜੀ, ਇਸਲਾਮਾਬਾਦ ਤੋਂ। ਔਰ ਅਸੀਂ ਕਾਜ਼ਮੀ ਸਾਹਿਬ ਇਹੀ ਨਹੀਂ ਆਪ ਸੁਣੀ ਹੈ ਜਾਂ ਆਪਣੇ ਪਿਆਰਿਆਂ ਨੂੰ ਸੁਣਾਈ ਹੈ। ਅਸੀਂ ਜਿਸ ਪਿਆਰ ਦੇ ਨਾਲ ਔਰ ਜਿਹੜਾ ਅਹਿਸਾਸ ਤੁਸੀਂ ਮਹਿਸੂਸ ਕੀਤਾ ਉਸ ਨੂੰ ਜਿਹੜਾ ਹੈ ਉਹ ਆਪਣੇ ਬੜੇ ਪਿਆਰੇ ਲਫ਼ਜ਼ਾਂ ਦੇ ਨਾਲ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰ ਸਕਦੇ ਹਾਂ। ਸਾਡੇ ਕੋਲ ਪਿਆਰ ਦੇ ਬੋਲ ਨੇ, ਭਰਾਵਾਂ ਦੀ ਇੱਜ਼ਤ ਵੀ ਸਾਂਝੀ ਹੁੰਦੀ ਹੈ ਔਰ ਉਹਨਾਂ ਦਾ ਦੁਸ਼ਮਣ ਵੀ ਸਾਂਝਾ ਹੁੰਦਾ ਹੈ। ਅੱਜ ਬਹੁਤ ਕੁਝ ਸਾਹਮਣੇ ਹੈ, ਪਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ ਬਲਜਿੰਦਰ ਸਿੰਘ ਹੋਰਾਂ ਦੀ ਆਵਾਜ਼ 'ਚ ਜਿਹੜੀ ਰਿਕਾਰਡਿੰਗ ਹੈ ਔਰ ਉਹਦੇ 'ਚ ਅਫਜ਼ਲ ਅਹਿਸਨ ਰੰਧਾਵਾ ਜੀ ਜਦੋਂ ਉਹ ਪੂਰੀ ਉਹਨਾਂ ਨੇ ਉਮਰ 80 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ, ਇੱਕ ਪਾਸੇ ਉਹ ਪਿਕਚਰ ਹੈ। ਦੂਸਰੀ ਉਹਨਾਂ ਦੀ ਪਰ ਜਵਾਨੀ ਦੀ ਵੀ ਹੈ। ਉਹ ਬੜੇ ਸਫਲ ਵਕੀਲ ਵੀ ਸਨ, ਇਨਸਾਨੀ ਹੱਕਾਂ ਲਈ ਗੱਲ ਕਰਨ ਵਾਲੇ। ਹਸਨਪੁਰਾ ਅੰਮ੍ਰਿਤਸਰ 'ਚ ਉਹਨਾਂ ਦਾ ਜਨਮ ਹੋਇਆ ਸੀ। ਸਿਆਲਕੋਟ 'ਚ ਉਹਨਾਂ ਦੇ ਪੁਰਖੇ ਔਰ ਕਰਤਾਰਪੁਰ ਸਾਹਿਬ ਦੇ ਨਾਲ ਉਹਨਾਂ ਦੀ ਇੰਤਹਾ ਮੁਹੱਬਤ ਸੀ। ਔਰ ਕਿਉਂਕਿ ਬਾਬਾ ਬੁੱਢਾ ਜੀ ਦੇ ਨਾਲ ਜਿੱਥੇ ਅਸੀਂ ਇਸ ਰੰਧਾਵਾ ਟ੍ਰਾਈਬ ਦਾ ਸੰਬੰਧ ਦੇਖਦੇ ਹਾਂ, ਉੱਥੇ ਉਹ ਇਹ ਵੀ ਫਖਰ ਨਾਲ ਕਹਿੰਦੇ ਸਨ ਕਿ ਜਿਹੜੀ ਧਰਤੀ ਦੇ ਉੱਤੇ ਕਰਤਾਰਪੁਰ ਵਸਿਆ ਉਹ ਸਾਡੇ ਵਡੇਰਿਆਂ ਨੇ। ਜ਼ਾਹਰ ਹੈ ਉਸ ਖਿੱਤੇ ਦੇ ਵਿੱਚ ਰੰਧਾਵਾ ਕਲੈਨ ਬਹੁਤ ਵੱਡੀ ਗਿਣਤੀ 'ਚ ਔਰ ਅਜਿੱਤਾ ਰੰਧਾਵਾ ਜਿਹੜੇ ਇਹਨਾਂ ਦੇ ਬਜ਼ੁਰਗਾਂ 'ਚੋਂ ਸਨ, ਉਹ ਕਹਿੰਦੇ ਸੀ ਕਿ ਮੈਨੂੰ ਆਪਣੇ ਬਜ਼ੁਰਗਾਂ ਦੇ ਜੇ ਕਿਸੇ ਕਾਰਨਾਮੇ ਤੇ ਫਖਰ ਹੈ ਕਿ ਕਿੰਨੀਆਂ ਪੀੜ੍ਹੀਆਂ ਪਹਿਲਾਂ, ਸਾਡਾ 8, 9, 10 ਪੀੜ੍ਹੀਆਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਉਹ ਭੋਏ ਬਾਬਾ ਨਾਨਕ ਨੂੰ ਜਿਹੜਾ ਉਹ ਜਿੱਥੇ ਕਰਤਾਰਪੁਰ ਬਣਿਆ ਔਰ ਸਾਨੂੰ ਫਖਰ ਹੈ ਔਰ ਉਹ ਕਰਤਾਰਪੁਰ ਸਾਹਿਬ ਦੇ। ਉਹ ਕਹਿੰਦੇ ਸੀ ਕਿ ਮੇਰੇ ਅੰਦਰ ਪੰਜਾਬ ਵਸਦਾ ਹੈ, ਮੈਂ ਪੰਜਾਬ ਦੀ ਮਿੱਟੀ ਦਾ ਹੈ। ਔਰ ਇਹੀ ਬੋਲ ਕਹਿੰਦੇ ਕਹਿੰਦੇ ਉਹ ਇਸ ਦੁਨੀਆ ਤੋਂ ਰੁਖਸਤ ਹੋਏ। ਔਰ ਇਹ ਨਵਾਂ ਘੱਲੂਘਾਰਾ ਜਿਹੜੀ ਉਹਨਾਂ ਦੀ ਨਜ਼ਮ ਉਹ ਜਦੋਂ ਵੀ ਪੜ੍ਹਦੇ ਸੀ ਜ਼ਾਰੋ ਜ਼ਾਰ ਹੋਣ ਲੱਗ ਜਾਂਦੇ ਸੀ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਨਜ਼ਮ ਨੂੰ ਸਾਡੇ ਦਰਸ਼ਕਾਂ ਦੇ ਸਨਮੁਖ ਕਰਨ ਇੱਕ ਵਾਰ ਫੇਰ। ਜੀ सुन राइया कर्मा वालिया मैं बेकर्मी दी बात, मेरा चढ़दा सूरज डुबिया मेरे दिन नू खा गई रात। मेरी सां भी कुख जन्मा चुकी जड़ी गुरु सियाणे वीर, अज तपदी पट्ठी बन गई ते ओदी वेख असीर। अज तपदी पट्ठी बन गई मेरी सावी कुख अखीर। अज तपदी पट्ठी बन गई मेरी सावी कुख अखीर। बिच फुलियां वांगू खिड़ पए मेरे शेर जवान ते पीर। अज तपदी पट्ठी बन गई मेरी महका बनदी कुख, अज मेरे थणा चो चुंग दे मेरे बच्चे लहू ते दुख। अज तपदी पट्ठी बन गई मेरी 7 समुंदर अख, अज चली जाए ना जग तो मेरे शहीदां वाली दख। अज तपदी पट्ठी बन गई मेरी चूड़े वाली बांह, अज बिच शहीदी झंडियां है मेरा झंडा तां। अज तपदी पट्ठी बन गया मेरा सगले वाला पैर, अज वैरियां कड विखा लिया है 5 सदियां दा वैर। अज तपदी पट्ठी बन गई मेरी दुद्धा वंडदी छात, मैं अपनी रत विच डुब गई पर बाहर ना मारी जात।
ਅੱਜ ਤਪਦੀ ਪੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ। ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਪੱਠੀ ਬਣ ਗਿਆ ਮੇਰਾ ਢਲਕਾ ਮਾਰਦਾ ਰੰਗ। ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਪੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ। ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਮੇਰੇ ਬੁਰਜ ਮਨਾਰੇ ਢਾਹ ਦਿੱਤਾ ਤਖਤ ਅਕਾਲ। ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾ ਲਾਲੋ ਲਾ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ। ਮੇਰੇ ਕੁੱਛੜ ਅਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ। ਮੇਰਾ ਚੂੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਵੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ 'ਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲੇ ਇਸ ਬੇਕਰਮੀ ਦੀ ਬਾਤ। ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲੂ ਦੀ ਇੱਕ ਇੱਕ ਨਹਿਰ। ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋਂ ਪੈਰ। ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਲਣ ਯਾਰ। ਮੇਰੇ ਪੁੱਤਰ ਸਾਗਰ ਜੋਰਦਾ ਹਰ ਹਰ ਬਾ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡੋਂ ਪਿੰਡ ਨੇ ਮੇਰੇ ਪੁੱਤਰ ਸ਼ਹਿਰੋਂ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਬਰਕਾ ਪੜ। ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ। ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ। ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਨ। ਸੁਣ ਰਾਈਆ ਰਾਹੇ ਜਾਂਦਿਆ ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ। ਮੇਰਾ ਡੁੱਬਿਆ ਸੂਰਜ ਚੜੇਗਾ ਉੜਕ ਮੁੱਕੇਗੀ ਇਹ ਰਾਤ। ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਲਿਖ ਰੱਖੀ ਇਹ ਬਾਤ। ਮੇਰਾ ਡੁੱਬਿਆ ਸੂਰਜ ਚੜੇਗਾ ਉੜਕ ਮੁੱਕੇਗੀ ਇਹ ਰਾਤ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਈ ਹੈ, ਸੋ ਅਸੀਂ ਆਪਣੇ ਦਰਸ਼ਕਾਂ ਕੋਲ ਇੱਥੇ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।